ਕਰੇਗੀ ਰੀਤ। ਮੈਂ ਇਹਦੇ ਵੱਲ ਦੇਖਦਾ, ਮੈਨੂੰ ਡਾਕਖਾਨੇ ਦੀ ਲੰਮੀ ਮੋਠ ਵਾਲੀ ਮੋਰ ਯਾਦ ਆਈ। ਆਪ ਹੀ ਬਾਹਰ ਚਲੇ ਜੇ। ਜਿਹੜੀ ਗੁੱਡੀ ਨਹੀਂ ਬੱਚੇ ਜਿਹੜੇ ਉਹ ਛਾਪਰ ਦੀਆਂ ਬਣਾਉਂਦੇ, ਆਹੋ ਉੱਡਦੀ ਆ ਨਾ। ਆਹੋ ਯਾਰ ਸਾਰੀ ਛੱਲ ਦੀ ਛੱਲ ਜਦੋਂ ਆਉਂਦੀ ਆ ਲੈ ਛੱਲ ਆ ਰਹੀ ਹੈ। ਇਹਦਾ ਮਤਲਬ ਉਹ ਯਾਰ ਇੱਕ ਪਲੇਟ ਸਾਲਨ ਦੀ, 2 ਰੋਟੀਆਂ ਨਾਲ ਥੋੜਾ ਜਿਹਾ ਟੀ ਟਾਈਮ ਵੀ ਦੇ ਦੇ। न झटको जुल्फ से पानी ये मोती टूट जाएंगे। मुझे याद आया सानकुना से टी टाइम में खुश आमदीद, बाहर बारिश बहुत खूबसूरत हो रही है। ਕਿਨ ਲਾਈ ਕਾਲੇ ਬੱਦਲਾਂ ਤੇ ਭਿੱਜ ਗਈ ਮੈਂ ਭਿੱਜ ਗਈ ਸੱਜਣਾ। ਤੇ ਉੱਥੋਂ ਮੈਨੂੰ ਯਾਦ ਆਇਆ, ਉਹ ਮੈਨੂੰ ਗਾਣਾ ਯਾਦ ਆ ਗਿਆ ਕਿ ਬਾਰਿਸ਼ ਹੋ ਰਹੀ ਹੈ ਤੇ ਉਹ ਹੀਰਵਨ ਦੇ ਨਾ ਇੰਜ ਪਾਣੀ ਕੇ ਗੀਤ ਗਾਏ ਸਾਹਮਣੇ ਤੋਂ ਇੰਜ ਕਰ ਰਹੀ ਨਾ ਵਾਲਾਂ ਨੂੰ, ਤੇ ਉਹ ਡਿੱਗ ਰਹੇ ਨੇ, ਉਹਦੇ ਕਤਰੇ ਡਿੱਗ ਰਹੇ ਨੇ। ਤੇ ਉੱਥੇ ਹੀਰੋ ਸਾਹਿਬ ਤੇ ਪਿੱਛੇ ਰਫੀ ਸਾਹਿਬ ਨੂੰ ਤੇ ਅੱਲਾ ਦੇਵੇ ਇਦਾਂ ਦੇ ਕੰਮ। ਅੱਲਾ ਮਾਫੀ। ਉਂਝ ਜੀ ਇਹੋ ਜੀ ਨਮਾਜ਼ੀ ਪਰਹੇਜ਼ਗਾਰੀ ਜ਼ਿੰਦਗੀ 'ਚ ਕਦੀ ਕੁਛ ਨਹੀਂ ਕੀਤਾ। ਤੇ ਜਦੋਂ ਇਦਾਂ ਦੇ ਮੌਕੇ ਤੇ ਡਾਇਰੈਕਟਰ ਕਹਿੰਦਾ ਜੀ ਕਿ ਇਹ ਸਿਚੁਏਸ਼ਨ ਆ, ਹੀਰੋਇਨ ਭਿੱਜੀ ਹੈ ਹੀਰੋ, ਤੇ ਰਫੀ ਸਾਹਿਬ ਨਾਲੋਂ ਵੱਡਾ ਹੈ ਹੀ ਕੋਈ ਨਹੀਂ। ਰਫੀ ਸਾਹਿਬ ਆਪ ਨਹੀਂ ਸੀ ਹੁੰਦੇ ਫਿਰ। ਅੱਛਾ ਜੀ। ਉਹ ਫਿਰ ਕੋਈ ਹੋਰ ਬੰਦਾ ਕੋਈ ਕਰੈਕਟਰ ਵਿੱਚ ਖਈਆ ਲੱਗ ਜਾਂਦਾ। न झटको जुल्फ से पानी ये मोती टूट जाएंगे, तुम्हारा कुछ न बिगड़ेगा मगर दिल टूट जाएंगे। न झटको जुल्फ से पानी। ले ਵਾਹ ਵਾਹ ਵਾਹ। ਉਹ ਯਾਰ ਨਹੀਂ ਯਾਰ, ਮਾਫ ਕਰ ਦੇ ਉਸਤਾਦ ਜੀ, ਇਹਨੂੰ ਡਾਇਰੈਕਟ ਕਰ ਲਓ। ਮੈਨੂੰ ਕਹਿੰਦਾ ਰਹਿੰਦਾ ਮੈਂ ਵੀ ਗਾਣਾ ਵਾ, ਉਹ ਆਪ ਕਿਹਾ ਭਾਈ। ये नाजुक लब है या आपस में दो लिपटी हुई कलियां। ਓਏ हैं? ਵਾਹ ਇਹ ਨਾਜ਼ੁਕ ਲਬ ਹੈ, ਇਹ ਨਾਜ਼ੁਕ ਪੈਰ ਹੈ। ਇੱਧਰ ਗਏ ਅੱਛਾ ਯਾਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਤੁਸੀਂ ਇਹ ਗੱਲ ਦੇਖ ਰਹੇ ਹੋ ਨਾ, ਤੁਹਾਨੂੰ ਚੀਜ਼ਾਂ ਲੱਗ ਰਿਹਾ। ਰੰਗੀਲਾ ਸਾਹਿਬ ਇਹ ਹਿਸਾਬ ਸੀ, ਰੰਗੀਲਾ ਸਾਹਿਬ ਦਾ ਫੇਸ ਕੋਈ, ਲੇਕਿਨ ਹੀਰੋ ਬਣ ਕੇ ਉਹਨਾਂ ਨੇ ਆਇਆ ਆਇਆ ਵੇ ਸਭ ਤੋਂ ਸੋਹਣਿਆ ਹਾਏ ਵੇ ਮਨ ਮੋਹਣਿਆ ਮੈਂ ਤੇਰੀ ਹੋ ਕੇ ਪਿਆਰ ਵਿੱਚ ਖੋ ਗਏ ਵੇ ਸਭ ਤੋਂ। ਠੀਕ ਹੈ ਜੀ। ਸਭ ਤੋਂ ਡਰਾਉਣਿਆ ਨੋ ਚੀਟਿੰਗ ਤੇਰੇ ਮੁਖੜੇ ਤੇ ਲਾਨਤ ਨਹੀਂ ਭੇਜਦੀ, ਤੂੰ ਐਡਾ ਲਾਵੇ ਤੂੰ ਐਡਾ ਕਿ ਤੇਰੇ ਦਾ ਡਾ ਹੁਸਨ ਦਾ ਬਾਦਸ਼ਾਹ, ਇਸ਼ਕ ਦਾ ਸ਼ਹਿਨਸ਼ਾਹ, ਹੁਸਨ ਦਾ ਬਾਦਸ਼ਾਹ ਤੂੰ ਇਸ਼ਕ ਦਾ ਸ਼ਹਿਨਸ਼ਾਹ, ਮੈਂ ਤੇਰੀ ਹੋ ਗਈ ਪਿਆਰ ਵਿੱਚ ਖੋ ਗਈ ਸਭ ਤੋਂ। ਠੀਕ ਹੈ ਭਾਈ। ਭਾਜੀ ਕਿਤੇ ਬੈਠ ਕੇ ਫੇਰ ਹੋ ਗਿਆ। ਕੀ ਦਿਲਚਸਪ ਇੰਜੋਏ ਹੁੰਦੀ ਹੈ। ਉਸਤਾਦ ਜੀ ਦਾ ਗਾਣਾ ਸੀ, ਉਤਲਾ ਬੋਲ ਲਵੇੜਦਾ, ਏਦਾਂ ਲੱਗਦਾ ਤਰਪਾਲ ਲਵੇੜਦੀ। ਉਹ ਮੈਂ ਰੰਗੀਲਾ ਸਾਹਿਬ ਦੀ ਸੇਵਾ ਕੀਤੀ। ਰੰਗੀਲਾ ਸਾਹਿਬ ਭੁੱਟਿਆ ਉਹਨਾਂ ਨੂੰ। ਮਿਲਿਆ ਤੂੰ? ਉਸਤਾਦ ਜੀ ਮੈਂ ਭੁੱਟਿਆ ਉਹਨਾਂ ਨੂੰ। ਕਿੱਥੇ ਸੇਵਾ ਕੀਤੀ ਉਹਨਾਂ ਦੇ ਘਰ ਵੀ, ਸਟੂਡੀਓ ਵੀ, ਡਰਾਮੇ ਵੀ ਕੀਤੇ 3-4 ਉਹਨਾਂ ਨਾਲ। ਓਏ ਅੱਛਾ, ਉਹਨਾਂ ਨੂੰ ਕਹਿੰਦੇ ਕੀ ਹੁੰਦੇ ਸੀ? ਚਲੋ ਰੰਗੀਲਾ ਸਾਹਿਬ ਨੂੰ, ਰੰਗੀਲਾ ਸਾਹਿਬ ਤੇ ਦੁਨੀਆ ਜਾਣਦੀ ਸੀ, ਕੀ ਕਹਿੰਦੇ ਹੁੰਦੇ ਸੀ? ਰੰਗੀਲਾ ਸਾਹਿਬ ਵੀ ਕਹਿੰਦੇ ਸੀ। ਲਓ ਆ ਲੈ ਲਓ ਜੀ। ਹੋਰ ਉਹਨਾਂ ਨੂੰ ਕੀ ਕਹਿਣਾ? ਰੰਗੀਲਾ ਸਾਹਿਬ ਨੂੰ ਹੋਰ ਗਿਆ ਇਸ਼ਫਾਕ ਕਹਿਣਾ। ਐਸੀ ਯਾਰ ਆਮਰ ਡਾਕਟਰ ਕਹਿਣਾ ਉਹਨਾਂ ਨੂੰ। ਨਹੀਂ ਹੁੰਦਾ ਗੁੱਡ ਨੇਮ ਮਿਸ ਉਸਤਾਦ ਜੀ। ਹਾਂਜੀ, ਇਹਦਾ ਫੀਲਡ ਦਾ ਨਾਮ ਸੀ ਸ਼ਹੀਦ ਖਾਨ ਸਾਹਿਬ ਉਹਨਾਂ ਦਾ ਅਸਲ ਨਾਮ ਸੀ। ਹੈ ਜੋ ਭਾਜੀ ਇੱਥੇ ਬੈਠੇ ਜੇ ਨੈਨਕ ਸ਼ਾਹ। ਹੁਣ ਅਮਦਾਦ ਹੁਸੈਨ ਇਹਦਾ ਰੀਅਲ ਨੇਮ ਆ, ਫੀਲਡ ਦਾ ਨਾਮ ਗੜਕੀਲਾ। ਤੇ ਭਾਜੀ ਉਹ ਕਹਿੰਦੇ ਰਿਹਾ ਸਈਦ ਖਾਨ ਉਹਦਾ ਨਾਮ ਸੀ। ਸ਼ਹੀਦ ਖਾਨ ਸਾਹਿਬ ਨਹੀਂ ਸਹੀ ਖਾਨ ਸਈਦ ਨਾਂ ਸੀ ਉਹਨਾਂ ਦਾ। ਸਾਜੀ ਵਾਜਾ ਬਹੁਤ ਅੱਛਾ ਪਲੇ ਕਰਦੇ ਸੀ। ਹਾਂ। ਓਏ ਓਏ ਨਹੀਂ ਮੈਂ ਗੱਲ ਕਰ ਰਿਹਾ ਕਿ ਵੇਖ ਲੈ ਯਾਰ ਉਹਨਾਂ ਦਾ ਹਿਸਾਬ, ਉਹਨਾਂ ਦਾ ਹਿਸਾਬ ਵੇਖ ਲੈ, ਉਹਨਾਂ ਦੀ ਸ਼ਕਲ, ਉਹਨਾਂ ਦੇ ਲੇਕਿਨ ਹੀਰੋ ਉਹਨਾਂ ਨੇ ਰਵਾਇਆ ਵੀ ਹੈ ਲੋਕਾਂ ਨੂੰ, ਹਾਂਜੀ ਹਾਂਜੀ ਹਾਂਜੀ। ਹਸਾਇਆ ਵੀ ਹੈ ਤੇ ਰਵਾਇਆ ਵੀ ਆ ਬਾਬਾ ਜੀ। ਐਸੇ ਕਲਾਕਾਰ ਆਣਾ ਹੀ ਨਹੀਂ। ਓਏ ਹਾਂ ਸੁਭਾਨ ਅੱਜ ਉਹ ਅੱਲਾਹ। ਗਾਣਾ ਜਿਹੜਾ ਸਜਣਾ ਹੈ ਮਹਿਫਲ ਐਸਾ ਤੇਰੇ ਲਈ ਸਜਾਏ। ਓਏ ਓਏ ਹਾਏ 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 ਹਾਏ। ਅੱਛਾ ਜੀ, ਤੁਸੀਂ ਮੋਟਰਵੇ ਤੇ ਵੇਖਿਆ ਅਕਸਰ ਅੱਲਾ ਨਾ ਕਰੇ ਗੱਡੀ ਵੱਜ ਜਾਂਦੀ, ਇਸ ਕਿਸਮ ਦੀ ਸ਼ਕਲ ਬਣਦੀ ਤੁਹਾਡੀ। ਜਦੋਂ ਅੱਗੋਂ ਵੱਜਦੀ ਹੈ
ਸਹੀ ਰੰਗੀਲਾ ਸਾਹਿਬ ਦੀ ਗੱਲ ਹੋ ਰਹੀ ਹੈ ਗੱਡੀ ਰੰਗੀਲਾ ਸਾਹਿਬ ਹਾਂ ਸਹੀ। ਸ਼ੁਗਲ ਦੀ ਉਹਨਾਂ ਦੇ ਨਾਮ ਦੀ ਇੱਕ ਕਲੈਬ ਹੀ ਹੋਣੀ ਚਾਹੀਦੀ ਬੜੇ ਕਲਾਕਾਰ ਹੋਏ ਨੇ ਨਾ ਦੀ ਵੀ ਕਰਾਉਣੀ ਦੇਖੀ ਨਹੀਂ ਮੇਰੀ ਇਹ ਮੇਰੀ ਹੈ ਇਹਦਾ ਇੰਜ ਕਰਕੇ ਨੱਕ ਨੱਪੋ ਨਾ ਤੇ ਬੋਲ ਲੈਂਡਸਕੇਪ ਹੋ ਜਾਂਦੇ ਆ ਤਾਂ ਲੈਂਡਸਕੇਪ ਹੋ ਜਾਏਗਾ। ਸਾਜੀ ਦੇ ਉਹ ਰਿਮੋਟ ਨਾਲ ਸਾਜੀ ਬੁੱਲਾਂ ਦੀ ਵੇਵ ਵੀ ਬਣਦੀਆਂ ਇਹ ਵੀ ਬ੍ਰਾਂਡ ਹੈ ਅੱਛਾ ਗੜਗੀਲੇ ਤੈਨੂੰ 3-4 ਦਿਨ ਹੋ ਗਏ ਇੱਥੇ ਆਉਂਦੇ ਆ ਜੀ ਸਰ ਕੀ ਫੀਲ ਕਰ ਰਿਹਾ ਤੂੰ? ਸਾਜੀ ਇੱਥੇ ਤਨ ਮਨ ਲਾਤਾ ਆਪਾਂ ਇਹ ਹੈ ਸਾਰਾ ਕੁਝ ਉਹ ਤੂੰ ਸਾਡੇ ਤੇ ਸਾਨ ਨਾ ਕਰ, ਤੂੰ ਕੀ ਫੀਲ ਕਰ ਰਿਹਾ? ਮੈਨੂੰ ਮਜ਼ਾ ਆ ਰਿਹਾ ਜ਼ਿੰਦਗੀ ਦਾ ਫੀਲ ਹੋ ਰਿਹਾ? ਹੋ ਰਿਹਾ ਸਾਜੀ। ਕੋਈ ਇਹ ਪਾਬੰਦੀ ਨਹੀਂ, ਕੋਈ ਗੱਲਬਾਤ ਨਹੀਂ, ਆਰਾਮ ਨਾਲ ਫਿਰੀ ਜਾ ਰਿਹਾ, ਮਜ਼ੇ ਲਈ ਜਾ ਰਿਹਾ, ਖਾਈ ਪੀ ਜਾ ਰਿਹਾ ਆਈ ਥਿੰਕ ਹੈ। ਆਈ ਥਿੰਕ ਆਹ ਕੰਮ ਨਾ ਕਰ ਕਿਹੜਾ ਅੱਛਾ ਯਾਰ ਜਦੋਂ ਬੰਦੇ ਨੂੰ ਸਕੂਨ ਮਿਲਦਾ ਹੁੰਦਾ ਵਾ ਹਾਂ ਸਹੀ ਹੱਸਣਾ ਕਿ ਜਣਾ ਹੁੰਦਾ ਉੱਥੇ ਜਦੋਂ ਇਹਨੂੰ ਪੁੱਛ ਰਾਤੀ ਇਹਨੂੰ ਮੈਂ ਫਿਲਮ ਵਹਾਈ ਕਿਆ ਸਮਝਦਾ ਜਾ ਤੇਰੀ ਕਸਮੇ ਉੱਚ ਤੇ ਸਹੀ। ਤੇ ਸਾਜੀ ਮੈਂ ਅੱਜ ਤੱਕ ਇਦਾਂ ਦਾ ਸਿਨੇਮੇ 'ਚ ਕਿਸੇ ਨੇ ਮਜ਼ਾ ਨਹੀਂ ਲਿਆ ਹੋਰ ਵੀ ਫਿਲਮਾਂ ਵੇਖੀਆਂ ਇੱਥੇ ਵੀ ਸਾਰੇ ਜਿੱਥੇ ਜਿਹੜੀ ਫਿਲਮ ਚੱਲਦੀ ਹੈ ਜੋ ਸਾਊਂਡ ਅਲਜ਼ਲਟ ਹੋਏ ਹੋਏ ਰਿਜ਼ਲਟ ਆਪੀ ਲੱਤ ਵੱਜਦੀ ਸੀ ਵੀ ਇਦਾਂ ਇੰਜ ਹੁੰਦਾ ਸੀ ਬੰਦਾ ਡਗਾ ਇਹ ਮੈਡ ਮੈਕਸ ਦਾ ਹਾਈ ਇਹਨੂੰ ਮੈਂ ਓਏ ਮੈਡ ਮੈਕਸ ਦੇ ਵਿੱਚ ਇੱਕ ਜੰਗ ਦੇ ਵਿੱਚ ਕੋ ਢਾੜੀ ਆਪਣੀ ਪੂਰੀ ਟਰਾਲੀ ਸਪੀਕਰਾਂ ਨਾਲ ਭਰ ਕੇ ਨਹੀਂ ਜਾ ਰਿਹਾ। ਬਾਤ ਬੜੋ ਲੋਗੋਂ ਕੀ ਤਨਖਾਹ ਮਿਲੀ ਰਸਤੇ 'ਚ ਡਾਕੂ ਮਿਲ ਗਏ ਤੇ ਤਨਖਾਹ ਬੁੱਲਾ ਪਿੱਛੇ ਲਗੋਈ ਅੱਛਾ ਯਾਰ ਇਹ ਨਸਵਾਰ ਕਿੱਥੇ ਰੱਖਦਾ ਔਰ ਕਿੰਨੀ ਰੱਖਦਾ ਹੈ? ਸਾਜੀ ਮੈਂ ਲਾਈਕ ਹੀ ਨਹੀਂ ਕਰਦਾ ਮੈਂ ਅੱਛੇ ਖਾਣੇ ਯੂਜ਼ ਕਰਦਾ ਸਵਾਰ ਬੇਲ ਚ ਨਾ ਰੱਖਣਾ ਨਹੀਂ ਕਰਕੇ ਨਹੀਂ ਨਹੀਂ ਉਹ ਜਿਹੜੀ ਕ੍ਰੇਨ ਨਹੀਂ ਹੁੰਦੀ, ਕ੍ਰੇਨ ਨਸਵਾਰ ਭਰ ਕੇ ਉੱਤੇ ਜਾਂਦੀ ਹੈ, ਤੈਨੂੰ ਕਹਿੰਦਾ ਆਉਂਦੇ ਆ ਰਹਾ ਬੈਕ ਤੇ ਇੱਕ ਵੱਡਾ ਭਰਾ ਇਹਦਾ ਛੱਤ ਤੇ ਜਾ ਕੇ ਦਾਬੜਾ ਭਰ ਕੇ ਇਹਦੇ ਬੁੱਲਾਂ ਸੁੱਟ ਦਿੰਦੇ ਨਸਵਾਰ ਦੀ ਮੈਂ ਸਾਜੀ ਚਾਕਲੇਟ ਲਾਈਕ ਕਰਦਾ ਕੀ ਕਰਦਾ? ਚਾਕਲੇਟ ਡੈਰੀ ਮਿਲਕ ਕੰਪਨੀ ਡੈਰੀ ਮਿਲਕ ਨਸਵਾਰ ਸਿੱਟੀ ਵਾਲੇ ਇਹ ਇਨਸਲਟ ਤਾਂ ਨਹੀਂ ਕਰ ਨਾ 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 ਇਹ ਇਹਨਾਂ ਦਾ ਇੱਕ ਭੰਡ ਟੈਪ ਨਹੀਂ, ਰਿਹਾ ਜੋਕਰ ਟੈਪ। ਚੋਰੀ ਸਾਹਿਬ ਜੋਕਰ ਟੈਪ ਇਹਨਾਂ ਦਾ ਇਹੀ ਕੰਮ ਆ। ਮਰੋ ਵੀ ਦੱਸ ਇਹਨਾਂ ਦੀ ਟੈਨਸ਼ਨ ਨਹੀਂ ਲੈਣੀ, ਨਹੀਂ ਮੈਂ ਲੜੀ ਇਹ ਨਹੀਂ ਕਰੋਂਦੇ ਹੀ ਇਸ ਕੰਮ ਨੇ। ਅੱਛਾ ਜੀ। ਜੋ ਚੁਕਤਾ ਕੀਤੀਆਂ, ਪੈਸੇ ਲੈ ਘਰ ਚਲੇ ਗਏ, ਸੌਂਗੇ। ਅਸੀਂ ਆਰਟਿਸਟ ਆ। ਆਹ, ਉਹ ਕਦੀ ਓਏ ਓਏ ਨਾ ਓਏ ਭਾਈ ਉਹ ਹੱਦੋਂ ਅੱਛਾ ਰੱਜ ਪੁੱਜ ਕੇ ਜਦੋਂ ਖੱਚਰ ਦਾਣਾ ਖਾ ਲੈਣਾ ਸਾਜੀ ਉਹ ਇਦਾਂ ਨਾਲ ਅੱਜ ਖਾਈ ਤਰਾ ਕੀ ਇਹਨੇ ਕਿਤੇ ਵਿਆਹ ਸ਼ਾਦੀ ਤੇ ਜਾਣਾ ਹੋਵੇ ਨਾ ਆਪਣੇ ਨਿਆਣੇ ਛੇਤਰ ਦੇ ਹੱਥ ਪਾ ਕੇ ਬਾਹਰ ਕੱਢਦਾ ਪਹਿਲੇ ਇਹ ਤਾਂ ਇੱਥੇ ਕੀ ਯਾਰ ਇਹ ਗੱਲਾਂ ਗੱਲ ਕਰ ਸਿਆਣਾ ਬਣਾ ਬੱਚੇ ਤੇਰੇ ਜਵਾਨ ਹੁੰਦੇ ਅੱਛਾ ਇਸ ਗੱਲ ਨੂੰ ਮੈਂ ਵੀ ਇੱਕ ਵਾਰੀ ਤਾਂ ਸਮਝ ਨਹੀਂ ਪਾਇਆ ਬੱਚੇ ਤੇਰੇ ਦੇਖ ਅਸੀਂ ਯਾਰ ਗੱਲ ਅੱਲਾਹ ਦੇ ਬੰਦੇ ਤੇਰੇ ਬੱਚੇ ਜਵਾਨ ਹੁੰਦੇ ਆ ਉਹਨਾਂ ਨੂੰ ਤੂੰ ਮਤਲਬ ਉਹ ਤੈਨੂੰ ਵੇਖਣ ਨੂੰ ਕਹੀ ਯਾਰ ਸਾਡਾ ਯਾਰ ਲੌਜੀਕਲੀ ਇਹ ਚਮਚੀ ਵਾਲੇ ਨੂੰ ਨਾਲੋਂ ਵੀ ਨਾ ਕਿਤੇ ਨਹੀਂ ਉਹਦੀ ਗੱਲ ਸਹੀ ਆ ਕਿ ਸੁੱਤੇ ਪਏ ਮੂੰਹ ਥੱਲੇ ਹੋਇਆ ਨਾ ਤਾਂ ਅੰਦਰ ਪਲਾਸਟਿਕ ਨੂੰ ਚਿਪ ਚੁਪ ਪੈ ਜਾਂਦੇ ਇਹ ਬਾਤ ਸਵੇਰ ਉੱਠ ਕੇ ਅੰਦਰੋਂ ਬਾਹਰ ਅੱਛਾ ਟੈਂਟ ਬਾਹਰ ਕੱਢਿਆ ਜਿਵੇਂ ਲੋਟੇ ਦੇ ਅੰਦਰ ਨਹੀਂ ਹੱਥ ਪਾ ਕੇ ਚਿਪ ਕੱਢੀ ਦਾ ਜਾਂ ਪਲਾਸਟਿਕ ਦੇ ਬਰਤਨ ਦੇ ਦੱਸ ਓਏ ਯਾਰ ਤੂੰ ਮਸਤ ਹੋ ਕੀ ਹੈ ਯਾਰ ਯਾਰ ਗੱਲ ਕਿ ਨਹੀਂ ਹੋਣੀ ਮਾਲਕ ਗੱਲ ਕਰਨ ਡਿਆ ਮਿੱਠੇ ਤਾਂ ਸਾਖ ਟਵਾ ਬੈਠੇਗਾ ਪੈਂਚਰ ਟਾਇਰ ਕਿੰਨੀ ਦੇਰ ਖਲੋਤਾ ਰਵੇ ਨਾ ਇਹੋ ਜਿਹਾ ਹੋ ਜਾਂਦਾ ਯਾਰ ਨਹੀਂ ਯਾਰ ਉਹਦੇ ਮੂੰਹ ਤੇ ਨਾ ਤਾਂ ਗੱਲਾਂ ਕਰੋ ਜਿਹੜੀਆਂ ਘਰ ਬੰਦ ਦੇ ਪਿੰਜਰੇ ਕੋ 5 ਮਿੰਟ ਖਲੋਵਣਾ ਇਤਨਾ ਬੰਦ ਸਿਰ ਗੇੜਾ ਕੱਢ ਕੇ ਜਾਂਦਾ ਹੁੰਦਾ ਉਹ ਜਾ ਕੇ ਦਵੜ ਇਨਸਲਟ ਲੱਗ ਬੱਚੇ ਜਵਾਨ ਹੋ ਗਏ ਯਾਰ ਉਹ ਭਾਜੀ ਹੁਣ ਬੱਚੇ ਦੇ ਓ ਯਾਰ ਬੱਚੇ ਨੂੰ ਮਿੱਠੇ ਤੂੰ ਕਿਉਂ ਮੈਨੂੰ ਵੀ ਮੈਨੂੰ ਕਿਤੇ ਆਉਣੀ ਤੇਰੀ ਮੈਂ ਕੱਲ ਨੂੰ ਬਲਕੇ ਕਹੂੰਗਾ ਜੇ ਸਤਾਰੀ ਗੁੱਸਾ ਕਿਤੇ ਜਵਾਨ ਨਾ ਹੋਇਆ ਹੋਵੇ ਯਾਰ ਬੱਚਿਆਂ ਨੂੰ ਜਵਾਨ ਹੋਣ ਦੇ ਯਾਰ ਤੂੰ ਬੱਚਾ ਨਾ ਕਰ ਦੇਖ ਯਾਰ ਹੁਣ अगर ਸਾਡੇ ਬੱਚੇ मेरा बच्चे देखते हो कहेंगे अच्छा पापा ने मजाक किया है लेकिन पापा ने बीच में एक अच्छी बात सीरियस बात भी की है पापा ने भी किया है फरीद भी गल करता अच्छा पापा ने एक बात की है फरीद ने उनको डिनाई किया फरीद ने आगे से पूरी लत फसाई है हाँ तू सिर्फ भंड पुना कर तेरे बच्चे तो कहेंगे पापा वो तो अच्छी बीच बीच में अच्छी बातें भी करते हैं देश अच्छा आप क्यों नहीं करते ਅੱਛਾ ਦੇਖੋ ਮੇਰੀ ਗੱਲ ਸੁਣੋ ਹੁਣ ਹਾਂ ਕਲਮ ਲਾ ਕੇ ਫਰੀਕੀ ਤੇ ਦੇਖੋ ਆ ਕਲਮ ਲਾ ਕੇ ਅਸੀਂ ਬੈਠੇ ਇਸ ਕਲਮ ਦੀ ਮਾਰ ਮਾਰਨੀ ਸਾਰੇ ਤੇ ਅਸੀਂ ਅੱਛੀਆਂ ਗੱਲਾਂ ਨਹੀਂ ਕਰਨ ਦੱਸੋ ਸਾਡੇ ਕੋਲ ਪੁੱਛੋ ਕੀ ਕਰਾਉਣਾ ਕਲਮ ਕਿਹਦੀ ਲਾਈ ਜੀ ਇੱਕ ਮਿੰਟ ਦਿਖਾਈ ਯਾਰ ਤੂੰ ਲਿਖਾਉਣਾ ਯਾਰ ਇੱਕ ਮਿੰਟ ਦਿਖਾਈ ਤੇ ਸੀ ਉਸਤਾਦ ਜੀ ਕਲਮ ਵੇਖੋ ਮੇਰੇ ਆਪ ਇਹ ਕਲਮ ਦਾ ਸਰ ਕਲਮ ਹੋਇਆ कलम कितने है ਵਾਹ ਉਹ ਮਸ਼ਾਇਰਾ ਲਿਖਣ ਡਿਆ ਸੀ ਉੱਥੇ ਕਿਤੇ ਤਾਂ ਇਹਦੇ ਚ ਸਿੱਕਾ ਪਵਾਓ ਅੱਛਾ ਕਲਮ ਢਿੱਡੋਂ ਲਾ ਗਿਆ ਦੀਪ ਚਾਲ ਦਾ ਸਾਲਾ ਬੜੇ
ਨਹੀਂ ਮਿੱਠਾ ਜੀ ਤੁਸੀਂ ਉਸ ਹਿਸਾਬ ਨਾਲ ਕੈਲੀਬਰ ਆਪਣਾ ਵੇਖੋ ਬਾਕੀ ਇੱਕ ਆਹੋ ਤੇ ਜੀ ਗੱਲ ਨਾ ਵਧਾਇਆ ਕਰੋ ਗੱਲ ਪੂਰੀ ਹੋਵੇ ਕੈਬ ਤੂੰ ਗੱਲ ਪੂਰੀ ਤੇ ਹੁੰਦੀ ਆ ਯਾਰ ਉਹਨਾਂ ਦੇ ਨਾਲ ਆ ਕਿਤੇ ਹਾਸਾ ਤਾਂ ਮੁੱਕਣ ਡਿਆ ਬਸ ਸਬਰ ਕਰ ਜਾ ਘੰਟੇ ਦਾ ਸ਼ੋਅ ਆ ਕਹਿੰਦੇ ਹਰੇ ਜੇ ਤੂੰ ਸੂਟ ਪਾ ਕੇ ਆ ਗਿਆ ਨਾ, ਤੂੰ ਤਾਂ ਨਾ। ਸਾਰੀ ਜ਼ਿੰਦਗੀ ਆਪਣੇ ਬੱਚੇ ਨੇ ਨਾ ਫੁੱਲਾਂ ਨੂੰ ਭਗਾਨਾ ਹੀ ਫਲਾ ਕੇ ਦੇ ਸਕਦਾ ਅੰਤਰ ਨੂੰ ਬੋਲੂਗਾ भाई उसने क्यों पकाना फुलाना है हैं? वो फुला फुलाया ले लेगा, बच्चों को मशीन ले देगा और पकाने गरीबों के बच्चे खेलते हैं, हम उन्हें खिलौने लेके देंगे। ਇਹਦਾ ਵੇਖ ਮੂੰਹ ਵੇਖ हाँ, 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 रूम में पकाने फलाने हाँ, हाँ, दर फिटे मैं नहीं देखना मैनू हरारत ही बहुत बुरी सी आ रही थी। ਤੂੰ ਕਰਕੇ ਤੁਸੀਂ ਨਵੇਂ ਮਾਲਾ ਵੇਖ ਨਹੀਂ, ਲਓ ਮੈਂ ਨਹੀਂ ਵੇਖਣਾ। ਇਹਦੇ ਤੱਕ 2 ਸੀਨ मैं नहीं देखना मैनू ਜਿਹੜੀ ਹਰਾਰਤ ਹੋ ਰਹੀ ਸੀ ਨਾ ਮੈਨੂੰ ਉਹ ਹੀ ਕਾਫੀ ਪ੍ਰੀਤ ਮੈਂ ਇਹਦੇ ਵੱਲ ਦੇਖਦਾ ਮੈਨੂੰ ਡਾਕਖਾਨੇ ਦੀ ਲੰਮੀ ਮੋਠ ਵਾਲੀ ਮੋਰ ਯਾਦ ਆਈ आप भी वहां चले जाए ये भी अपने पास बिठाए इनको भी ਯਾਰ ਦੁਲਹਾ ਦੁਲਹਨ ਦੀ ਐਂਟਰੀ ਹੋਣੀ ਹੋਵੇ ਨਾ ਤੇ ਇਦਾਂ ਦਾ ਪਤਾ ਭਾਜੀ ਉਹ ਬੁਲਬੁਲ ਵਾਲੀ ਮਸ਼ੀਨ ਚਲਾਉਣਾ ਤਾਂ ਯਾਰ ਚਲਾ ਲੈਂਦੇ ਆਪਾਂ भाई हम क्यों बुलबुले भी मशीन चलाए? रूम में बुलबुले पेंडू लोग गरीब लोग बुलबुले फलाना चमची वही बात करेंगे। ਇਹੋ ਜਿਹਾ ਨਹੀਂ, ਬੰਦਾ ਨਾ ਵਿਆਹ ਸ਼ਾਦੀ ਚ ਕਹਿੰਦਾ ਓਏ तेनू ਦੇਖ कोई पूछ रहे हो फिर भी ਮੈਂ ਵੈਸੇ ਨਾਲੇਜ ਲਈ अच्छा ਦੱਸ चलो ਰਿਹਾ बताओ ਇਹੋ ਜਿਹਾ ਬੰਦਾ ਵਿਆਹ ਤੇ ਕਹਿੰਦਾ ਓਏ ਦੇਖ ਥੱਲੇ ਇੱਟ ਦੇ ਕੇ ਐ ਰੁੱਖ ਕਰ ਲੋ ਜ਼ਰਾ ਐ ਹੁੰਦਾ ਵਾ ਵੱਡੀ ਪਰਾਤ ਨਹੀਂ ਵੱਡੀ ਪਰਾਤ ਬੋਲਦੀ ਐਸ ਸਾਈਡ ਤੇ ਫਸੀ ਹੁੰਦੀ ਬਸ ਇਦਾਂ ਰੋਟੀ ਖਾਂਦਾ ਤੋਬਾ आवाज आ रही है ਆ ਰਹੀ यार छोड़ दो इनकी बातों को क्यों गुस्सा ये ये इसी दो ये शादी भूल गए नहीं हाँ जी ਤੂੰ ਹੋਰ ਹੀ ਐਸਾ ਕੀਤਾ ਉਹ ਭੁੱਲ ਗਏ मैं क्या पता है ये लोग ये घर से ये तो खास तौर पे तेरे बच्चे जवान होंगे बगैर तो कुछ ख्याल करना चाहिए ਨਾ ਜੀ ਕੱਲ ਤੋਂ ਉਹਨਾਂ ਲਾਖ ਲਾ ਕੇ ਆਉਂਗਾ ਜਵਾਨ ਨਹੀਂ लाग ਤੂੰ लागेंगे ਐਸੀ ਇੱਥੇ ਗੱਲ ਕਰ ਤੇਰਾ ਬੱਚਾ ਵੇਖੇ ਤੇਰੇ ਸਹੁਰੇ ਵੇਖਣ ਸਾਡੀ ਭੈਣ ਵੇਖੇ ਮਾਂ ਵੇਖੋ ਕਵੇ ਮੇਰਾ ਬੱਚਾ ਐਡਾ ਅਕਲਮੰਦ ਪੰਜ ਨਹੀਂ ਹੈ ਮੂੰਹ ਚ ਚੱਕਾ ਪਾ ਨਹੀਂ ਹੈ ਪਿੱਕੀ ਨਹੀਂ ਪਈ ਹੈ ਰਾਛੀ ਨਹੀਂ ਹੈ ਚੋਚੇ ਫਲੂਟੇ ਦੇ ਤੇ ਤੁਹਾਨੂੰ ਪਤਾ ਹੀ ਨਹੀਂ ਸਾਜੀ ਤੇਰੇ ਵਾਈਟ ਸੈਲ ਘੱਟ ਆ ਸਮਝ ਲੱਗਣ ਡਈ ਅੱਛਾ ਵਿਆਹ ਸ਼ਾਦੀ ਤੇ ਕੋਈ ਖੁਸਰਾ ਘੱਟ ਹੋਵੇ ਨਾ ਤੇ ਉਹ ਸਾਰੇ ਕਹਿੰਦੇ ਦੇਖਣ ਕੀ ਲੱਗੀ ਤੇ ਲਓ ਇਦਾਂ ਦੇ ਬੇਵਕੂਫ ਬੰਦੇ ਹੁੰਦੇ ਮਹਿੰਦੀ ਦੇ ਵਿੱਚ ਚੱਲਿਆ ਨਾਰੇ ਤੇ ਲੁਕਾਉਣਗੇ ਨਹੀਂ ਯਾਰ ਇਹ ਹੁਣ ਤੇਰਾ ਮੁੰਡਾ ਵੇਖਦਾ ਹੋਵੇ ਮੈਂ ਇੱਥੇ ਆਪਣੇ ਦੋਸਤਾਂ ਦੇ ਨਾਲ ਬੈਠਾ ਇੱਕ ਮਿੰਟ ਠਹਿਰ ਜਾ ਇੱਕ ਮਿੰਟ ਠਹਿਰ ਜਾ ਓਏ ਚੁੱਪ ਬੱਚਾ ਭਾਈ ਕਦੋਂ ਇਹ ਨਹੀਂ ਬਸ ਓਏ ਯਾਰ ਇੱਕ ਮਿੰਟ ਆ ਜਾ ਇਹ ਹੁਣ ਗੱਲ ਇਹਦਾ ਮੁੰਡਾ माशाल्लाह अपने दोस्तों ने बैठा हुआ कभी मैं आपको अपने पापा का वीडियो दिखाता हूँ अगो पापा कमीज चुक कि शर्मिंदा होएगा यार अपने दोस्तों च ਸਹੀ ਗੱਲ ये चीटिंग है ਬਾਤ ਸੋਚਣੀ ਕੀ ਹੈ ਝੋਲੀ ਚੁੱਕਣ ਨਹੀਂ ਆਏ ਥੇ ਅੱਲਾ ਦੇ ਬੰਦੇ ਮਿੱਠੇ ਕੀ ਹੋ ਗਿਆ ਤੈਨੂੰ ਅੰਮੀ ਜੀ ਆਉਣ ਨੂੰ ਪਰੇ ਕਰ ਲਓ ਬਸ ਨਹੀਂ ਦੇਖਦਾ ਆਨ ਨੂੰ ਕਰ ਲੋ ਉਹਨਾਂ ਨੂੰ ਆਹੋ ਨਹੀਂ ਦੇਖਦਾ ਅੱਲਾ ਕਰਕੇ ਓਏ ਆਓ ਓਏ ਆਓ ਉਹ ਬੋਲ ਤਿੰਨ ਤੇ ਹੋ ਗਈ ਐ ਉਹ ਐਲਾ ਤਿਤਲੀ ਉੜੀ ਜਾਣ ਡਈ ਕਹਿੰਦਾ ਬੁੱਲ ਤਿੰਨ ਤੇ ਹੋ ਗਏ ਆਹ ਬੋਲੀ ਪਰਵਾਹ ਪਾਉਣ ਦੇ ਵਿੱਚ ਲੇਕਿਨ ਇਹਨਾਂ ਗੱਲਾਂ ਤੋਂ ਮਿੱਠੇ ਨੂੰ ਮੈਂ ਕਈ ਵਾਰੀ ਰੋਕਿਆ ਮੈਂ ਬੱਚੇ ਵਾਲੇ ਬੰਦੇ ਨੂੰ ਇਹ ਗੱਲਾਂ ਦੀ ਜ਼ੇਬ ਨਹੀਂ ਦਿੰਦੀ ਉਹ ਗੱਲ ਕਰ ਜਿਹਦੇ ਚ ਚਲੋ ਹਾਸਾ ਵੀ ਆਵੇ ਲੇਕਿਨ ਵੱਡੀ ਗੱਲ ਹੋਵੇ इसका बनता ही नहीं यार बात तो ये है। हाँ ये बात अच्छी की है देखो आप फरीद साहब भी तो बैठे हैं फरीद हाँ साहब वो कोई करने बात हाँ ऐसी ਇਦਾਂ ਦੇ ਬੰਦੇ ਫੈਸਲਾ ਪਾਉਂਦੇ ਯੂਕੇ ਸਿਰਫ ਇਹ ਕਰਨ ਜਾਂਦੇ ਮੈਂ ਭਾਈ ਫੁੱਫੋ ਦੇ ਕਾਤਲ ਲੱਭਣਾ ਤੂੰ ਮਾਮਾ ਇੱਥੇ ਰਹਿ ਲੈ ਅੱਛਾ ਠਹਿਰ ਜਾ ਪੁੱਪੋ ਦੇ ਕਾਤਲ ਇਥੋਂ ਕਤਲ ਕਰਕੇ ਯੂਕੇ ਚਲੇ ਗਏ ਯੂਕੇ ਚਲੇ दस ਉਹ ਤੇ की ਹੁਣ ਲੱਭਣ ਗਿਆ ਹਾਂਜੀ बुरी बात है जी ਯਾਰ ਇੱਧਰ ਤੂੰ ਆ ਜਾ ਤਾਂ ਸੌਰੀ ਯਾਰ ਕੋਈ ਗੱਲ ਨਹੀਂ ਤੈਨੂੰ ਨਮੋਸ਼ੀ ਨਹੀਂ ਹੋ ਰਹੀ ਉਹ ਕਟਿਆਈ ਹੋਣੀ ਮੁਸਾ ਮੇਰੇ ਸਾਹਮਣੇ ਹੋਣ ਡਈ ਆ ਇਦਾਂ ਦੇ ਬੰਦੇ ਨੂੰ ਪੀਰ ਕਹਿਣ ਨੂੰ ਚੱਲ ਜਾ ਸਾਨੂੰ ਭੁੱਖ ਪਾਤੀ ਆ ਉਹ ਸਾਨੂੰ ਗਾਇਬ ਨਾ ਕਰਦੀ ਕੀ ਪੜੀ ਆ ਲਿਆ ਵਾ ਆਪਾਂ ਗੈਪ ਹੋ ਕੇ ਬੈਠੇ ਆ ਟੈਨਸ਼ਨ ਨਾ ਲੈ ਉਹ है कम ਇਦਾਂ ਦੇ ਬੰਦੇ ਨਾਲ ਜੇ ਦੇਖੋ ਬੈਂਕ ਕਾੜੀ ਕਰ ਸਾਰੇ ਜਣਾ ਦੱਸੋ ਸੁਣਾਓ ਕੀ ਕਰਨਾ ਯਾਰ ਚੜੇ ਕਾਲਾ ਸਸਤੇ ਹੋਏ ਰੇਟ ਟਿਕੇ दसो साजी बच्चे ਤੇਰਾ की तो ਬੱਚੇ ਕੱਲ ਨੂੰ ਜਵਾਨ ਹੋਣੇ ਨੇ ਯਾਰ ਫਿੱਕੀ ਦੀ ਕਰਨਾ ਪੱਕੀ ਦੇ ਬੱਚੇ ਮਰ ਗਏ ਓਏ
ਨਹੀਂ ਉਸਤਾਦ ਜੀ ਗੜਗੀਲਾ ਸਾਹਿਬ ਨਾ ਗੜਗੀਲਾ ਸਾਹਿਬ ਨਜ਼ਾਕਤ ਅਲੀ ਸਾਹਿਬ ਦੀ ਮਿਮਿਕਰੀ ਬਹੁਤ ਅੱਛੀ ਕਰਦੇ ਆ। ਹਾਂ ਸਾਰਿਆਂ ਦੀ ਬੜੀ ਅੱਛੀ ਕਰ ਵਿੱਚ ਗੜਗੀਲਾ ਇੱਕ ਮਲਟੀਨੈਸ਼ਨਲ ਮਲਟੀ ਟੈਲੈਂਟ जी कुछ कह रहे थे आप उस्ताद जी? ਉਸਤਾਦ ਜੀ ਮੁਸਤਫਾ ਕੁਰੈਸ਼ੀ ਸਾਹਿਬ ਦੀ ਆਏ ਆਏ ਬੜੀ ਕਮਾਲ ਮਿਮਿਕਰੀ ਕਰਦੇ ਨਹੀਂ ਮੁਸਤਫਾ ਕੁਰੈਸ਼ੀ ਸਾਹਿਬ ਦੀ ਕਿਦੋਂ ਕਰ ਕਰਦੇ ਨੇ। ਨਹੀਂ ਸਭ ਤੋਂ ਅੱਛੀ ਕਰਦੇ ਆ ਗੁਲਸ਼ਨ ਗੁਰੂ ਸਾਹਿਬ ਵੀ ਜਿਹੜੇ ਆਹੋ गुरुरू साहब गुलशन गुरुरू साहब ਗੁਰੂਰੂ ਉਹ ਕਰਕੇ ਤਾਂ ਨਹੀਂ ਉਹ ਕਿਸੇ ਦੀ ਨਹੀਂ ਕਰਦਾ ਮੈਂ ਕਿ ਛੋਟੀ ਤੇ ਫੇਰ ਕਰਨੀ ਹੈ ਲਗਾ ਕੇ ਹਾਂ ਹੁਣ ਆਪ ਕੀ ਲਾਗੇ ਆ ਗਈ ਵੀ ਵੱਡੀ ਜੀ ਫਰੀਦ ਖਾਨ ਬਿਲਕੁਲ ਉਸਤਾਦ। ਮੈਂ ਸੋਚ ਰਿਹਾ ਕਿ ਜਿਹੜਾ ਇੱਕ ਵਾਰੀ ਅੱਜ ਤੋਂ ਕੋਈ 10 12 13 ਸਾਲ ਪਹਿਲੇ ਮੈਂ ਸਮਾਂ ਟੀਵੀ ਤੇ ਇੱਕ ਮੇਰਾ ਡਬਿੰਗ ਵਾਲਾ ਚੱਲਿਆ ਸੀ ਬੱਕਰਿਆਂ ਵਾਲਾ ਕਲਿੱਪ जी ਦੇਖਿਆ ਛੋਟੇ ਜ਼ਮਾਨੇ ਔਰ ਉਹ ਕਿੰਨੇ ਸਾਲ ਚੱਲਦਾ ਰਿਹਾ ਫਿਰ ਉਹ ਬੜਾ ਕੋਈ ਨਵੀਂ ਆਈਟਮ ਛੱਡੀ ਉਦਾਂ ਦੀ ਹਾਂ ਬੱਕਰਿਆਂ ਤੇ ਨਵੀਂ ਆਈਟਮ ਨਾ ਛੱਡੀ ਤੇ ਉਹ ਹੀ ਫੇਰ ਵਾਇਰਲ ਹੋ ਜਾਣਾ। ਹਾਂ ਉਹ ਹਰ ਦਫਾ ਇਦਾਂ ਹੁੰਦਾ। ਨਹੀਂ ਕੋਈ ਨਵੀਂ ਛੱਡਦੇ ਆਈਟਮ ਉਸਤਾਦ ਜੀ ਤੁਸੀਂ ਸ਼ੇਰਾਂ ਦੇ ਬਣਾਓ, ਸ਼ੇਰਾਂ ਦੇ ਕੋਲ ਖਲੋ ਕੇ ਕਰੋ ਡੱਬੀ। शेर तो ਵੱਡੀ पास ਦੀ ਗੱਲ है ਹੋ ना। ਰਹੀ ਆ। ਉਹ ਯਾਰ ਵੱਡੀ ਤੇ ਡੱਬਿੰਗ ਕਰਨੀ ਨਾ, ਸ਼ੇਰ ਦੋਵੇਂ ਖਿਲਾਰ ਕੇ ਨਾ ਉਸਤਾਦ ਜੀ ਤੁਸੀਂ ਉਹਨਾਂ ਦੇ ਕੋਲ ਉਹ ਜਿੱਦਾਂ ਨਹੀਂ ਉਹਦਾ ਵੱਡੀ ਤੇ ਕੀ ਤਲਕ ਆ? ਤੇ ਤੁਸੀਂ ਹੁਣ ਕੋਈ ਨਵੀਂ ਚੀਜ਼ ਨਹੀਂ ਕਰਨੀ। ਤੇਰੇ ਬੱਚੇ ਦੇਖਣਗੇ ਸ਼ੋਅ ਤੇ ਕੀ ਕਰਨਗੇ ਏਡਾ ਸਵਾਲ ਫੇਰ ਕੀਤਾ। अच्छा तेरा मुंडा बड़ा होकर देखो कहेगा यार मेरे पापा एड्डे जाल जी अंकल कंटेंट कोई बात कर रहे हैं ये बीच में ਤਾਂ ਕੋਈ ਗੱਲ ਨਹੀਂ, ਇਹ ਚੱਲਦਾ ਹੋਇਆ ਨਹੀਂ, ਥੋੜਾ ਬਹੁਤ ਤਾਂ ਚੱਲ ਜਾਂਦਾ। नहीं नहीं इतना जाहलपन नहीं होना चाहिए ना। ਜੀ ਜੀ ਐਡਵੋਕੇਟ ਸਾਹਿਬ अच्छा ऐसे ऐसे भी शेरां दी ਵੱਡੀ ਡੱਬਿੰਗ ਮੈਂ ਕਿਹਾ ਨਵੀਂ ਓਏ ਚੀਜ਼ ਉਹ ਵੱਡੀ ਤੇ ਨਹੀਂ ਉਹ ਤੇ ਕਿਤੇ ਵੀ ਕਰ ਲਾ ਤੂੰ ਹਾਂਜੀ ਉਹ ਤੇ ਦੋ ਇਦਾਂ ਦੇ ਦਰਮਿਆਨ ਚ ਕਰ ਲਾ ਉਠਾਂ ਦੀ ਗੱਲ ਹਾਂ ਊਂਠਾਂ ਦੀ ਕਰ ਸਕਦੇ ਅੱਛਾ ਜੀ। शादी भी होती है। ਅੱਛਾ ਦੂਸਰੀ ਗੱਲ ਇਹ ਆ ਵੀ ਸ਼ੇਰਾਂ ਦੀ ਕਿਦਾਂ ਡਬਿੰਗ ਕਰਨੀ ਆ? ਸ਼ੇਰਾਂ ਦੀ ਅੰਦਰ ਜਾ ਕੇ ਪਿੰਜਰੇ 'ਚ ਹਾਂ ਦੋਵੇਂ ਖੜੇ ਹੋਣ ਉਧਰੋਂ ਬੱਚੇ ਨੂੰ ਕਹਿਣਾ ਕੈਮਰਾ ਲੈ ਕੇ ਤੁਸੀਂ ਸ਼ੋਭਾ ਦਾ ਤੂੰ ਆਪਣੀ ਗੱਡੀ ਜਾਓ ਤੇ ਸ਼ੇਰ ਉਧਰੋਂ ਆਪਸ ਚ ਗੱਲਾਂ ਕਰੀ ਜਾਣਗੇ ਬਸ। ਲਾਈਫ ਸੀ ਇਸ ਵਾਰੀ ਬੱਕਰੇ ਦਾ ਤੇ ਦੁੰਬੇ ਦਾ ਕੰਬੀਨੇਸ਼ਨ ਰਿਕਾਰਡ ਕਰਿਓ ਹਾਂ ਉਹ ਕਵੇ ਯਾਰ ਤੇਰੇ ਫਿਰ ਚੱਕੀ ਕਿਉਂ ਆ ਉਹ ਕਵੇ ਤੇਰੇ ਫਿਰ ਚੱਕੀ ਕਿਉਂ ਨਹੀਂ ਹੈ ਹਾਂ ਸਹੀ ਗੱਲ ਇਨਫਲੂਐਂਸਰ ਨਹੀਂ ਇੱਕ ਦੁੰਬਾ ਇੱਕ ਛਤਰਾ ਇੱਕ ਬੱਕਰਾ ਇੱਕ ਵੈੜੀ ਇੱਕ ਊਂਟ ਪੰਜੇ ਖੜੇ ਨੇ ਹਾਂ ਇੱਕ ਸ਼ੇਰ ਪਾ ਲੈਂਦੇ ते पंजे खेटन जैसे बड़ के साथ। ਯਾਰ ਇਹ ਸ਼ੇਰ ਦਾ ਵੱਡੀ ਤੇ ਨਹੀਂ ਕੋ ਤੱਲਕ ਅੱਲਾ ਦੇ ਬੰਦੇ ਯਾਰ ਮੈਂ ਕਹਿੰਦਾ ਤੁਸੀਂ ਡੱਬਿੰਗ ਕਰਨੀ ਹੈ ਕੁਝ ਵੱਡੀ ਚੀਜ਼ ਤੇ ਕਰੋ ਨਾ। ਆ ਬੱਕਰੀਆਂ ਤੇ ਊਂਟਾਂ ਤੇ ਸਾਰਾ ਕੁਝ ਹੋ ਗਿਆ, ਸ਼ੇਰ ਖਿਲਾਰੋ ਸਾਹਮਣੇ किथे? ਲਾਈਵ ਲਾਈਵ ਖਿਲਾਰ ਕੇ ਕਰਨ ਨਾ। ਇਹ ਨਵੀਂ ਚੀਜ਼ ਹੋਏਗੀ। ਨਵੀਂ ਚੀਜ਼ ਇਹ ਨਹੀਂ ਹੁੰਦੀ ਕਿ ਤੁਸੀਂ ਉਹੀ ਬੱਕਰੀਆਂ ਤੇ ਕੁਕੜੀਆਂ ਤੇ ਘੋੜਿਆਂ ਤੇ ਖੋਤੇ ਸਾਰੀ ਕਰ ਲਈ ਤੁਸੀਂ। ਖਿਲਾਰੋ ਉੱਥੇ ਸ਼ੇਰ। ਇਧਰੋਂ ਲਗਾਰਾ ਲੱਥਾ ਹੋਵੇ ਤੁਹਾਡਾ ਨਵਾਂ ਤੇ ਫਿਰ ਇੰਜ ਕੁਝ ਵੀ ਨਹੀਂ ਹੈ ਫਰੀਦ ਸਾਹਿਬ, ਸਭ ਕੁਝ ਹੀ ਹੋਇਆ ਪਹਿਲੇ। ਚਲੋ ਨਾ ਨਵਾਂ ਤੇ ਸਾਰਾ ਕੁਝ ਵੀ ਨਹੀਂ ਆ। ਨਵਾਂ ਤੇ ਤੂੰ ਵੀ ਨਹੀਂ, ਤੇਰੇ ਵਰਗੇ ਕਈ ਚਵਲਾਂ ਪਹਿਲੇ ਵੀ ਵੱਜੀਆਂ ਦੁਨੀਆ ਉਹਨਾਂ ਨੇ ਸ਼ੇਰ ਖਿਲਾਰ ਕੇ ਵੇਚਦੇ ਨਾ। ਸ਼ੇਰ ਤੂੰ ਕਰ ਲਾ, ਤੈਨੂੰ ਵੀ ਆਉਂਦੀ ਆ, ਤੂੰ ਮੋਬਾਈਲ ਤੇ ਕਰ ਲਾ। ਮੈਂ ਕਹ ਤੂੰ ਅੱਗੇ ਜਾ ਕੇ ਬਲਕਿ ਨਾ ਬੋਲੀ ਉਹਦੇ ਬੁੱਲ ਫੜ ਕੇ ਇੰਜਨ ਵੀ ਕਰੀ ਉੱਤੇ ਡੱਬਿੰਗ ਕਰਨੀ ਬਾਅਦ 'ਚ। ਹਾਂ ਦੰਦ ਫੜ ਕੇ ਇੰਜਨ ਵੀ ਹਾਂਜੀ ਆਹੋ ਕਿਆਸੀ ਗੱਲ ਹੈ ਯਾਰ। ਸੀਰੀਅਸ ਤੁਸੀਂ ਵਾਲਾ ਮੁੜ ਕੇ ਤੂੰ ਇੰਜ ਹੋਣਾ ਲੋਕਾਂ ਨੇ ਕਹਿਣਾ ਕੀ ਹੋਇਆ ਭਾਜੀ ਤੂੰ ਸ਼ੇਰ ਨੂੰ ਡੱਬਿੰਗ ਕਰਨੀ ਹੈ। ਉਸਤਾਦ ਜੀ ਨਹੀਂ ਬੱਕਰੀਆਂ ਵਾਲਾ ਤੁਸੀਂ ਤੇ ਕਰੋ। ਮੈਂ ਚਾਰਾਂ ਨੇ ਕਹਿਣਾ ਯਾਰ ਉਹ ਏਸੀ ਹੋਣ ਮੈਂ ਕਿਹਾ ਪੰਜਾਂ ਜਾਨਵਰਾਂ ਦਾ ਸਹੀ ਸਾਰੀ ਪੰਚਾਇਤ ਟਾਈਮ ਲੱਗੀ ਹੋਵੇ ਹਾਂ ਉਹ ਆਪਣਾ ਵਿੱਚ ਕੋਈ ਫੈਸਲਾ ਦੱਸ ਚਲ ਸ਼ੇਰ ਪਿੱਛੇ ਖਿਲਾਰ ਲਓ ਯਾਰ, ਅੱਗੇ ਜਾ ਕੇ ਉਹ ਪਿੱਛੇ ਕਿਤੇ ਡਰਦਾ ਵਾ ਬਦਲ ਪਿੱਛੇ ਯਾਰ ਲੱਗ ਪਿੱਛੇ ਸ਼ੇਰ ਆ। ਸ਼ੇਰ ਬੱਗੇ ਦੂਸਰੇ ਜਾਨਵਰ ਯਾਰ ਜਿਹੜਾ ਜਾਨਵਰ ਵੇਖਦਾ ਤੂੰ ਸ਼ੋਅ ਚ ਲਿਆਈ ਜਾਂਦੇ ਯਾਰ ਤੂੰ ਕੀ ਕਰਨ ਦੇ ਆ ਫਰੀਦ? ਯਾਰ ਨਹੀਂ ਉਹ ਤੇ ਸ਼ੇਰ ਵੀ ਲਿਆਣ ਲੱਗਾ ਹੁਣ। ਬਹਰਾਲ ਭਾਜੀ ਇਹ ਆ आज ये मैंने इंसल्ट जी ਓਏ फील। ਯਾਰ ਤੂੰ ਕਾਤੋਂ ਕਰਨੇ ਆ? भैया आपको नहीं कहा डॉक्टर साहब, ਛੱਡ ਦੇ ਤੂੰ। सूफी तबस्सुम साहब आपको नहीं कहा मैंने? चलें शुक्रिया जी उस्ताद जी। ਜੇ ਤੁਸੀਂ ਡੱਬਿੰਗ ਦਾ ਸਾਜੀ ਇਸ ਵਾਰੀ ਕਰਨਾ ਫਿਰ ਪ੍ਰੋਪਰ ਇੱਕ ਨਾ ਛੋਟਾ ਜਿਹਾ ਉਹ ਕਰੋ, ਇੱਕ 15-20 ਮਿੰਟ ਦਾ ਕਲਿੱਪ। ਲੈ ਮਾਫੀ ਨਾ ਮਿੱਠਾ ਜੀ, ਹੁਣ ਕੋਈ ਵੱਡੀ ਫਿਲਮ ਤੋਂ ਬਾਅਦ ਤੁਸੀਂ ਕੁਛ ਨਹੀਂ, ਉਦੋਂ ਤੋਂ ਬੱਟ ਪੱਟੀ ਹੁਣ ਕੀ ਕਰੀਏ, ਸੀਨੇ ਨਾਲ ਲਾ ਕੇ ਛੁਰੀਆਂ ਮਾਰ ਲਈਏ ਮਰਜ਼ੀ ਬੱਟ ਹੁਣ। ਪੱਟੀ ਨਹੀਂ ਹੋਰ ਬੜਾ ਕੁਛ ਆ। ਕਿਹੜਾ? ਖਾਲੀ ਬੱਟ ਪੱਟੀ, ਬੱਟ ਪੱਟੀ ਦੇ ਇੱਕ ਰੈਫਰੈਂਸ ਆ, ਉਸ ਤੋਂ ਬਾਅਦ ਜ਼ਮਾਨੇ ਦੀ ਡਬਿੰਗ ਕਰ ਛੱਡੀ। ਭਾਈਜਾਨ ਦੁਨੀਆ ਤੇ ਇੱਕ ਐਸੇ ਵੀ ਲੋਕ ਹੋਏ ਨੇ ਜਿਨ੍ਹਾਂ ਦਾ ਇੱਕ ਇੱਕ ਗਾਣਾ ਵੱਜਿਆ ਵਾ, ਹਾਲਾ ਕੰਮ ਉਹਨਾਂ ਸਾਰੀ ਜ਼ਿੰਦਗੀ ਨਹੀਂ ਕੀਤਾ। ਮੇਰਾ ਇਹ ਨਹੀਂ, ਮੈਂ ਬਹੁਤ ਕੁਝ ਕੀਤਾ। ਮੇਰੇ ਹਰ ਹਾਲਾਤ ਆ, ਦੇਖ ਜੰਗ ਦਾ ਹਾਲਾਤ ਬਣਿਆ ਕਿ ਮੇਰਾ ਕਲਿੱਪ ਫੇਰ ਵਾਇਰਲ ਹੋ ਗਿਆ। ਉਹੀ ਫਿਰ ਹਾਂ। ਕੀ ਹੋ ਗਿਆ ਤੈਨੂੰ ਹੁਣ ਬੱਟ ਤੇ ਪੱਟੀ ਤੋਂ ਬਾਅਦ ਤੇ ਇਦਾਂ ਹੀ ਹੁਣ ਈਦ ਆਉਣੀ, ਹਰ ਈਦ ਤੇ ਮੇਰਾ ਉਹ ਜਿਹੜਾ ਚੱਲਣ ਲੱਗ ਪੈਂਦਾ। ਮੈਂ ਕੋਈ ਇੱਕ ਕੰਮ ਨਹੀਂ ਕੀਤਾ ਬੇਟੇ, ਤੁਸੀਂ- ਮੈਂ ਤਿੰਨ ਤੋਂ ਤਿੰਨ ਚਾਰ ਕੰਮ ਪਾਏ ਆ। है ਹਾਂ ਮਾਸ਼ਾਅੱਲਾ। ਹਾਂ ਅੱਛਾ ਡਬਿੰਗ, ਗਾਣੇ, ਆ ਜਿਹੜਾ ਆਪਣਾ ਲਾਈਵ, रोड शो, ਹਾਂ सब्ज मंडी, शादियां, गला मंडी। ਹਾਂ ਕਾਉਂਡਾ हाँ 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 ਆਹੋ
ਚਲੋ ਫੇਰ ਵੀ ਸਾਜ ਤੁਸੀਂ ਨਵਾਂ ਕੁਝ ਕਰਨਾ ਉਹਦੇ ਚ ਨਵਾਂ ਕੀ ਕਰਾਂ ਮੈਂ? ਸ਼ੇਰ ਨਾਲ ਵੈਸੇ ਗੱਲਬਾਤ ਕਰ ਲਓ ਬੈਠ ਉਹ ਯਾਰ ਉਸਤਾਦ ਜੀ ਨਵਾਂ ਫਾਂਸੀਆਂ ਵਾਲੇ ਦਾ ਇੰਟਰਵਿਊ ਕਰੋ, ਜਿਹਨੂੰ ਫਾਂਸੀ ਹੋਣ ਲੱਗੀ ਉਹਦੇ ਕੋਲ ਜਾ ਕੇ ਕਿਹਦਾ ਮਹਿਸੂਸ ਹੋ ਰਹੀ ਹੈ ਉਹਨਾਂ ਦਾ ਕਰੋ। ਨਵਾਂ ਕੰਮ ਸਹੀ ਕਰ ਗੱਲ। ਸੀਗੇ ਤੁਸੀਂ ਪਾਉਣਾ ਵਾ ਰੋਲ ਕਰੂਜ਼ ਦਾ ਵੀ ਨਾ ਰੈਸਲਰ, ਉਹਦੇ ਕੋਲ ਬੈਲਟ ਪਾਉਣਾ, ਉਹਨੂੰ ਕੱਛਾ ਪਾਉਣਾ, ਮਾਈਕ ਲੈ ਕੇ ਜਾ ਕੇ ਉਹਦੇ ਕੋਲ ਰੋਡ ਸ਼ੋਅ ਕਰਨਾ ਬੱਕਰੀਆਂ ਦਾ, ਰੋਲ ਕਲੂ ਚੇਂਜ ਹੋ ਜਾਏਗਾ। ਤਾਂ ਜੀ ਤੁਸੀਂ ਘੋੜੇ ਤੇ ਡਬਿੰਗ ਕਰੋ, ਹੋਏ ਹੋਏ ਕਿਤੇ ਘੋੜੇ ਦੋ ਖਿਲਾਰ ਕੇ ਨਾ ਇੱਕ ਸ਼ੇਰ ਵਿੱਚ ਖਿਲਾਰ। ਯਾਰ ਕਿਤੇ ਆਪਣਾ ਲਿਆ ਵਾ ਸ਼ੇਰ ਤੂੰ, ਇਹ ਤੈਨੂੰ ਕੱਢਣ ਦੀ ਪਈ ਹੈ। ਉਹ ਯਾਰ ਉਹ ਇੱਕ ਵੈਸੇ ਸਾਈਡ ਤੇ ਲਾ ਲਓ, ਉਹ ਸ਼ੇਰ ਨੂੰ ਉਹ ਪਿੰਜਰੇ 'ਚ ਬੰਦ ਕਰ, ਬਾਹਰ ਘੋੜਿਆਂ ਦੇ ਵਿੱਚ ਤੁਸੀਂ ਕਰ ਲਓ ਡਬਿੰਗ ਕਰੋ, ਨਵੀਂ ਕੁਝ ਕਰੋ ਯਾਰ, ਉਹੀ ਪੁਰਾਣੀਆਂ ਫਿਰ ਤੁਸੀਂ ਯਾਰ ਉਹ ਦੇਖਿਆ ਵਾ ਬਖੂਦਰ ਖਾਨ ਦੇਖਿਆ ਉਸਤਾਦ ਜੀ? ਬਕੂਦਰ ਖਾਨ ਹਾਂਜੀ ਉਹ ਕੀ ਆ? ਉਹ ਵੁੱਡ ਪੈਕਰ, ਹਾਂ ਹਾਂ ਉਹਦੇ ਤੇ ਕਰੋ ਡੱਬੀ ਉਹ ਫਨੀ ਯਾਰ ਨਹੀਂ। ਹਾਂ। ਯਾਰ ਆਈਡੀਆ ਨਵਾਂ ਦਿਓ, ਯੂਨੀਕ ਦਿਓ, ਆਰਗੈਨਿਕ ਆਈਡੀਆ ਹੋਵੇ। ਕੀ ਦਰਵਾਜ਼ੇ ਦੀ ਆਵਾਜ਼ ਨਹੀਂ ਨਿਕਲਦੀ, ਉੱਥੇ ਡਬਿੰਗ ਕਰਾਂ? ਉੱਥੇ ਡਬਿੰਗ ਕਰੋ, ਮੈਂ ਪਹਿਲੇ ਉਹਦੀ ਵੀਡੀਓ ਬਣਾਵਾਂ ਫਿਰ ਉੱਥੇ ਡਬਿੰਗ ਕਰਾਂ। ਉੱਥੇ ਥੱਥੀ ਆਵਾਜ਼ ਕਰੋ ਨਾ। ਹੁਣ ਦੇਖ ਇਹਦਾ ਮੁੰਡਾ ਮਾਸ਼ਾਅੱਲਾ ਜਵਾਨ ਹੋਵੇ, ਉਹਦੇ ਬੱਚੇ ਨਾਲ ਯਾਰ ਦੋਸਤ ਬੈਠੇ ਹੋਣ ਤੇ ਉਹ ਕਹੇ ਮੈਂ ਆਪਕੇ ਪਾਪਾ की वीडियो दिखाऊं, ਅੱਗੋਂ ਆ ਲੱਗ ਜੇ ਤਾਂ ਦਵਾਈ ਤੇ ਬਗਿਆ ਉਹ ਮੂੰਹ ਵਿਖਾਉਣ ਦੇ ਕਾਬਿਲ ਰਹੇਗਾ ਸਾਰੀ ਜ਼ਿੰਦਗੀ ਆਪਣੇ ਯਾਰਾਂ। ਜਾਨੂ ਨੇ ਵੱਡਾ ਹੋਣਾ ਆਵਾਜ਼ ਯਾਰ ਕੱਢ ਲਊ। ਖੁਦਾ ਦਾ ਖੌਫ ਕਰ ਯਾਰ, ਤੂੰ ਗੱਲ ਕਰਨਾ ਨਹੀਂ ਕਰੀਦੀ ਹੁੰਦੀ। ਦੱਸ ਯਾਰ ਸੂਰਜ ਪੈਣ ਡਿਆ ਵਾ, ਨੇ ਸੂਰਜ ਰੋਮੇ ਸੂਰਜ ਨੂੰ ਉਸਤਾਦ ਜੀ ਤੁਸੀਂ ਜਿਹੜੀ ਗੁੱਡੀ ਨਹੀਂ ਬੱਚੇ ਜਿਹੜੇ ਉਹ ਛਾਪਰ ਦੀ ਬਣਾਉਂਦੇ, ਆਹੋ। ਉਹ ਉੱਡਦੀ ਹੈ ਨਾ, ਆਹੋ ਉੱਥੇ ਡਬਿੰਗ ਕਰਾਂ। ਉਹਦੇ ਤੇ ਕਰੋ। ਤੇਰੇ ਬੱਚੇ ਕਿੱਦਾਂ ਦੇਖਦੇ ਕਿੱਦਾਂ ਯਾਰ ਸਤਾਰੀ ਛੱਲ ਦੀ ਛੱਲ ਜਦੋਂ ਆਉਂਦੀ ਆ ਐਂ ਪੁੱਤ ਲੈ ਚੱਲ ਆ ਰਹੀ ਹੈ ਮੈਨੂੰ ਆਪਣੀ ਨਹੀਂ ਫਿਕਰ, ਜੀ ਮੈਨੂੰ ਆਪਣੇ ਭਤੀਜਿਆਂ ਦੀ ਫਿਕਰ ਆ, ਉਹ ਜ਼ਲੀਲ ਹੋ ਜਾਣਗੇ ਵਿਚਾਰੇ। ਉਹਨਾਂ ਨੇ ਇਹਦਾ ਨਾਂ ਪਾ ਦੇਣਾ, ਉਹ ਯਾਰ ਆ ਉਹਦਾ ਮੁੰਡਾ ਹੀ ਆ, ਪਪਾ ਪਪਾ ਪਪਾ। ਲੈ ਉਹਨਾਂ ਨੇ ਕਹਿਣਾ ਓਏ ਪਪਾ 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 ਦੇ ਬੇਟੇ ਉਰੇ ਆ। ਮੇਰੀ ਗੱਲ ਸੁਣੋ, ਉਹ ਸੁਣਾ ਉਹਨਾਂ ਨੇ ਕਿਤੇ ਜਾ ਕੇ ਉਹਨਾਂ ਨੂੰ ਸੁਣਾ ਦੇਖੋ ਯੂਨੀਕ ਪਪਾ 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 ਠੀਕ ਆ। ਤੇਰੀ ਚੱਲ ਗਲ ਗਈ ਆ, ਇਹ ਕੋਈ ਅੱਛਾ, ਨਵੀਂ ਚੱਲ ਪਵਾ ਲੈ। ਉਹ ਛੱਲ ਨਹੀਂ ਹਾਂ ਐ ਹੁੰਦੀ, ਹਾਂ ਐ ਹੁੰਦੀ ਤਾਂ ਇਹ ਐ ਸੀ ਇਹ ਦੂਜੀ ਛੱਲ ਆ ਜਿਹੜੀ 76 ਰੁਪਏ ਆਉਂਦੇ, 76 ਰੁਪਏ ਆਉਂਦੇ, ਉਹ ਛੱਲ ਉਸਤਾਦ ਜੀ ਟਿੱਡੀਆਂ ਨਹੀਂ ਹੁੰਦੀਆਂ, ਟਿੱਡੀਆਂ ਛੋਟੀਆਂ, ਹਾਂ ਉਹ ਗੱਲਾਂ ਕਰਨ, ਤੁਸੀਂ ਉਹ ਕਰੇ ਹਾਂ ਐ ਟੈਪ ਨਾ ਟਿੱਡੀਆਂ ਗੱਲਾਂ ਕਰਨ, ਉਹਦਾ ਯਾਰ ਉਹ ਨਵੀਂ ਚੀਜ਼ ਆ। ਆਰਗੈਨਿਕ ਇਹ ਆਈਡੀਆ ਗੁੱਸੇ 'ਚ ਕਿੱਦਾਂ ਬੋਲਣਗੇ? ਐ ਟੈਪ ਰਾਜੀ ਟਿੱਡੀਆਂ ਦੇ ਤੁਸੀਂ ਟਿੱਡੀ ਗੱਲ ਕਰੇ, ਯਾਨੀ ਤੁਸੀਂ ਕਿਹੜੀ? ਦੇਖੋ ਦੋ ਟਿੱਡੀ ਉੱਡ ਕੇ ਉਹ ਕਹਿਣ ਡਈ ਆ ਇਹ ਕਿੱਥੇ ਚਲੀ ਗਈ, ਉਹ ਐਂ ਜਿਹੜੀ ਦੌੜਦਾ, ਐ ਉਹ ਐਂ ਦੌੜਦੀ, ਐ ਟਿੱਡੀਆਂ ਟਿੱਡੀ ਦਾ। ਜਵਾਬੇ ਟਿੱਡੀ ਆਹ ਹਾਏ ਟਿੱਡੀ ਮਾੜੀ ਗੱਲ। ਉਸਤਾਦ ਜੀ ਕੱਛੂ ਕੁੰਮਾ ਧੋਣ ਬਾਹਰ ਕੱਢੇ, ਉਹਦੇ ਖਿਆਲਾਤ ਦੀ ਡਬਿੰਗ ਕਰਕੇ ਉਹ ਵਾਪਸ ਚੱਲ ਜਵੇ, ਫਿਰ ਉਹਦੇ ਤੇ ਵੀ ਡਬਿੰਗ ਕਰੂੰ। 10 ਮਿੰਟ ਬਾਹਰ ਭੇਜ ਬਸ ਕੱਪੜੇ ਬਦਲਣ ਲੱਗਾ ਤੁਸੀਂ। ਮੈਨੂੰ 10 ਮਿੰਟ ਬਾਹਰ ਨਹੀਂ, ਇਹਨੇ ਗੰਦੀ ਗੱਲ ਕਰਨੀ, ਇਹਨੇ ਗੰਦੀ ਗੱਲ ਕਰਨੀ। ਐ ਮੈਂ ਤੈਨੂੰ ਕਰਵਾ ਇਹਨੂੰ ਕਰ ਝੂਠ ਬੋਲੇ, ਗੱਲ ਨਹੀਂ ਬਦਲਣੀ ਜੋ ਨਹੀਂ, ਕਹਿਣਾ ਨਹੀਂ, ਉਹ ਕਹਿ। ਕਰ ਗੱਲ ਔਰ ਉਹਨੇ ਗੱਲ ਮੈਨੂੰ ਪਤਾ, ਇਹਦੇ ਤੋਂ ਕੋਈ ਹੋਰ ਗੱਲ ਕਰੇ, ਸਾਰਿਆਂ ਨੂੰ ਹੁੰਦੀ ਕੋਈ ਹੋਰ ਗੱਲ। ਨਹੀਂ ਪਹਿਲੇ ਇਹੀ ਕਰੇ ਇਹ ਮੈਂ ਕਰ ਕਹਿਣ ਲੱਗਾ ਸੀ ਕਿ ਮੈਨੂੰ ਨਹੀਂ, ਸ਼ੁਰੂ ਤੋਂ 10 ਕਰ, ਮਿੰਟ ਸ਼ੁਰੂ। ਬਾਹਰ ਤੇ ਬਹਿਣਾ, 10 ਮਿੰਟ ਇੱਥੇ ਬੈਠਾ ਰਹਿੰਦੇ ਫਿਰ ਤੁਸੀਂ ਤਾਂ ਤੇਰੇ ਮੂੰਹ ਦਾ ਨੂਰ ਦੱਸਦਾ ਗੱਲ ਹੋਰ ਸੀ। ਇਹਨੇ ਕਹਿਣਾ ਸੀ 10 ਮਿੰਟ ਬਾਹਰ ਚ ਭੇਜਣਾ, 10 ਮਿੰਟ ਅੰਦਰ ਤੇ ਇਹਨੇ ਅਟੈਕ ਹੀ ਕਰਨੀ ਸੀ। ਤੇ ਉਸਤਾਦ ਜੀ ਤੁਸੀਂ ਇਹਦੇ ਤੇ ਕਰ ਲਓ, ਉਹ ਜਿਹੜਾ ਕਿਹੜਾ ਸਾਇਰਨ ਦੀ ਵੀ ਆਵਾਜ਼ ਕੱਢਦਾ ਉਹ ਪਰਿੰਦਾ, ਹਾਂ ਉਹ ਬੱਚੇ ਦੀ ਵੀ ਆਵਾਜ਼ ਕੱਢਦਾ, ਉਹ ਇਦਾਂ ਦੇ 2-3 ਆਵਾਜ਼ਾਂ ਕੱਢਦਾ। ਮੈਨੂਅਲ ਹਾਂ ਰੋਣ ਦੀ ਵੀ ਸਾਇਰਨ ਦੀ ਵੀ ਹਾਂ ਤੇ ਉਹ ਤੇ ਕਈ ਡਬਿੰਗ ਕਰਦਾ ਵਾ। ਨਹੀਂ ਉਹਦੇ ਚ ਗੱਲ ਕਰਨੀ ਯਾਰ, ਗੱਲ ਆ ਕਰਨੀ ਯਾਰ ਗੱਲ ਨਹੀਂ ਹੁੰਦੀ ਏਦਾਂ। ਹੁਣ ਦਰਵਾਜ਼ੇ ਤੇ ਚੂੰ ਚ ਮੈਂ ਕੀ ਗੱਲ ਕਰਾਂ? ਦਰਵਾਜ਼ਾ ਬੋਲੇ ਚੂ ਕਿੱਥੇ ਚੱਲਣਾ, ਉੱਥੇ ਡਬਿੰਗ ਕਰੋ, ਬੱਟ ਤੇ ਪੜੀ ਆਵਾਜ਼ ਉੱਥੇ ਕੱਢੋ, ਲੱਗੇ ਪਤਾ ਤੁਹਾਨੂੰ। ਯਾਰ ਮੈਂ ਕਿਹੜੇ ਤਾਈਆਂ ਚ ਫਸ ਗਿਆ ਯਾਰ। ਮੈਨੂੰ ਆਪਣੀ ਫੀਲ ਹੋ ਰਿਹਾ ਸੱਚ ਇਹ ਦੇਖੋ ਜੀ, ਇਹ ਚੁੱਲ੍ਹਾ ਚਲਾਇਆ ਆਵਾਜ਼ ਨੂੰ ਚੁੱਲ੍ਹਾ ਚਲਾ ਗਿਆ, ਇਹਦੀ ਡੱਬੀ ਕਰਨ ਮੁਰਗਾ ਨਹੀਂ ਮੁਰਗਾ ਸਵੇਰੇ ਸਵੇਰੇ ਉੱਠ ਕੇ ਆਇਆ ਕਰੋ। ਇਹ ਕਿਹੜਾ ਮੁਰਗਾ ਹੁੰਦਾ? ਮੈਨੂੰ ਪਹਿਲੇ ਯਾਦ ਆ। ਅਗਲੀ ਗੱਲ ਬਾਅਦ ਚ ਕਰਾਂਗਾ ਮੈਂ। ਐ ਸਾਨੂੰ ਫੋਕਸ ਲਈ ਉਹਨੇ ਗੱਲ ਕੀਤੀ ਮੁਰਗਾ ਥੋੜਾ ਵੱਡਾ ਕਰ ਲੈ ਯਾਰ ਤੂੰ ਹੁਣ ਇਹਦੇ ਯਾਰ ਇਹਦਾ ਮੁੰਡੇ ਨੂੰ ਕੋਈ ਦਾ ਯਾਰ ਪੁੱਛ ਲਵੇ ਉਹਦਾ ਕਿ ਬਈ ਤੁਹਾਡੇ ਪਾਪਾ ਕਹਿ ਰਹੇ ਆ ਮੁਰਗਾ ਇਹ ਕੌਣ ਸਾ ਹੋਤਾ ਹੈ? ਜ਼ਲੀਲ ਹੋ ਗਿਆ। ਹੋਏ ਹੋਏ ਹੁਣ ਉਹਦਾ ਗਲਾ ਘੁੱਟ ਕੇ ਮਾਰ ਦੋ ਬੱਚੇ ਨੂੰ। ਤੇ ਤੂੰ ਯਾਰ ਬਸ ਕਰਦੇ ਯਾਰ, ਕਿਤੇ ਘਟੀ ਦਾ ਹੁੰਦਾ ਵਾ ਇਹਦੀ ਹੁੰਦੀ ਗੱਲ ਯਾਰ ਤੇਰੇ ਨੈਣ ਨਕਸ਼ਾ ਤੇ ਕੋਈ ਬਹਿ ਗਿਆ ਸੀਗਾ, ਇੱਧਰ ਹੀ ਜਾਈ ਜਾਂਦੇ। ਰੋਮੇ ਮੁਰਗਾ ਆ ਮੁਰਗਾ ਯਾਰ ਉਹ ਭੈੜਿਆ ਕੋਈ ਗੱਲ ਦੱਸੀ ਨਹੀਂ ਹੁੰਦੀ ਸਹੀ ਤਰ੍ਹਾਂ।
ਉਸਤਾਦ ਜੀ ਮੈਂ ਕਿਹਾ ਗਾਲ ਕੱਢਣ ਲੱਗਾ ਤਾਂ ਨਹੀਂ ਕਰਦਾ ਉਹ ਭੈਣ ਉਹ ਟਾਈਮ। ਨਹੀਂ ਇਹਨਾਂ ਦੇ ਉਤੋਂ ਪੇ ਲਫ਼ਜ਼ ਵੀ ਪੇ ਵਾਲਾ ਉਹ ਬੜਿਆ ਅੱਛਾ ਪਾਇਆ ਨਾ ਦੱਸੋ ਡੱਬਿੰਗ ਦਾ ਕੋਈ ਆਈਡੀਆ ਉਸਤਾਦ ਜੀ ਮੈਂ ਜਿਹੜੀ ਦੱਸਿਆ- ਉਹਦੇ ਤੇ ਉਹ ਗੁੰਗੀ ਤੇ ਕਰੋ ਉਸਤਾਦ ਜੀ, ਜਿਹੜੀ ਹੱਸਦੀ ਰਹਿੰਦੀ। ਉਹਦੇ ਤੇ ਪਹਿਲੇ ਇਦਾਂ ਕਰਦੇ ਨਾ ਸਟਾਰਟ ਸਾਜੀ ਮੈਂ ਇੱਕ ਕੀਤਾ ਰਾਤੀ AI ਨਿਜ਼ਾਮ ਉੱਤੇ ਮੈਂ ਕੀਤੀ ਡੱਬਿੰਗ ਇੱਕ ਉੱਥੇ ਇੱਕ ਚਾਈਨੀਜ਼ ਬਾਬਾ ਆਇਆ ਕਰਕੇ ਦੀ ਤਸਵੀਰ ਸੀ ਦਾੜੀ ਰੱਖੀ ਨਿੱਕੀ ਜੀ ਚਾਈਨੀਜ਼ ਨਹੀਂ ਕਰਾਟੇ ਵਾਲੇ Yes. ਉਹ ਮੈਂ ਉੱਤੇ ਕੀਤੀ ਥੋੜੀ ਡੱਬਿੰਗ ਐਵੇਂ ਸ਼ੁਕਰੀਆ ਵੀ ਮੈਂ 8 ਉਸਤਾਦ ਜੀ ਮੱਝ ਦੇ ਉੱਤੇ ਕਾਂ ਬੈਠਾ ਹੁੰਦਾ ਕਦੀ ਕਦੀ ਦੇਖਿਆ ਹੋਣਾ। ਹਾਂ ਹਾਂ ਉਹਨਾਂ ਦੀ ਗੁਫ਼ਤਗੂ ਦੀ ਡਬਿੰਗ ਕਰੋ। ਨਵਾਂ ਆਈਡੀਆ, ਕਾਂ ਤੇ ਮੱਝ ਗੱਲਬਾਤ ਹਾਂ ਉਹ ਮੱਝ ਕਹਿੰਦਾ ਕਕਾ ਕਿੱਥੇ ਓਏ ਕਾਂ ਨੇ ਕਹਿਣਾ ਮੈਂ ਬਹਿ ਜਾ ਐ ਟਾਈਮ ਉਹਨੂੰ ਕਹਿ ਕੇ ਬਹਿ ਜਾ ਥੱਲੇ। ਇਹ ਜੁਨੀਕ ਆਈਡੀਆ ਨਹੀਂ ਹੈਗਾ। ਮੱਝ ਕਹੇਗੀ ਕਿ ਮੇਰੇ ਉੱਤੋਂ ਉੱਡੋ, ਕਹੇਗਾ ਨਹੀਂ ਮੈਂ ਬਹਿਣਾ ਵਾ। ਇਹ ਗੱਲਾਂ ਬਾਤਾਂ ਹੋ ਰਹੀਆਂ ਉੱਡ ਮੇਰੇ ਉੱਤੋਂ ਕਾਵਾਂ ਵੇ ਹਾਂ ਓਏ ਮੱਝ ਕਹੇਗੀ ਆ ਥੱਕ ਗਈਆਂ। ਕਰੇਗੀ ਕਾਂ। ਅੱਛਾ ਹਾਂਜੀ ਕੀ ਕਹਿਣ ਲੱਗੇ ਸੀ ਮੇਰੀ ਸੁਣੋ ਗੱਲ, ਇਹ ਦੇਖੋ ਗੁਫ਼ਤਗੂ ਤੇ ਡਬਿੰਗ ਤੇ ਹਰ ਬੰਦਾ ਕਰ ਲੇਗਾ। ਗੁਫ਼ਤਗੂ ਤੇ ਸਾਦਾ ਵਾ ਵੀ ਇਹ ਸਕ੍ਰਿਪਟ ਮੇਰਾ ਕਰ ਲਈ ਆ। ਚੀਜ਼ਾਂ ਦੀ ਵੀ ਆਵਾਜ਼ਾਂ ਹੁਣ ਦੇਖੋ ਨਾ, ਆ ਗਰਮ ਘਿਓ ਆ ਵਿੱਚ ਸਮੋਸਾ ਸੁੱਟਿਆ ਦੀ ਆਵਾਜ਼ ਨਹੀਂ। ਲੈ ਹੁਣ ਕੀ ਕਰਨੇ ਤੂੰ ਉਹ ਲੈ ਗਿਆ ਆਪਣੀ ਫੀਲਡ ਕਰੀ 'ਚ। ਮੈਂ ਤੇ ਪਾਗਲ ਹੋ ਗਿਆ ਮੈਨੂੰ ਤਾਂ ਨਹੀਂ ਸਮਝ ਆ ਰਹੀ ਅੰਦਰ ਆਓ 10 ਮਿੰਟ ਮੈਂ ਉਹ ਸਲਾਹ ਨਹੀਂ ਯਾਰ ਇੱਥੇ ਪਹਿਲੇ ਤਾਂ ਮੁਕਾ ਲਈਏ ਨਾ ਟਾਈਮ ਤੇ ਪੂਰਾ ਕਰ ਲਈਏ ਅੱਛਾ ਜੀ ਸਮੋਸੇ ਸਮੋਸੀ ਇਹਦੇ ਤੋਂ ਬਾਅਦ ਕੁਛ ਨਹੀਂ ਦੁਨੀਆ ਰੀਦ ये नहीं फ्री छाड़ दे। तुम लोग ये दस दे समोसी तो अलावा कुछ दुनिया नहीं समोसियों से आगे जहाँ और भी है बेटे। ਯਾਰ ਉਹ ਬੌਸ ਬੈਲ ਵਜਾ ਕੇ ਨਹੀਂ ਆਫਿਸ ਬੁਆਏ ਨੂੰ ਬੁਲਾਉਂਦਾ, ਉੱਤੇ ਕਰ ਦੋ। ਇਧਰ ਆਪਣੇ ਖੋਤੇ ਨਾਲ ਢੋਲ ਲਾ ਕੇ ਬੈਠੇ ਹੋਣੇ ਆ। ਲੈ ਸਾਜਿਆ ਵੇਖੋ ਦੀ ਕੋਤੇ ਨੂੰ ਕਿੱਥੇ ਢੋਲਵਾਤੀ ਆ। चलो कोई नहीं। ਸੁਣ ਲੈ ਗਿੱਲੇ ਕੋਈ ਨਹੀਂ ਰਿਜ਼ਕ ਕਮਾਉਣ ਆਇਆ ਬੱਚਿਆਂ ਦਾ ਇਹ ਕੁਝ ਕਰਨਾ ਤੇ ਉਹਨੇ ਲੰਗਰ ਲੈ ਕੇ ਜਾਣਾ ਸੁਣ ਲੈ ਕੁਝ ਨਹੀਂ ਹੁੰਦਾ ਉਹਦੇ ਬੱਚਿਆਂ ਦੀ ਖਾਤਰ ਸੁਣ ਲੈ ਅੱਛਾ ਜੀ, ਉਹ ਤੇ ਆਦਮ ਦੀ ਸ਼ੋਰ ਚ ਆ ਕੀ ਹੋਇਆ ਤੈਨੂੰ? मिस्त्रियां का दाबड़ा तो कितनी बड़ी डिगे ना थले चेपड़ी पे थे वो तो। ਯਾਰ ਪਾਣੀ ਤੋਂ ਰੌਂਕਣ ਲੱਗੇ ਇਹੋ ਜਿਹਾ ਮੂੰਹ ਬੰਦਾ। ਗੜਗੀਲਾ ਭਾਈ ਜੁਗਤ ਪ੍ਰੂਫ ਆ ਉਹਨੂੰ ਜੁਗਤ ਨਹੀਂ ਲੱਗਦੀ ਕਿ ਜੋ ਮਰਜ਼ੀ ਕਹੀ ਅੱਛਾ ਆਦਮੀ। ਪੈਰ ਨਾਲ ਖੁੱਤੀ ਕੱਢਦੇ ਕੱਢਦੇ ਯਕਦਮ ਤੁਰ ਪੋ ਨਾ ਥੱਲੇ ਇਦਾਂ ਦੇ ਨੈਣ ਸ਼ੁਰੂ ਹੋ ਜਾਂਦੇ। ਖੁੱਤੀ ਵੀ ਬੜੀ दादी मशीन दा बहुत थले बढ़ के नहीं खोली तो। ਇਨਸਲਟ ਨਹੀਂ ਇਨਸਲਟ ਨਹੀਂ ਇਹਨੂੰ ਥੋੜ੍ਹੀ feeling ਔਰ ਜੋ ਪੈਸੇ ਲੈਂਦੇ ਉਹ ਹਲਾਲ ਕਰ ਰਿਹਾ ਕੀ ਕਰਨ मैं चक्कर ओए गुग्गा ओ गुग्गा मारा मेरा गुग्गा बदमान। ਨਾ ਕਰ ਉਹਨੂੰ ਅੱਛਾ ਠੀਕ ਹੈ ਡਬਿੰਗ ਦਾ ਇੱਕ ਆਈਡੀਆ ਵੈਸੇ ਮੈਂ ਸਾਂਝ ਦਿਆ ਜੀ ਜਿੰਨੇ ਪੁਰਾਣੇ ਡਰਾਮੇ ਸਟੇਜ ਡਰਾਮੇ ਹੋਏ ਆ ਤੁਸੀਂ ਆਪਣੀਆਂ ਜੁਗਤਾਂ ਵਿੱਚ ਭਰ ਕੇ ਨਵੀਆਂ ਜੁਗਤਾਂ ਕਰੋ। ਜਾਓ ਦਾਣੇ ਸਾਹਿਬ ਗੰਦੀਆਂ ਗੱਲਾਂ ਨੂੰ ਨਵੀਆਂ ਸਾਫ਼ ਗੱਲਾਂ ਕਰਕੇ ਜੁਗਤਾਂ ਕਰਕੇ ਡਬਿੰਗ ਕਰੋ। ਅੱਛਾ ਆਈਡੀਆ ਵਾ, ਲੇਕਿਨ ਵਿੱਚ ਤੂੰ ਸ਼ੇਰ ਨਹੀਂ ਪਾਇਆ। ਨਹੀਂ ਸ਼ੇਰ ਜਦੋਂ ਇਦਾਂ ਨੇ ਕਰਨਾ ਮੈਂ ਤੇ ਆਪੇ ਹੀ ਆ ਜਾਣਾ। ਯਾਰ ਪ੍ਰੀਤ, ਉਹ ਬਾਜਾ ਤੇ ਹਰ ਬੰਦਾ ਹੀ ਕਰੀ ਜਾਂਦਾ, ਗੁਫ਼ਤਗੂ ਤੇ ਹਰ ਬੰਦੇ ਨੇ ਕੀਤੀ ਆ। ਇੰਜ ਕਰਕੇ ਤੁਸੀਂ ਟੂਬਲ ਤੇ ਬੈਠੇ, ਟੂਬਲ 'ਚ ਪਾਣੀ ਨਹੀਂ ਹੁੰਦਾ, ਯਕਦਮ ਪਾਣੀ ਆਉਣਾ ਉਹ ਵਾਜਾ ਉਹ ਦੇਖੋ ਸਾਜੀ ਹੁਣ ਗੱਲ ਸੁਣਨ ਵਾਲੀ ਹੈ ਬਈ ਯਾਰ ਕੀ ਬੰਦਾ ਕਰੇ ਯਾਰ ਬਾਹਰ ਅਸੀਂ ਬੰਦਿਆਂ ਦੀ ਕਹਿਣਾ ਬਈ ਯਾਰ। ਮਾਸਟਰ ਸਾਦਕ ਬੈਂਡ ਜਿਹੜਾ ਆਪਣਾ ਫੈਸਲਾਬਾਦ ਦਾ ਉਹਨਾਂ ਦੇ ਸਾਰੇ ਜੀ ਖਿਲਾਰ ਕੇ ਨਾ ਹਾਂਜੀ। ਉਹ ਬੈਂਡ ਵਜਾਉਣ ਤੁਸੀਂ ਇਕੱਲੇ ਸਾਜ਼ ਦਾ ਨਾ ਆਵਾਜ਼ ਕਰੋ ਮੂੰਹ ਨਾਲ। ਡਬਿੰਗ ਕਰੋ। ਹਾਂ ਹੈ ਹੀ ਨਵਾਂ ਕੰਮ। ਐ ਟਾਈਮ ਐ ਵੱਡਾ ਉਹ ਵੱਡਾ ਐ ਵੀ ਨਾਲ ਕਰੋ। ਯਾਰ ਇੰਸਟਰੂਮੈਂਟ ਤੇ ਹਰ ਬੰਦੇ ਨੇ ਕੀਤੀ ਆ। ਕਿਹਨੇ ਕੀਤੀ ਆ? ਉਸਤਾਦਾਂ ਨੇ ਟੂਬ ਚੱਲਦੀ ਆ ਉੱਤੇ ਕਰੋ। ਤੇ ਇੱਥੇ ਕੀ ਕਰਾਂ ਇੱਥੇ ਵਾਈ ਪਰ ਪੀਂ ਪੀਂ ਕੋ ਵਾਜਾ ਲਾ ਦੋ ਨਹੀਂ ਤੂੰ ਤੇ ਤੱਤਾ ਪਾਣੀ ਡਿੱਗਣ ਦੇ। ਪਰ ਇਹ ਤਾਂ ਨਹੀਂ ਚੱਲਦੀ ਹੁੰਦੀ ਆ। ਅੱਛਾ ਉਸਤਾਦ ਜੀ ਇਹ ਨਹੀਂ ਨਾ ਕਰ ਸਕਦੇ ਬੱਸਾਂ ਦੇ ਹਾਰਨ ਨਵੇਂ ਯਾਨੀ ਬੱਸਾਂ ਦੇ ਹਾਰਨਾਂ ਤੇ ਕਰੋ। ਯਾਰ ਕੀ ਹੈ ਨਾਦਰੀਨ ਯਾਰ ਜੁਗਨੂ ਸਾਥ ਜੁਗਨੂ ਇਹਨੂੰ ਯਾਰ ਤੇ ਡਬਿੰਗ ਦਾ ਆਈਡੀਆ ਤੁਸੀਂ ਕਿਹਾ ਹੁਣ ਤੁਹਾਨੂੰ ਇਸ ਤੋਂ ਨਵਾਂ ਕੰਮ ਕਰਨਾ ਤੇ ਇਦਾਂ ਹੀ ਆ। ਹਾਂਜੀ ਨਵਾਂ ਕੰਮ ਹੈ, ਬਦਲੋ ਦੁਨੀਆ ਨੂੰ। ਤੁਹਾਡੇ ਕੋਲ ਇੰਨਾ ਵੱਡਾ ਟੈਲੈਂਟ ਆ, ਹਰ ਸ਼ਾਇਦ ਦੀ ਆਵਾਜ਼ ਕੱਢ ਸਕਦੇ। ਰੈਸਲਿੰਗ ਤੇ ਡਬਿੰਗ ਕਰੋ ਜਿਹੜੇ ਸਾਰੇ ਯਾਰ ਰੈਸਲਰ ਨਹੀਂ ਹੁੰਦੇ ਤੇ ਉਹ ਗੰਦੀਆਂ ਗਾਲਾਂ ਕੱਢਣ ਦੇ ਇੱਕ ਦੂਸਰੇ ਨੂੰ ਉਹ ਮੌਕਾ ਪਰ ਤੇ ਨਹੀਂ ਬੱਬਰ ਨਾ ਕਰ ਯਾਰ ਉਹਦੇ ਵਿਚਾਰੇ ਦੇ ਕੀ ਆ ਸੱਟ ਲੱਗ ਗਈ। ਹਟ ਜਾ ਯਾਰ ਅੰਡਰਟੇਕਰ ਕਹਿ ਰਿਹਾ ਵਾ ਕਿਸੇ ਇਹ ਟਾਈਮ ਉਸਤਾਦ ਜੀ ਉਹ ਯਾਰ ਗੁਫ਼ਤਗੂ ਤਾਂ ਸਾਰੇ ਹੀ ਕਰ ਲੈਂਦੇ ਆ। ਆ ਹੁਣ ਪੱਖਾ ਫੁੱਲ ਸਪੀਡ ਤੇ ਚੱਲਣ ਡਿਆ ਵਾ, ਬੰਦ ਕਰਕੇ ਤੈਨੂੰ ਪਤਾ ਐਡਲ ਦੀਆਂ ਸਕਰੀਨਾਂ ਆਵਾਜ਼ ਕਰਕੇ ਆਵਾਜ਼ ਆਉਂਦੀ ਨੇ ਉਹ ਕਰ ਓਏ ਯਾਰ ਸੇਮ ਟੂ ਲੈਦਾ ਯਾਰ ਪ੍ਰੀਤ ਸੇਮ ਟੂ ਹੋਰ ਕੁਛ ਭਾਜੀ ਤੁਸੀਂ
ਕੀ ਇਮਾਨਦਾਰੀ से ਗੱਲ ਗੜਗੀਲਾ ਬਹੁਤ ਬੁਰਾ ਲੱਗਿਆ। ਗੜਗੀਲਾ origignal ਐਕਟਰ ਆ, ਗੜਗੀਲਾ ਐਕਟ ਨਹੀਂ ਕਰਦਾ। ਗੜਗੀਲਾ ਜੋ ਅੰਦਰ ਦਾ ਤੁਸੀਂ ਜੁਗਤਬਾਦ ਭੰਡ, ਗੜਗੀਲਾ ਵੱਡਾ ਐਕਟਰ ਆ। ਹਾਂ ਉਸਤਾਦ ਜੀ ਸਹੀ ਗੱਲ ਆ। ਅਗਲੇ ਤਾਂ ਭਾਈ ਰੰਗੀਲਾ ਸਾਹਿਬ ਨਾਲ ਰਿਜ਼ੈਂਬਲੈਂਸ ਆ ਕਹਿਣਾ ਯਾਰ ਜਿਹੜੀ ਚੱਕੀਆਂ ਨਹੀਂ ਚੱਲਦੀਆਂ ਪਿੰਡਾਂ ਦਾ, ਹਾਂ ਟੁਕ ਟੁਕ ਕੁੱਕ 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 ਉਹਦਾ ਉਸਤਾਦ। ਮੈਂ ਤੇ ਬੇਸ਼ੁਮਾਰ ਨਾ ਕਰਾਂ। ਉਸਤਾਦ ਜੀ ਬਾਬਿਆਂ ਦੇ ਜਿਹੜੇ ਜਾਲੀ ਪੀਰ ਨਹੀਂ ਹੈਗੇ, ਯੈਸ ਉਹਨਾਂ ਦੇ ਡਬਿੰਗ ਕਰੋ ਵੀ ਪੀਰ ਬੈਠਾ ਵਾ ਤੇ ਮਰੀਦ ਆਇਆ ਤੇ ਉਹਨੂੰ ਪੀਰ ਉਹਨਾਂ ਨੂੰ ਮਰੀਦ ਵੀ ਕਹਿ ਰਿਹਾ ਕਿ ਬਾਬਾ ਜੀ ਤੁਸੀਂ ਹੈ ਤੇ ਕੱਖ ਨਹੀਂ ਠੀਕ ਹੈ ਤੇ ਉਹ ਲੇਕਿਨ ਪਹਿਲੇ ਉਹਦੀ ਵੀਡੀਓ ਬਣਾਓਗੇ ਜਾ ਕੇ। ਬੜੀਆਂ ਵੀਡੀਓਜ਼ ਨੇ YouTube ਭਰਿਆ ਪਿਆ ਵਾ, ਉਹ ਬੈਠੇ ਨੇ ਪੀਰ ਤੇ ਗੱਲਾਂ ਪਤਾ ਆਪਸ ਵਿੱਚ, ਉਹਦੇ ਤੇ ਡਬਿੰਗ ਕਰੋ। ਉਹ ਉਹਨੂੰ ਕਹੇ ਕਿ ਪੁੱਤਰ ਮੈਂ ਆਪ ਇਦਾਂ ਹੀ ਦਿਹਾੜੀ ਦੱਪਾ ਲਾਉਣ ਡਿਆ ਵਾ, ਠੀਕ ਹੈ ਇਹ ਨਿਜ਼ਾਮ। ਓ ਯਾਰ ਪ੍ਰੀਤ ਹਾਂ ਗੁਫ਼ਤਗੂਆਂ ਸਾਰੇ ਕੱਲ ਨੇ। ਸਵੇਰੇ ਸਵੇਰੇ ਦੇਖਿਆ ਜਿਹੜਾ ਸਟੀਲ ਦਾ ਕੂੰਡਾ ਹੁੰਦਾ ਦਹੀਂ ਦਾ ਭਰਿਆ, ਸਵੇਰੇ ਭਾਈ ਕੱਟਦਾ ਆਵਾਜ਼ ਉਹਦੇ ਚ। ਯਾਰ ਕਿਹੜੀ ਕਿਹੜੀ ਬਾਤ ਭਾਜੀ ਮੈਨੂੰ ਕਿਉਂ ਮਾਰ ਯਾਰ ਕਰਦਾ ਹੈ ਗੱਲ ਕਰਨਾ ਯਾਰ। ਦੇਖੋ ਦਹੀਂ ਦਾ ਕੁੰਡਾ ਯਾਰ ਐਸੇ ਹੀ ਕੱਟ। ਆ ਵੇਖੋ ਜੀ, ਆ ਉੱਪਰ ਕੱਟਣ ਵਾਲੀ ਵੀ ਸਟੀਲ ਦੀ ਹੈ ਤੇ ਦਹੀਂ ਦਾ ਕੂੰਡਾ ਵੀ ਸਟੀਲ ਦਾ, ਜੋ ਥੱਲੇ ਰਗੜ ਪੈਂਦੀ ਨਾ। ਭਾਜੀ ਯਾਰ ਕੀ ਅਸੀਂ ਵੀ ਇਹਦੇ ਮਹੱਲੇ ਜਾਵਾਂਗੇ, ਅਸੀਂ ਵੀ ਬਿਸ਼ਤੋਵਾਂਗੇ। ਭਾਈ ਤੁਸੀਂ ਉੱਥੇ ਹੀ ਸਬਰ ਕਰੋ, ਉੱਥੇ ਹੀ ਆਉਣੇ ਵਿੱਚ ਕਰਤਾ। ਅੱਛਾ ਯਾਰ ਇਹਦਾ ਮੁੰਡਾ ਹੁਣੇ ਗੱਲ ਸੁਣੇ, ਆਓ ਦੱਸ ਵੀ ਇਹਦੇ ਤੇ ਡਬਿੰਗ ਕਿਤੇ ਉਹ ਮੂੰਹ ਹੋਂਚ ਕਰੋ। ਹਾਂ ਨਹੀਂ ਮਾੜੀ ਹਲੇ ਪੱਟੀ ਚੜਾ ਦੇਣਾ ਵੀ ਹਾਸ਼ ਉਹ ਪਿੱਛੇ ਦਾ ਮੁੰਡਾ ਨਾ ਦੇਖੇ। ਨਹੀਂ ਨਹੀਂ ਮਹੱਲੇ ਵਾਲੇ ਕਹਿਣਗੇ ਓਏ ਤੇ ਬੱਚੇ ਉਰੇ ਆ। ਆਹੋ ਕਿਦਾਂ ਸੀ ਯਾਰ ਉਹ ਦੇਖੋ ਗੁਫ਼ਤਗੂ ਦੀ ਬੰਦੇ ਦੀ ਜਾਨਵਰਾਂ ਦੀ ਆਵਾਜ਼ ਡਿਫਰੈਂਟ ਕਰਨਾ ਵਾ, ਨਵਾਂ ਕੰਮ ਲੈ ਕੇ ਆਉਣਾ ਪ੍ਰੀਤ ਜੀ। ਹਾਂ ਨੇਰੀ ਦੀ ਆਵਾਜ਼ ਨਹੀਂ। ਤੈਨੂੰ ਮੈਂ ਦੱਸ ਦੇਣਾ ਵਾ ਕਿੱਦਾਂ ਡਬਿੰਗ ਹੁੰਦੀ, ਤੈਨੂੰ ਮੈਂ ਸੌਫਟਵੇਅਰ ਸਮਝਾ ਦੇਣਾ, ਮਾਈਕ ਸਮਝਾ ਦੇਣਾ। ਮੇਰਾ ਪੁੱਤ ਸਾਰੀ ਦਿਹਾੜੀ ਇਹੀ ਕਰੀ ਜਾ ਸਮੁੰਦਰ ਦੀਆਂ ਲਹਿਰਾਂ, ਦੂਜਾ ਦਰਵਾਜ਼ਾ ਉਹ ਸਾਰਾ ਕਰਕੇ ਨਾ YouTube ਭਰਦੇ ਚੈਨਲ, ਜੇ ਵਾਇਰਲ ਹੋ ਗਿਆ ਕੰਮ ਫੇਰ ਵਾਇਰਲ ਹੋ ਗਿਆ ਤੇ ਤੇਰੀ ਕਿਸਮਤ। ਯਾਰ ਸਭ ਕੱਟ ਕਰਦੇ ਪਏ, ਇਹ ਨਹੀਂ ਕੰਮ। ਸਾਜੀ ਨੇ ਇਹਦੇ ਚ ਗੱਲ ਵੀ ਕਰਨੀ ਨਾ, ਡਬਿੰਗ ਸਿਰਫ ਇਹ ਨਹੀਂ ਕਿ ਤੁਸੀਂ ਆਵਾਜ਼ ਕੱਢਣੀ, ਇਹ ਕੋਈ ਇਮੋਸ਼ਨਸ ਐਕਸਪ੍ਰੈਸ਼ਨ ਇੱਕ ਚੀਜ਼ ਆ। ਯਾਨੀ ਹੁਣ ਤੁਸੀਂ ਬੋਰੀ ਫੜੀ ਆ, ਬੋਰਾ ਫੜ ਕੇ ਤੁਸੀਂ ਉਹਦਾ ਐ ਟੈਪ ਕੀਤਾ ਨਾ, ਉਹਦੀ ਆਵਾਜ਼ ਆ, ਉਹਦੇ ਵਿੱਚ ਇੱਕ ਗੱਲ ਆ, ਉਹ ਗੱਲ ਕਰਨੀ ਤੁਸੀਂ। ਉਸਤਾਦ ਜੀ ਇੱਥੇ ਪਲੱਕੀ ਬਣਦਾ ਵਾ, ਇੱਥੇ ਬੋਰੇ ਦੀ ਫੀਲ ਆਉਣੀ ਆ। ਬੋਰੇ ਆ ਇਹਨੂੰ ਆਵਾਜ਼ ਨੂੰ ਕੋਈ ਹੋਰ ਆਵਾਜ਼ ਦੇਣੀ ਆ। ਆ ਬੋਰੀ ਦੀ ਬਾਤ ਇਹ ਤੇ ਡਬਿੰਗ ਕਰੋ ਜਿਹੜੀ ਕੋਈ ਨਵੀਂ, ਜਾਂ ਪਿਓ ਛਿੱਤਰ ਮਾਰਨ ਡਿਆ ਉਹਦੇ ਤੇ ਕਰੋ, ਉਹ ਆਪਣੀ ਔਲਾਦ ਨੂੰ ਛਿੱਤਰ ਮਾਰਨ ਡਿਆ ਵਾ। ਇਹਨੇ ਇੱਕ ਮਿੰਟ ਚ ਬੋਰੇ ਦੀ ਕਿਹੜੀ ਆਵਾਜ਼ ਹੈ? ਹੈ ਦੋਨਾਂ ਦੀ ਸੇਮ ਗੱਡੀ ਉਸਤਾਦ ਜੀ, ਇਹੀ ਹੋਣੀ ਹੈ। ਤੇ ਤੁਹਾਨੂੰ ਟੈਕਨੀਕ ਬੋਰੇ ਚ ਮੂਲੀਆਂ ਪਈਆਂ ਨੇ। ਉਹਦੇ ਰਿਸ਼ਤੇ ਲਾਈ ਇਹ ਫਿੱਟੇ ਪੁੱਤਰਾ ਦੌਰ ਥੋੜੀ ਇਹਨੇ ਸੈਂਸ ਰੱਖੀ ਦੀ ਹੁੰਦੀ ਆ ਬੰਦੇ ਬਹਿ ਚਾਰ ਗਿਆ ਬੰਦੇ ਚ ਬੈਠਾ ਯਾਰ, ਦੱਸੋ ਗੜਗੀਲਾ ਜੀ। ਕੋਈ ਤਰੀਕਾ ਹੀ ਨਹੀਂ ਯਾਰ। ਹਾਂ ਸਮਝਾ ਇਹਨੂੰ ਯਾਰ ਥੋੜਾ। ਓਏ ਭੈੜਿਆ ਗੱਲ ਨੂੰ ਸਮਝੀਦਾ ਹੁੰਦਾ ਓਏ। ਹਾਂ ਗੱਲ ਘਟਾ ਕੇ ਨਹੀਂ ਸਹੀ ਗੱਲ ਹੈ ਯਾਰ, ਕੱਲ ਨੂੰ ਮੁਆਸ਼ਰਾ ਵੇਖੇਗਾ ਕੀ ਕਹੇਗਾ ਸਾਨੂੰ ਯਾਰ। ਗੜਗੀਲਾ ਜੀ ਹਿਸਾਬ ਲਾਓ ਜਰਾ, ਬੱਚੇ ਵੇਖ ਰਹੇ ਨੇ, ਨਿੱਕੇ ਨਿੱਕੇ ਬੱਚੇ ਵੇਖ। ਤਵਰ ਨੱਕ ਤੇ ਦਾਵੜਾ ਰੱਖਿਆ ਵੀ ਕਿਦੋਂ ਦੱਸ ਦਿਮਾਗ ਖਰਾਬ। ਮੈਨੂੰ ਕਹਿੰਦਾ ਤਮੀਜ਼ ਨਾਲ ਆਪ ਦੇਖ ਜਿਵੇਂ ਸਬਜ਼ੀ ਵਾਲਾ ਬੈਠਾ ਹੀ ਹਾਂ ਵੇ ਕਿੰਨੇ ਵੱਡਾ ਵਾ ਤੇਰੇ ਤੋਂ ਕੁਛ ਨਹੀਂ ਹੁੰਦਾ, ਵੱਡਾ ਵਾ। ਵੱਡਿਆਂ ਦਾ ਤਾਂ ਮੁੱਕ ਗਿਆ ਗੜਗੀਲਾ ਜੀ। ਨਜ਼ਰ ਆ ਰਿਹਾ ਸਰ। ਹਾਂਜੀ ਯਾਰ ਰਾਤ ਫੀਲ ਲੈਣੀ ਫੀਲ, ਰਾਤ ਨੂੰ ਫਸਲਾਂ ਕਿੱਧਰ ਨਹੀਂ ਰੋਂਦਾ ਉੱਥੇ ਕੁਛ ਕਿੱਦਣ ਵੀ ਹੁੰਦਾ ਹੈ, ਇਹ ਕਿੱਧਰ ਵਾ। ਨਹੀਂ ਭੇੜੀਆ ਹੈ ਇਹ। ਸਾਜੀ ਦੇ ਤੇ ਜਿਹੜਾ ਘੋੜਾ ਦੌੜਦਾ ਨਾ, ਉਹ ਘੋੜੇ ਦੇ ਪੈਰਾਂ ਦੇ ਉੱਤੇ ਹਾਂ ਹਾਂ ਉਹਨੇ ਰੋਕਤਾ ਹੀ, ਚੱਕਾ ਚੁੱਕਤਾ ਹੀ ਉਹਨੇ। ਸਾਜੀ ਡੋਂਕੀ ਪੰਪ ਦੇ ਕੋ ਐਵੇਂ ਨਾ ਨਵੀਂ ਚੀਜ਼। ਉਹ ਡੌਗੀ ਪੰਪ ਬੰਦ ਕਰਦੇ ਆ, ਮਿਊਟ ਕਰਦੇ ਆ, ਹਾਂ ਮਿਊਟ ਕਰ ਤੇ ਉੱਤੇ ਟੁਕ 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 ਹਾਂ ਇਹ ਤਾਂ ਥੋੜੀ ਲੱਗਦੀ ਆ, ਤੁਸੀਂ ਸਿਆਣੇ ਏਦਾਂ ਹੀ ਬੰਦੇ ਕਰਦੀ ਹੈ। ਕਿੱਦਾਂ ਕਰ ਜਦੋਂ ਛੱਲਾਂ ਬੂਆ ਵੀ ਸਾਡੀ ਬੂਆ ਯਾਰ ਬਿੱਟੂ ਤੇਰੇ ਬੱਚੇ। ਉਸਤਾਦ ਜੀ ਗੱਡੀ ਜਦੋਂ ਸਲਫ ਮਾਰੀ ਤਾਂ ਸਟਾਰਟ ਨਹੀਂ ਹੁੰਦੀ, ਸਰਦੀਆਂ ਦੇ ਦਿਨਾਂ 'ਚ ਬੈਟਰੀ ਲੋ ਹੋਈ ਹੁੰਦੀ ਅਕਸਰ। ਹਾਂ, ਹਾਂ। ਉਹ ਆਵਾਜ਼ ਕਰੋ। ਆ ਗੱਡੀ ਸਟਾਰਟ ਆਈ। ਇਹ ਗੱਡੀ ਪੈ ਵੀ ਜਾਂਦੀ। ਮੇਰੇ ਬੱਚੇ ਤੇ ਗੱਲ ਕਰਕੇ ਇਹ ਗੱਡੀ ਸਟਾਰਟ ਕਰ ਇੰਜ ਵੀ ਕਰ ਲੈਣਾ। ਇਹ ਨਾਲ ਹੈਂਡਲ ਫੜਿਆ ਵਾ। ਹਾਂ ਨਹੀਂ ਹੈਂਡਲ ਇੰਜ ਕਰ ਲਾ। ਹਾਂ ਦੋਨੇ ਹੱਥ ਇੰਜ ਕਰਕੇ ਨਾਲ ਇੰਜ ਕਰਨਾ। ਇਹ ਬਿੱਲੀ ਦੀ ਹੈ, ਇਹ ਬਿੱਲੀ ਦੀ ਹੈ। ਇਹ ਦੇਖੋ ਬੈਠੇ। ਇਹ ਸੁਜ਼ੂਕੀ ਵੈਗਨ ਕਿਆ ਸਟਾਰ। ਬਿੱਲੀ ਕਿਆ ਬਿੱਲੀ का बच्चा। ਇਹ ਸਲਫ ਚੁੱਕ ਨਹੀਂ ਰਹੀ ਹੋ। ओए यार वो ऐसे नहीं होती, वो होती है हाँ
ये होती है। ਕਹਿੰਦੇ ਜੀ ਹੁੰਦੀ ਆ मैं क्लैप नहीं हो रही मैं ਕੋਈ ਵੀ ਨਹੀਂ ਕਰਦੀ ਨਹੀਂ ਆ ਸਾਡੇ ਆ ਜਦੋਂ ਕੇ ਗੱਡੀ ਵੱਜਦੀ ਆ ਖਲੋਦੀ ਆ ਘੁੰਮਦੇ ਹੈ ਹਾਂ ਇਹ ਤਾਂ ਤੂੰ ਕਰਤੀ ਹੈ बड़ी वजी है फिर घूमनी है ਓਕੇ ਅੰਡਰਸਟੈਂਡ ਯਾਰ ਜਿਹੜੇ ਪਤਾ ਇਹ ਤਾਂ ਜਿਹੜੀ ਇਹ ਆਰਗੈਨਿਕ ਆਈਡੀਆ ਹੈ ਨਹੀਂ ਪੈਰ ਕਿਸ ਰਗੇ ਤੁਹਾਡੇ ਲੈ ਸਾਜੀ ਵੇ ਟਰੈਕ ਸੁਣਾਓ ਹਾਂ। ਟਰੈਕ ਬਣਾਓ ਉਹਦਾ ਕਰੀ ਫਿਰ 2 ਮਿੰਟ पैर कितना यानी चप्पल पाई है कि बूट चप्पल ਇਹ ਤੁਸੀਂ ਦੇਖੋ ਬੰਦੇ ਦੇ ਚੀਜ਼ ਡੱਬੇ ਕਰੋ ਨਾ ਕੀ ਪੈਰ ਇਹ ਤੇ ਕੋ ਟਰੈਕ ਕਿਉਂ ਫਿਰ वाह ਨਹੀਂ ਆਟਾ ਗੁੰਨਣ ਤੇ ਆ ਤੇ ਯਾਰ ਗੱਲ ਹੁੰਦੀ ਹੈ ਗੜਗੀਲੇ ਤੂੰ ਰੋਟੀ ਵੀ ਫਿਰ ਨਹੀਂ करती मुझे लग रहा है गड़गीला ना इधर बैठा थोड़ा सा शर्मिंदा हो रहा है कि यार मैं अताइयों में लोग देखेंगे कहेंगे यार गड़गीला ये गड़गीला जी आप छोड़ दे बच्चों का रिजक कमाने आए हैं उन्हें और कुछ आता ही नहीं है बड़े और उन्हें कोई काम आता ही नहीं क्या करे वो ਸਹੀ ਹੈ हाँ ਤੇ ਉਹ ਰੀਜ਼ਨ ਕਮਾਉਣੀ ਆਏ ਕਿ ਕਿਹੜਾ ਮੈਂ ਉਸਨੇ ਭੇਜਿਆ ਬਾਹਰ ਨੂੰ ਕਿਤੇ ਦੇਖ ਕੇ ਵੀ ਕੀ ਹਾਲਾਤ ਕਰਦਾ ਦੇਣਾ ਵਾ अच्छा यार होना भाजन हमारे गेस्ट आए हैं गोजरे से या इस तरह उनको जरा भेज दें आप ਜੀ ਜ਼ਰੂਰ ਦੇ ਕੁਛ ਕੰਮ ਹੈ ਮੈਂ ਚਲ ਇਹਨੂੰ ਉਠਾ ਦਿਓ ਗੜੀ ਗੈਸਟ ਨੂੰ ਪੈਰ ਆ ਜਾਊਗਾ गड़गीले ਨੂੰ मैं एज ए आर्टिस्ट नहीं बिठाया ਕੀ एज ए कोई भांडे जुगतबाज नहीं बिठाया ਕੀ ਹੈ गड़गीले ਨੂੰ वैसे ही जरा ਬਿਠਾਇਆ ਮੈਂ ਕਿ ਯਾਰ ਚਲੋ ਕੋਈ ਗੱਲ ਨਹੀਂ ਤੁਸੀਂ ਗੜਗੀਲਾ ਨਾ ਕੋਈ ਉਹਦਾ ਨਾ ਦੇ ਦਿਓ ਉਹਨੂੰ ਕੋਈ ਮਰਤਬਾ ਬੜਾ ਨਹੀਂ ਗੜਗੀਲਾ ਨਾਮ ਵੀ ਇਹਦਾ ਜਿਹੜਾ ਨਾ ਚੇਂਜ ਕਰਦੇ ਆ ਇਹਦਾ ਕੋਈ ਨਾਮ ਖੂਬਸੂਰਤ ਜਿਹਾ ਰੱਖਦੇ ਆ ਇਹਦਾ ਨਾ ਗੜਿੰਬਾ ਰੱਖ ਨਹੀਂ ਇਹਦਾ ਨਾਂ ਰੱਖੋ ਦਗਾੜਾ ਇਹ ਦੇਖ ਨਾ ਕੱਲ ਨੂੰ ਵੱਡੇ ਲੈਵਲ ਤੇ ਜਾਂਦਾ ਹੈ ਜੀ ਵੱਡੇ ਮੰਚ ਤੇ ਜਾਂਦਾ ਹੈ ਤੇ ਉੱਥੇ ਇनको अब दावत देते हैं जनाब हमारे पाकिस्तान से आए हुए बहुत बड़े आर्टिस्ट गड़गीला साहब हार्डनेस फील हो रही है ਉਹਨੂੰ ਟੈਨਸ਼ਨ ਹੀ ਕੋਈ ਨਹੀਂ ਇਦਾਂ ਦੇ ਬੰਦੇ ਜਦੋਂ ਹਿੱਟ ਹੁੰਦੇ ਆ ਘੰਟੇ ਬਾਅਦ ਫੌਤ ਹੋ ਜਾਂਦੇ ਉਹਨੂੰ ਪਤਾ ਮੇਰੇ ਭਾਗ ਇੰਨੇ ਕੀ ਆ ਇਦਾਂ ਦੇ ਬੰਦੇ ਚਲੋ ਜੀ। ਵਿਆਹ ਚ ਸਿਆਣਾ ਬੰਦਾ ਕਰਨਾ ਹੋਵੇ ਕੀ ਲੈ ਔਰ ਝੂਠਾ ਸਾਲਾ ਲੱਗ ਗਿਆ ਭਾਗ बस यही इनका काम है आओ जी सर आ जाओ ਹਾਂਜੀ ਸਰ आ जाओ बैठो आओ वाह 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 ओए ਹੋਰ ਭਾਜੀ ਕੀ ਹਾਲ ਚਾਲ ਆ ਅੱਲਾ ਦਾ ਸ਼ੁਕਰ ਕਿੱਥੋਂ ਆਏ ਹੋ ਗੋਜ ਰਹੇ ਜੀ ਗੋਜ ਰਹੇ ਹੋ ਜੀ ਕਾਤੇ ਮੋਟਰਸਾਈਕਲ ਮੁੜ ਜਾ ਕਿੰਨਾ ਸਫ਼ਰ ਆ ਤਕਰੀਬਨ ਹੈ 35 ਕਿਲੋਮੀਟਰ 35 ਕਿਲੋਮੀਟਰ ਯਾਨੀ ਕੋ ਇੰਨੇ ਕਿ ਮਿੰਟ ਲੱਗਦੇ ਹੋਣੇ ਨੇ 35 40 ਮਿੰਟ ਨਹੀਂ ਨਹੀਂ ਇੱਧਰ ਦੀ 35 ਕਿਲੋਮੀਟਰ 40 ਕਿਲੋਮੀਟਰ ਗੋਜਦਾ ਵਾ ਉੱਥੋਂ ਜਿੱਥੋਂ ਆਇਆ ਉਹ ਸਮੁੰਦਰੀ ਇੱਥੋਂ 35 40 ਕਿਲੋਮੀਟਰ ਹੈ ਭਾਈ ਨਾ ਇਹ ਇੱਧਰ ਦੀ ਰਸਤਾ ਹੈ ਖੈਰ ਸ਼ਾਰਟਕਟ ਯਾਰ ਉਹ ਆਏ ਨੇ ਉੱਥੋਂ ਘੰਟੇ 'ਚ ਆਏ। ਟੈਕਸੀ ਨੇ ਜੀ ਲੇਕਿਨ ਨਹੀਂ ਪਤਾ ਵੀ ਰਸਤਾ- ਚੱਲ ਸਕਦਾ ਉਸਤਾਦ ਜੀ ਉੱਤੇ ਕੀ ਗੱਲ ਕਵਾਂ ਕਹਿੰਦੇ 1 ਘੰਟਾ ਲੱਗ ਗਿਆ ਘੰਟਾ ਹੋਗਾ ਠੀਕ ਅੱਜ ਜਦੋਂ ਦਾ ਆਪਾਂ ਗੈਸ ਸਿਸਟਮ ਸ਼ੁਰੂ ਕੀਤਾ ਆਪਣੀ ਫੌਜਾਂ ਲੱਗ ਗਈਆਂ ਮੌਜਣ ਲੱਗੀਆਂ ਆਪਾਂ ਨੂੰ ਡ੍ਰਿਪ ਵੀ ਲੱਗ ਜਾਣੀ ਬੇਟੇ ਜਿੰਨੀਆਂ ਖਾਂਦੇ ਆ ਮਠਿਆਈ ਜਿਹੜੀ ਹੈ ਨਾ ਹਾਂ ਜ਼ਿਆਦਾ ਜਿਹੜਾ ਨਾ ਮਸਲਾ ਉਹ ਨਹੀਂ ਬਸ ਡਾਈਟ ਅਸੀਂ ਸਾਰੇ ਕਰ ਰਹੇ ਹਾਂ ਇਹ ਭਾਜੀ ਉੱਥੋਂ ਲਿਆਂਦੀ ਇੱਥੋਂ ਲਿਆਂਦੀ ਨਹੀਂ ਨਹੀਂ ਉੱਥੇ ਸਪੈਸ਼ਲ ਗੋਜਰੇ ਦੀ ਮਸ਼ਹੂਰ ਜੀ ਮੰਗ ਮੰਦ ਬਰਫੀ ਵਾਹ ਜੀ ਵਾਹ ਬੰਦ ਗਿਆ ਤੈਨੂੰ ਬਈ ਅੱਛਾ ਲੋਕੀ ਕਹਿਣਗੇ ਯਾਰ ਗੈਸਟ ਨੂੰ ਛੱਡ ਕੇ ਫੌਰਨ ਜਾਨੀ ਨਿਜ਼ਾਮ ਨੂੰ ਪੈ ਜਾਂਦਾ ਹੈ ਨਾ ਕਿ ਗੈਸਟ ਨੂੰ ਬਾਰਕ ਕਰਾ ਦਿੰਦਾ ਫੌਰਨ ਖੋਲਣ ਲੱਗ ਪੈਂਦਾ ਕੀ ਲੈ ਕੇ ਆਇਆ ਭਾਈ ਭਾਜੀ ਇਹ ਥੋੜੀ ਜਿਹੀ ਬੱਚੋ ਵਾਲੀ ਆਦਤ ਹੈ ਮੁੰਡੇ ਭਾਈ ਤੁਹਾਡਾ ਨਾਮ ਆਸਫ ਅਲੀ ਆਸਫ ਅਲੀ ਸਾਹਿਬ ਕੀ ਕਰਦੇ ਹੋ ਤੁਸੀਂ ਮੈਂ ਜੀ ਫ੍ਰੀਲਾਂਸਰ ਜੀ ਫ੍ਰੀਲਾਂਸਰ ਮਤਲਬ ਐਸਈਓ ਕਰਦਾ ਜੀ ਆਨਲਾਈਨ ਵਰਕ ਅੱਛਾ ਅੱਛਾ ਆਨਲਾਈਨ ਵਰਕਿੰਗ ਅੱਛਾ ਅੱਛਾ ਘਰੇ ਹੀ ਇੱਕ ਦਾ ਆਫਿਸ ਘਰ ਹੀ ਤੇ ਕੀ ਕੋਈ YouTube ਚੈਨਲ ਵੀ ਹੈ ਤੁਹਾਡਾ ਨਹੀਂ ਜੀ ਤੇ ਕਿਹਦਾ ਕਿਸੇ ਹੋਰ ਕਲਾਇੰਟਸ ਵਗੈਰਾ ਦਾ ਕੰਮ ਜੀ। ਕਰਦਾ ਜੀ ਨਹੀਂ ਉਹਨੂੰ ਚੱਲਣ ਡਿਆ ਉਹਦਾ ਕੰਮ ਅਗਲੇ ਕੰਮ 'ਚ ਨਾ ਪਾਇਓ ਖੁਦਾ ਦਾ ਨਾ YouTube ਨਾ ਭਾਈ ਨਾ ਮੈਂ ਨਹੀਂ ਨਾ ਭਾਜੀ ਨਹੀਂ ਬਣਾਉਣਾ ਨਾ ਭਾਜੀ ਫ੍ਰੀ ਲਾਂਚ ਕਰਦੇ ਹੋ ਜੀ ਫ੍ਰੀ ਲਾਂਸ ਇਹ ਫ੍ਰੀ ਲਾਂਸ ਤੇਰਾ ਹਿਸਾਬ ਨਾਲ ਉਹ ਵੀ ਪੈਸੇ ਕੋਈ ਦਿੰਦੇ ਉਹ ਨਹੀਂ ਜੀ ਮੈਂ ਕਿਹਾ ਫ੍ਰੀ ਲਾਂਚ ਕਰਦੇ ਭਰਾ ਦੀ ਨਾਮ ਦੀ ਕਾਪੀ ਕਾਪੀ ਲਵੋ ਅਰੇ ਸੁਭਾਨ ਅੱਲਾਹ ਬਿੱਟੀ ਕਰਾ ਕੀ ਕਹਤੇ ਭਾਜੀ ਤੁਸੀਂ ਤਿੰਨ ਚਾਰ ਵਾਰੀ ਗੈਸਟ ਹੋਣਾ ਅੱਛਾ ਤੁਸੀਂ ਵੈਸੇ ਪਰਸਨਲੀ ਆ ਜਾਂਦੇ ਗੈਸਟ ਕਿਸ ਟਾਈਮ ਯਾਨੀ ਤੁਹਾਨੂੰ ਕਾਲ ਕਰੀਏ ਕਿ ਗੈਸਟ ਆਓ ਆਪਾਂ ਕਿਤੇ ਬਹਿ ਕੇ ਚਾਹ ਪੀਏ ਨੈਕਸਟ ਆ ਜਾਾਂਗੇ ਉਸਤਾਦ ਜੀ ਜਿਹੜੀ ਪੂਰੀ ਬਰਫੀ ਦੀ ਲੈਣ ਆ ਨਾ ਇੱਕ ਉਹ ਭਾਈ ਦਾ ਮੂੰਹ ਜੇ ਜਗੜ ਕੀ ਲੈ ਦੇ ਉਹ ਦੇਖੋ ਬੇਟੇ ਦਾ ਪੂਰੇ ਡੱਬੇ ਵਾਲਾ ਮੂੰਹ ਆ ਡੱਬਾ ਖਾ ਕੇ ਵੀ ਤੇ ਬਾਅਦ ਚ ਸਾਈਡ ਤੇ ਹੀ ਰਹਿ ਜਾਂਦਾ ਪਰ ਸਹੀ ਹੱਥੋਂ ਜਲੇ ਬੈਠ ਹੋਇਆ ਕੀ ਏ ਇਹਦਾ ਕੀਤਾ ਕੀ ਆ ਹੋਇਆ ਕੀ ਉਸਤਾਦ ਜੀ ਹੋਇਆ ਕੀ ਪਿੱਛੇ ਹੋ ਜਾ ਮੇਰੇ ਮੱਥੇ ਤੈਨੂੰ ਮੈਂ ਦੱਸਦਾ
ਪਰ ਤੁਹਾਨੂੰ ਹੈਰਾਨਗੀ ਹੋਈ ਨਾ ਕਿ ਇੱਕਦਮ ਕੀ ਹੋਇਆ? ਜੀ ਸਰ वही ना? ਥੋੜਾ ਪਤਾ ਵੀ ਲੱਗਾ ਕੀ ਹੋਇਆ। ਨਹੀਂ ਤੁਹਾਨੂੰ ਇਹ ਪਤਾ ਲੱਗਾ ਨਾ ਕਿ ਇਹਨੇ ਬਰਫੀ ਜੀ। ਖਾਧੀ ਤੇ ਮੈਂ ਮਾਰਨ ਜੀ, ਲੱਗ ਪਿਆ। ਜੀ। ਹੁਣ ਤੁਸੀਂ ਸੋਚ ਰਹੇ ਹੋਗੇ ਕੀ ਹੋਇਆ? ਜੀ ਇਸ ਸ਼ੋਅ ਤੋਂ 20-25 ਮਿੰਟ ਪਹਿਲੇ ਅੰਦਰ ਬੈਠਾ ਹੈ। ਠੀਕ। ਮੈਂ ਕਿਹਾ ਗੜਗੀਲੇ ਸਿਹਤ ਆਪਣੀ ਦਾ ਖਿਆਲ ਕਰ। ਹਾਂਜੀ ਤੂੰ ਸਿਗਰਟ ਵੀ ਨਹੀਂ ਪੀਂਦਾ, ਸਾਰਾ ਕੁਝ ਏਦਾਂ ਨਹੀਂ ਕਰਦਾ ਤੇ ਤੈਨੂੰ ਸਾਹ ਵੀ ਚੜਦਾ, ਤੂੰ ਥੋੜਾ ਥੱਕਦਾ ਵੀ ਆ ਜੀ ਤੇ ਤੂੰ ਇੱਕ ਕੰਮ ਕਰ, ਫਿਰ ਨਾਲ ਸਿਰਫ ਚੀਨੀ ਛੱਡ ਦੇ। ਓਕੇ। ਇਹਦਾ ਪੂਰੀ ਗੱਲ ਸੁਣਨੀ ਪੂਰੀ। ਚੀਨੀ ਭਾਜੀ, ਛੱਡ ਤੁਸੀਂ- ਓਏ ਚੁੱਪ ਬਾਲ ਨਾ ਮੇਰੀ ਚੁੱਪ। ਮੈਂ ਕਿਹਾ ਸਿਰਫ ਚੀਨੀ ਛੱਡ ਦੇ, 10-15 ਦਿਨ ਚੀਨੀ ਨਹੀਂ ਖਾਣੀ। ਠੀਕ। ਕਿਸੇ ਵੀ ਚੀਜ਼ 'ਚ ਚੀਨੀ ਆ, ਬੋਤਲ 'ਚ, ਬਰਫੀ 'ਚ, ਚਾਹ 'ਚ, ਕਿਸੇ ਵੀ ਚੀਜ਼ 'ਚ ਚੀਨੀ ਵਾਲਾ ਜ਼ਹਿਰ ਆ। ਹਾਂ ਅੱਗੋਂ ਭਾਜੀ ਨੇ ਇਸ ਕਿਸਮ ਦਾ ਮੈਨੂੰ ਮੁਤਮਿਨ ਕੀਤਾ, ਕਹਿੰਦਾ ਉਸਤਾਦ ਜੀ ਤੁਸੀਂ ਕਹਿਤਾ ਮੈਂ ਮੰਨ ਗਿਆ। ਛੱਡਤੀ, ਹਾਏ ਹਾਏ ਅੱਜ ਤੋਂ ਬਾਅਦ ਚੀਨੀ ਜ਼ਹਿਰ ਆ। ਚੀਨੀ ਮੈਂ ਖਾਵਾਂ ਤੁਸੀਂ ਵੇਖਣਾ ਜੁੱਤੀ ਲਾ ਲੈਣੀ ਤੁਸੀਂ। ਓ ਤੇ ਮੈਂ ਹੁਣ ਕੁਦਰਤੀ ਆ ਗਿਆ ਸਾਹਿਬ ਚ। ਇਹ ਹਾਲੇ ਅੱਧਾ ਘੰਟਾ ਪਹਿਲੇ ਸ਼ੋਅ ਤੋਂ 20 ਮਿੰਟ ਪਹਿਲੇ ਦੀ ਗੱਲ। ਸਾਜੀ ਤੇ ਤੁਸੀਂ ਮੈਂ ਸਵਾਲ ਸੋਹਣੀ ਮੂੰਹ ਚ ਪਾਈ ਜਾ, ਸੋਹਣੀ ਮੂੰਹ ਚ ਪਵਾ ਕੇ ਤੇ ਖਾ ਗਿਆ ਚੀਨੀ। ਤੁਸੀਂ ਇਹ ਉਸ ਚੀਜ਼ ਦੀ ਇਹਨੂੰ ਮੈਂ ਕੁੱਟ ਮਾਰੀ ਕਿ ਹੁਣੇ ਤੇ ਤੂੰ ਮੈਨੂੰ ਕਹਿ ਕੇ ਆਇਆ ਅੰਦਰ। ਸਾਜੀ ਤੁਸੀਂ ਜ਼ਹਿਰ ਵੀ ਦੋ ਸਾਡੇ ਲਈ ਵੀ ਮਠਾਈ ਹੈ। ਹੁਣ ਤੁਸੀਂ ਕਹਿੰਦੇ ਮੈਂ ਤਾਂ ਨਹੀਂ ਕਹਿਣਾ ਸੀ ਵੀ ਰਹਿਣ ਦੋ ਸਾਜੀ, ਮੈਂ ਤਾਂ ਕਹਿਣਾ ਸੀ ਲਿਓ ਸਾਜੀ। ਮੈਂ ਤੈਨੂੰ ਬਕਵਾਸ ਕੀਤੀ ਸੀ ਕਿ ਚੀਨੀ ਛੱਡਣਾ ਏਦਾਂ ਹੀ ਆ ਭੈਣ ਕਿ ਤੁਸੀਂ ਕਹਿਣਾ ਕਿ ਉਸਤਾਦ ਜੀ ਨਹੀਂ ਤੁਹਾਡੀ ਸਾਜੀ ਮੇਰੇ ਕੋਲ ਜਿੱਡੀ ਮਰਜ਼ੀ ਸੌਣ ਲੈਣ, ਲੇਕਿਨ ਤੁਸੀਂ ਮੈਨੂੰ ਦੇ ਰਹੇ ਤੇ ਮੈਂ ਨਕਾਰ ਕਿੱਦਾਂ ਕਰਦਾ? ਮੈਨੂੰ ਦੱਸੋ ਕੁਝ। ਇੱਕ ਮਿੰਟ ਆ ਜਾ ਅਫਰੀਦ ਸਾਹਿਬ, ਤੁਸੀਂ ਇਧਰ ਖਵਾ ਕੇ ਦੇਖੋ ਮੇਰਾ ਦੇਖੋ ਰਿਗਲਾ ਜੀ ਭਰਾ ਨੇ ਹਲੋ ਇੱਧਰ ਗੈਸ ਕੋਲ ਨਹੀਂ ਕੁਛ ਇੱਧਰ ਓਵਰਡਰਾਫਟ ਨਾ ਉਧਰ ਬੈਠ ਹੁਣ ਕੋ ਖਾਦੀ ਹੋ ਸਾਜੀ ਉਹਨੂੰ ਵੀ ਤੁਸੀਂ ਪੜਾਈ ਇਹ ਆਦਮੀ ਉनको दो। ਕੋ ਕੌਣ ਹੈ? ਭਾਜੀ ਕੀ ਨਾਂ ਦੱਸਿਆ ਸੀ? ਆਸਫ ਅਲੀ। ਆਸਫ ਭਾਈ ਬਸ ਉਸਤਾਦ ਜੀ ਹੁਣ ਨਹੀਂ, ਬਸ ਫਿਰ ਬੰਦਾ ਅੱਛਾ ਨਹੀਂ ਲੱਗਦਾ, ਮੈਂ ਨਹੀਂ ਖਾਣੀ ਹੁਣ, ਬਸ ਖਤਮ ਹੋ ਗਈ। ਸਾਡੇ ਕੇਸ ਬਾਰੇ ਅਸੀਂ ਬੈਠੇ ਆ। ਅੱਛਾ ਨਹੀਂ ਲੱਗਦਾ ਹੁਣ ਉਸਤਾਦ ਜੀ, ਬਸ ਐਵੇਂ ਇਨਸਲਟ ਹੋਏਗੀ ਮੇਰੀ, ਮੈਂ ਤੁਹਾਡੀ ਗੱਲ ਮੰਨਣੀ ਆ, ਬਸ ਲੈ ਜਾਓ ਭਾਈ। ਤੁਸੀਂ ਖਾਣੀ ਤੁਸੀਂ ਖਾਓ, ਮੈਨੂੰ ਨਹੀਂ ਦੇਣੀ ਹੁਣ ਸੀ। ਆਸਫ ਭਾਈ ਜੀ ਸਰ। ਤੁਸੀਂ ਹੈ ਸ਼ਰਮੀਲੇ ਹੋ ਜਾਂ ਵੈਸੇ ਹੀ ਫੜੋ ਸ਼ਰਮੀਲੇ ਹੋ ਇਦਾਂ ਹੀ ਬੋਲਦੇ ਜਾਂ ਵੈਸੇ ਸਾਡੇ ਸਾਹਮਣੇ ਇਦਾਂ ਕਨਫਿਊਜ਼ ਹੋਏ ਥੋੜੇ ਥੋੜਾ ਨਰਵਸ। ਨਰਵਸ? ਜੀ ਹਾਂ ਉਹਦੀ ਵਜ੍ਹਾ ਹੈ ਕਿ ਯਾਰ ਜਿਸ ਤਰ੍ਹਾਂ ਲਾਈਕ ਤੁਸੀਂ ਇੱਕ ਚੀਜ਼ ਇੰਨੇ ਸਾਲਾਂ ਤੋਂ ਵੇਖ ਰਹੇ ਹੋ ਜੀ ਤੋ ਇੱਕ ਹੁੰਦਾ ਕਿ ਯਾਰ ਮੈਂ ਉੱਥੇ ਬੈਠਾ ਤੇ ਕੁਝ ਦੇਰ ਲੱਗਦੀ ਆਪਣੇ ਆਪ ਨੂੰ ਯਕੀਨ ਦਿਵਾਉਣ ਲੱਗਿਆ ਜੀ ਜੀ ਕਿ ਉਸ ਮਰਹਲੇ ਚੋਂ ਗੁਜ਼ਰ ਰਹੇ ਨੇ ਹੈ ਹਾਏ 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 ਕਿ ਤੁਹਾਨੂੰ ਖਾਬ ਟੈਪ ਜਿਹਾ ਲੱਗ ਰਿਹਾ ਜੀ ਨਾ ਸਰ। ਕਿ ਯਾਰ ਮੈਂ ਇੱਥੇ ਬੈਠਾ ਤੇ ਖਿਆਲ ਜਿਹਾ ਲੱਗ ਰਿਹਾ ਬਿਲਕੁਲ। ਔਰ ਦਿਲ ਕਰੇ ਇੱਥੋਂ ਜਾ ਕੇ ਘਰ ਜਾ ਕੇ ਵੀ ਤੁਹਾਨੂੰ ਯਕੀਨ ਨਾ ਆਵੇ ਕਿ ਮੈਂ ਉੱਥੋਂ ਬਹਿ ਕੇ ਆ ਗਿਆ। ਜੀ ਇਸ ਤਰ੍ਹਾਂ ਹੀ ਹੋ ਰਿਹਾ ਨਾ? ਜੀ ਜੀ ਪਹਿਲੇ ਸ਼ੋਅ 'ਚ ਮੈਂ ਵੀ ਇਦਾਂ ਹੀ ਸੀ। ਆਸਤਾ ਜਦੋਂ ਮੈਂ ਕੋਈ ਨਾ ਇਨਸ਼ਾਅੱਲਾ ਆਸਤਾ ਫਿਰ ਇਹਨੂੰ ਖਾਓ ਨਾ। ਸਾਜੀ ਤੁਸੀਂ ਤੁਹਾਡਾ ਹੱਥ ਜਾ ਰਿਹਾ ਤੇ ਮੇਰਾ ਦੱਦ ਬਾਹਰ ਹੁੰਦਾ ਵਾ। ਨਹੀਂ ਉਹ- ਅੱਛਾ ਤੇ ਆਸਫ ਸਾਹਿਬ ਇਹਦੀ ਕੀ ਵਜ੍ਹਾ ਵਾ? ਇਹਦੇ ਪਿੱਛੇ ਕੀ ਇਹਦਾ ਰਾਜ਼ ਆ? ਮੁਹੱਬਤ ਆ ਬਹੁਤ ਜੀ, ਜੀ, ਜ਼ਿਆਦਾ ਬਿਲਕੁਲ। ਸਾਡੇ ਨਾਲ ਅਟੈਚਮੈਂਟ ਬਹੁਤ ਬਿਲਕੁਲ। ਦੇਰ ਤੋਂ ਆ, ਇਸ ਵਜ੍ਹਾ ਤੋਂ ਇਸ ਤਰ੍ਹਾਂ ਜੀ ਵਾ? ਜੀ ਸਰ। ਸ਼ੁਰੂ ਤੋਂ ਵਨ ਡੇ ਦੇਖਿਆ ਜਾਏ ਟੀ ਟਾਈਮ ਤੋਂ ਕਿੰਨੀ ਦੇਰ ਹੋ ਗਈ ਦੇਖ? ਕਿੰਨੀ ਦੇਰ ਹੋ ਗਈ? ਟੀ ਟਾਈਮ ਸ਼ੁਰੂ ਕਿੰਨੀ ਦੇਰ ਹੋ ਗਈ? ਮੈਂ ਸਰ ਰੋਡ ਸ਼ੋਅ ਤੁਹਾਨੂੰ ਫੋਲੋ ਕਰ ਰਿਹਾ। ਰੋਡ ਸ਼ੋਅ ਫੋਲੋ ਤੇ ਤੁਸੀਂ ਹਮਨੇ ਪੂਰੀ ਪਰਤੇ ਲੱਦੀ ਇਹਦੀ। ਅੱਛਾ ਰੋਡ ਸ਼ੋਅ ਤੋਂ ਜੀ ਟੀ ਸਰ। ਟਾਈਮ ਤੋਂ ਪਹਿਲੇ ਦੇ? ਜੀ ਸਰ। ਇੰਨੇ ਸਾਲ ਇੱਕ ਇਨਸਾਨ ਨੂੰ ਸਕਰੀਨ ਦੇ ਉੱਪਰ ਦੇਖਦੇ ਰਹੇ ਆ, ਹੁਣ ਫੇਸ ਟੂ ਫੇਸ ਲਾਈਵ ਅੱਖਾਂ ਦੇ ਸਾਹਮਣੇ ਦੇਖ ਰਹੇ ਆ, ਉਹ ਥੋੜਾ ਫਿਰ ਨਰਵਸ ਸੀ। फरीद भाई को देखा आपने? ਜੀ ਸਰ। वो शुगर भाई ਇੱਧਰ ਸਾਹਮਣੇ ਪਹਿਲਾਂ ਦੇਖਣਾ ਉਧਰ ਵੀ ਦੇਖਣਾ। ਓਕੇ। ਅੱਛਾ ਤੁਸੀਂ ਸ਼ਾਦੀशुदा ਹੋ? ਨਹੀਂ ਸਰ। ਕੁਆਰੇ ਹੋ? ਜੀ ਕਿਉਂ ਹਾਲੇ ਤੱਕ ਕਿਉਂ? ਨਹੀਂ ਹਜੇ ਜੀ ਮੇਰੀ ਨਹੀਂ। 22 साल है। ਜੀ 22 साल ਜੀ ਬਿਲਕੁਲ। चलो साजिया मिठे का सर ਕਈ ਮੋੜੋ ਉਸਦਾ ਬੱਚੇ ਕੋਲ ਸ਼ੈ ਲੈਣੇ ਸੀ। 22-23 ਸਾਲ ਉਮਰ ਆ? ਬਾਈ ਸਾਹਿਬ। ਬਾਈ ਜੀ सही मिलते तो मैं रखा फ्रिज ਉਹ ਮੁੱਤ ਮੈਨੂੰ ਅੱਗੇ ਦੱਸੀ ਭਾਈ ਦੀ ਆ। 22 ਸਾਲ। ਜੀ ਸਰ। ਆਈਡੀ ਕਾਰਡ ਹੈਗਾ ਜੀ?
ਹਾਂਜੀ ਹਾਂ। ਉਹ ਮੇਰਾ ਵਾਇਲਟ ਦੇ ਵਿੱਚ ਆਈਡੀ ਕਾਰਡ ਬੈਲ ਮਾਰੋ। ਵਾਇਲਟ ਦੇ ਵਿੱਚ ਆ ਉਹ। ਮੈਂ ਮਾਰਾਂ ਬੈਲ? ਨਹੀਂ ਤੁਹਾਡੀ ਤੇ ਵੱਜੀ ਪਈ ਹੈ, ਇੰਨੀ ਬੈਲ ਵੱਜੀ ਸਾਡੇ ਸੱਜ ਮੇਰੇ। ਅੱਛਾ ਆਸਫ ਭਾਈ, ਜੀ ਸਰ। ਇਸ ਪ੍ਰੋਗਰਾਮ ਦਾ ਜੀ ਤੁਹਾਡੀ ਮੈਂ ਤਕਰੀਬਨ ਸਾਰਿਆਂ ਨੂੰ ਇਹ ਸਵਾਲ ਕਰਦਾ, ਇਸ ਪ੍ਰੋਗਰਾਮ ਦਾ ਤੁਹਾਡੀ ਰੋਜ਼ਮਰਰਾ ਦੀ ਲਾਈਫ ਦੇ ਉੱਪਰ, ਤੁਹਾਡੀ ਜਿਹੜੀ ਪ੍ਰੈਕਟੀਕਲ ਸਵੇਰ ਤੋਂ ਰਾਤ ਤੱਕ ਲਾਈਫ ਗੁਜ਼ਰਦੀ ਹੈ, ਜੀ ਉਸ ਗੁਜ਼ਰਨ ਦੇ ਵਿੱਚ ਇਸ ਪ੍ਰੋਗਰਾਮ ਦਾ ਕੀ ਹੱਥ ਆ ਤੁਹਾਨੂੰ, ਇਹਦਾ ਕੀ ਫਾਇਦਾ ਹੁੰਦਾ? ਇਹਦਾ ਫਾਇਦਾ ਅਗਰ ਨਹੀਂ ਉਹ ਤੇ ਇੱਕ ਚੀਜ਼ ਹੈ ਨਾ ਕਿ ਹੱਸਣਾ, ਉਹ ਤਾਂ ਠੀਕ ਆ ਕਿ ਜੋ ਜਿੰਨੀ ਦੇਰ ਪ੍ਰੋਗਰਾਮ ਲੱਗਾ ਉਨੀ ਦੇਰ ਵੇਖ ਰਿਹਾ। ਇਸ ਪ੍ਰੋਗਰਾਮ ਨੂੰ ਬੰਦ ਕਰਤਾ, ਮਤਲਬ ਤੁਸੀਂ 12 ਘੰਟੇ ਜਾਗਦੇ ਹੋ, 1 ਘੰਟਾ ਪ੍ਰੋਗਰਾਮ, ਬਾਕੀ 11 ਘੰਟਿਆਂ ਦੇ ਉੱਪਰ ਵੀ ਇਹਦਾ ਕੋਈ ਅਸਰ ਹੁੰਦਾ? ਜੀ ਸਰ ਬਿਲਕੁਲ ਅਸਰ ਹੁੰਦਾ। ਅਗਰ 1 ਘੰਟੇ ਦਾ ਪ੍ਰੋਗਰਾਮ ਹੈ ਨਾ, ਹੁਣ ਤੁਸੀਂ ਸ਼ਾਮ ਨੂੰ ਤੁਹਾਡਾ ਪ੍ਰੋਗਰਾਮ ਅਪਲੋਡ ਹੋ 6 ਵਜੇ ਅਪਲੋਡ ਹੋ ਜਾਂਦਾ। ਮੈਂ ਬੇਸਿਕਲੀ ਆਪਣੇ ਪਰਸਨਲ ਜ਼ਾਤੀ ਐਕਸਪੀਰੀਅੰਸ ਕਿ ਜਦੋਂ ਤੁਹਾਡਾ ਸ਼ੋਅ ਅਪਲੋਡ ਹੋਣਾ ਮੈਂ ਉਦੋਂ ਖਾਣਾ ਖਾਣਾ, ਜਦੋਂ ਖਾਣਾ ਮੇਰਾ ਖਤਮ ਹੋ ਜਾਂਦਾ ਮੈਂ ਫੋਨ ਸਟਾਪ ਕਰ ਦਿੰਦਾ। ਕਲੈਪ ਹੋਣੀ ਭਾਵੇਂ ਉਹ ਅੱਧੇ ਘੰਟੇ 'ਚ ਹੋ ਜਾਏ, ਪਿੱਛੇ ਅੱਧੇ ਘੰਟੇ ਦਾ ਪਿਆ 20 ਮਿੰਟ 'ਚ ਹੋ ਜਾਵੇ, ਫਿਰ ਨੈਕਸਟ ਮਾਰਨਿੰਗ ਜਦੋਂ ਫਿਰ ਖਾਣਾ ਖਾਣਾ ਫਿਰ ਉੱਥੋਂ ਹੀ ਪਲੇ ਕਰ ਲੈਣਾ। ਇਹ ਸਾਡਾ ਇਸ ਤਰ੍ਹਾਂ ਹੀ ਮਤਲਬ ਤੁਸੀਂ ਤੇ ਐਸੇ ਰਹਿਤਾ ਸੁਣਾ ਸਕਦੇ ਆ ਪ੍ਰੋਗਰਾਮ। ਕਿਹੜੀ ਗੱਲ ਹੈ? ਫਿਰ ਨੈਕਸਟ ਪ੍ਰੋਗਰਾਮ ਤੱਕ ਐ ਕਰ ਦਿੱਤਾ ਵੀ ਯਾਰ 3 ਟਾਈਮ ਦੀ ਰੋਟੀ ਲੱਗ ਜਾਂਦੀ ਹੈ, ਅੱਲਾ ਦਾ ਸ਼ੁਕਰ। 3 ਟਾਈਮ ਦੀ ਰੋਟੀ ਇੱਕ ਪ੍ਰੋਗਰਾਮ ਹੈ ਮਾਸ਼ਾਅੱਲਾ। ਇੱਕ ਪ੍ਰੋਗਰਾਮ ਨਾਲ, ਇੱਕ ਹਾਂਡੀ ਨਾਲ, ਇੱਕ ਪ੍ਰੋਗਰਾਮ ਨਾਲ। ਕਸਮ ਯਾਰ ਇਹਦਾ ਮਤਲਬ ਯਾਰ ਇੱਕ ਪਲੇਟ ਸਾਲਨ ਦੀ, 2 ਰੋਟੀਆਂ ਨਾਲ ਥੋੜਾ ਜਿਹਾ ਟੀ ਟਾਈਮ ਵੀ ਦੇ ਦੇ। ਠੀਕ ਹੈ ਤੇ ਓਏ ਅੱਛਾ ਆਸਫ ਸਾਹਿਬ, ਜਿਹੜੀ ਤੁਹਾਡਾ ਇਹ ਜੀ ਸਰ ਰੂਟੀਨ ਹੈ। ਵਾਹ, ਅਗਰ ਕਿਤੇ ਨਾ ਟੀ ਟਾਈਮ ਹੋਵੇ ਪਿਛਲੇ ਕੁਝ ਦਿਨਾਂ 'ਚ ਤੁਸੀਂ ਮਿਸ ਕਰ ਦਿੱਤੇ ਸੀਗੇ, ਉਦੋਂ ਕੀ ਫਰਕ ਪਿਆ? ਉਦੋਂ ਬਹੁਤ ਫਰਕ ਪਿਆ ਜੀ। ਮਸਲਨ ਉਹਨਾਂ ਰੋਟੀ ਨਹੀਂ ਖਾਦੀ ਕਿ ਭੁੱਖੇ ਔਰ ਮੈਂ ਕਮੈਂਟ ਵੀ ਕੀਤਾ ਸੀ ਕਿ ਜਾਂ ਟੀ ਟਾਈਮ ਰੋਜ਼ ਕਰ ਦੋ ਜਾਂ ਸਾਨੂੰ ਕਹਿ ਦਿਓ ਕਿ ਰੋਟੀ ਇੱਕ ਦਿਨ ਛੱਡ ਕੇ ਤੁਸੀਂ ਖਾਓ। ਖੋਲ ਇਹਨੂੰ ਫੜ ਲਾ, ਇੱਥੇ ਰੱਖ ਇਹਨੂੰ। ਅੱਛਾ ਜੀ, ਯਾਨੀ ਕਿ ਤੁਹਾਡਾ ਇਹ ਇੱਕ ਜੀ ਸਰ ਰੂਟੀਨ। ਅੱਛਾ ਨਹੀਂ ਇਹ ਤਾਂ ਰੋਟੀ ਖਾਂਦੇ ਤੇ ਕਰ ਲਿਆ, ਜੀ। ਲੇਕਿਨ ਵੈਸੇ ਵੀ ਸਾਰੀ ਦਿਹਾੜੀ ਦੇ ਵਿੱਚ ਇਹਦੀਆਂ ਕੋਈ ਗੱਲਾਂ ਬਾਤਾਂ, ਇਹਦਾ ਕੋਈ ਅਸਰ ਰਹਿੰਦਾ ਹੈ ਜ਼ਿਹਨ ਤੇ ਦਿਮਾਗ ਤੇ, ਕੋਈ ਯਾਦ ਆਉਂਦੀ ਰਹਿੰਦੀ ਕੋਈ? ਹਾਂਜੀ ਸਰ ਬਿਲਕੁਲ। ਅਗਰ ਮੋਸਟਲੀ ਟਿਕਟੋਕ ਤੇ ਕਲਿੱਪ ਕੋਈ ਆ ਜਾਂਦਾ ਸਾਹਮਣੇ, ਕੋਈ ਪੁਰਾਣਾ ਆ ਜਾਂਦਾ, ਕੋਈ ਨਵਾਂ ਆ ਜਾਂਦਾ। ਇਸ ਪ੍ਰੋਗਰਾਮ ਦੇ ਨਾਲ ਜਿਹੜੇ ਘਰ ਦੇ ਬਾਕੀ ਅਫਰਾਦ ਨੇ, ਜੀ ਅੰਮੀ ਅੱਬੂ ਭੈਣਾਂ ਭਰਾ, ਜੀ ਉਹ ਉਹਨਾਂ ਚੋਂ ਤੁਸੀਂ ਇਕੱਲੇ ਹੀ ਇਹ ਕੰਮ ਕਰਦੇ ਹੋ ਸਾਰਿਆਂ ਚੋਂ? ਹਾਂਜੀ ਫਿਲਹਾਲ ਹੁਣ ਤੱਕ ਮੈਂ ਹਾਂ ਜੀ। ਤੁਸੀਂ ਕਰਦੇ ਹੋ ਜੀ। ਤੇ ਬਾਕੀਆਂ ਦਾ ਕੀ ਤਾਂ ਇਸ ਬਾਰੇ ਚ ਖਿਆਲ ਆ ਕਿ ਇਹ ਇਸ ਕੰਮੇ ਲੱਗਾ ਤੇ ਇਹ ਉਹ ਫਲਾਂਟਿੰਗ ਹੈ, ਜਾਂ ਰੋਟੀ ਦੇ ਖਾ ਲਿਆ ਕਰ ਇਹਨੂੰ ਛੱਡ ਕੇ, ਇਹ ਸਮਾਨ ਨੂੰ ਤੂੰ ਲਾਜ਼ਮੀ ਰੱਖਣਾ ਹੁੰਦਾ ਨਾਲ ਹੈ? ਤੇ ਇਹਦਾ ਦਾ ਕੋਈ ਘਰਦਿਆਂ ਦਾ ਕੀ ਤੁਹਾਡੇ ਬਾਰੇ ਚ, ਇਹਦੇ ਬਾਰੇ ਚ ਹੈਗਾ ਖਿਆਲ? ਘਰਦਿਆਂ ਦਾ ਕਦੀ ਕਦੀ ਉਹ ਕਹਿ ਵੀ ਦਿੰਦੇ ਨੇ ਬਿਨਾ ਖਾਇਆ ਵੀ। ਨਹੀਂ ਸ਼ੋਅ ਕੱਲਾ ਵੇਖ ਲਾ, ਰੋਟੀ ਨਾ ਖਾਇਆ ਕਰ। ਕਦੀ ਕਦੀ ਉਹ ਕਹਿ ਵੀ ਦਿੰਦੇ ਨੇ ਕਿ ਜਦੋਂ ਤੂੰ ਰੋਟੀ ਖਾਣਾ ਤੂੰ। ਅੱਛਾ ਯਾਨੀ ਕਦੀ ਕਦੀ ਉਹ ਕਹਿ ਦਿੰਦੇ ਨੇ ਕਿ ਵੀ ਤੂੰ ਆਰਾਮ ਨਾਲ ਰੋਟੀ ਤੇ ਖਾ ਲੈ। ਜੀ ਸਰ। ਅੱਛਾ ਰੋਟੀ ਖਾਂਦਾ ਫਿਰ ਨਾਲ ਹੱਸਦੇ ਵੀ ਕਈਆਂ ਗੱਲਾਂ? ਹਾਂਜੀ ਬਿਲਕੁਲ। ਨਾ ਰੋਟੀ ਕਈ ਨਾਲ ਹੱਸੀ ਜਾਂਦੇ। ਹਾਂਜੀ ਔਰ ਕਦੀ ਕਦੀ ਤੇ ਜਦੋਂ ਕੋਈ ਮਤਲਬ ਅੱਛੀ ਜ਼ਿਆਦਾ ਗੱਲ ਹੋ ਜਾਵੇ ਤੇ ਉਹ ਫਿਰ ਹਾਸੀ ਬਹੁਤ ਲਾਊਡ ਹੋ ਜਾਂਦੀ ਆ। ਕਿੰਨੀ ਸਾਰੀ ਲੋ ਜੀ ਭਾਜੀ, ਨਹੀਂ ਤੁਹਾਨੂੰ ਨਾ ਫਿਰ ਘਰਦਿਆਂ ਨੂੰ ਪਤਾ ਲੱਗ ਸੁਣੋ ਗੱਲ, ਜਾਂਦਾ ਗੱਲ ਸੁਣੋ। ਜੀ ਤੁਹਾਨੂੰ ਸਜਾਦ ਜਨੀ ਟੀਮ ਵੱਲੋਂ 10,000 ਰੁਪਇਆ ਅਸੀਂ ਇਨਾਮ ਦਿਆਂਗੇ, ਛੋਟਾ ਭਰਾ ਸਮਝ ਕੇ। ਤੁਸੀਂ ਪੂਰੇ 10 ਸਕਿੰਟ ਸੀਰੀਅਸ ਹੋ ਕੇ ਇਹਦੇ ਮੂੰਹ ਵੱਲ ਵੇਖਣਾ, ਹੱਸਣਾ ਨਹੀਂ। ਅੱਛਾ ਭਾਈ ਨਾ ਜਿਵੇਂ ਆਪਣੇ ਆਪ ਨਾਲ ਜੰਗ ਨਹੀਂ ਕਰ ਰਿਹਾ ਹੁੰਦਾ, ਜਿਵੇਂ ਆਪਣੇ ਆਪ ਨਾਲ ਲੜਾਈ ਕਰ ਰਿਹਾ ਹੁੰਦਾ। ਜਿਹੜੀ ਐਂਡ ਤੇ ਆਈਟਮ ਕੀਤੀ ਪਹਿਲੇ ਕਰਨੀ ਸੀ। ਹਾਂ ਪਹਿਲੇ 7 ਕਿਲੋ ਦਾ ਨਗਾਤੇ। ਅੱਛਾ ਜੀ, ਅੱਛਾ ਆਸਫ ਸਾਹਿਬ ਜੀ ਸਰ। ਤੇ ਤੁਹਾਡੇ ਯਾਰ ਦੋਸਤ ਜਿਹੜੇ ਨੇ, ਹਾਂਜੀ ਉਹਨਾਂ ਨੂੰ ਵੀ ਪਤਾ ਹੈ ਕਿ ਵੀ ਤੁਸੀਂ ਇਹ ਦੇਖਦੇ ਹੋ, ਜਾਂ ਹਾਂਜੀ ਕੋਈ ਦੋਸਤ ਹੋਰ ਦੇਖਦੇ ਨੇ? ਨਹੀਂ ਹੋਰ ਦੋਸਤ ਨਹੀਂ ਦੇਖਦੇ। ਮੇਰਾ ਪਾਲੋ ਅੱਛਾ ਮੈਂ ਇਕੱਲਾ ਹੀ ਫਿਲਹਾਲ। ਬਾਕੀ ਦੋਸਤਾਂ ਨੂੰ ਪਤਾ ਤੁਸੀਂ ਕੀ ਟਾਈਮ ਵੇਖਦੇ ਹੋ? ਹਾਂਜੀ ਬਾਕੀ ਰੋਟੀ ਖਾਂਦੇ। ਬਾਕੀ ਸਕੂਲ ਨਾਲ ਰੋਟੀ ਖਾਂਦੇ। ਅੱਛਾ ਚਲੋ,
ਅੱਛਾ ਤੇ ਹੁਣ ਹੋਰ ਕੋਈ ਗੱਲ, ਇਹ ਤੇ ਅਸੀਂ ਸਵਾਲ ਕਰ ਰਹੇ ਨਾ ਜੀ। ਤੁਸੀਂ ਆਪਣੇ ਤੋਂ ਕੋਈ ਗੱਲ ਕਰਨਾ ਚਾਹੋਗੇ? ਤੁਸੀਂ ਆਪਣੇ ਤੋਂ ਕੋਈ ਸਵਾਲ ਕਰਨਾ ਫੋਨ ਕਰਕੇ ਸਾਨੂੰ। ਕੋਈ ਤੁਸੀਂ ਕਹਿਣਾ ਚਾਹੋਗੇ ਇਸ ਪ੍ਰੋਗਰਾਮ ਦੇ ਬਾਰੇ? ਅੱਛਾ, ਕਰੈਕਟਰ ਜੋ ਸਭ ਤੋਂ ਮੇਨ ਮਿੱਠਾ ਪੁਰੀਆ ਵਾ ਭਾਜੀ, ਪਾਸ ਕਰ ਦਿਓ ਖੁਦਾ। ਮਿੱਠਾ ਪੁਰੀਆ ਉਹ ਯਾਰ ਪੁੱਛਦੇ ਰਹੋ ਯਾਰ ਇੱਕ ਮਿੰਟ ਯਾਰ ਕਿਹੜਾ ਐਸਾ ਕਰੈਕਟਰ ਹੈ ਜਿਹਨੂੰ ਤੁਸੀਂ ਫਸਟ ਸੈਕੰਡ ਥਰਡ ਯਾਨੀ ਕਿ ਵੀ ਜੀ ਸਭ ਤੋਂ ਜਿਹੜਾ ਅੱਛਾ ਮੈਨੂੰ ਲੱਗਦਾ ਨਾ ਉਹ ਫਲਾਣਾ ਲੱਗਦਾ? ਨਹੀਂ, ਸਭ ਦੀ ਕੈਟਾਗਰੀਜ਼ ਅਲੱਗ-ਅਲੱਗ ਆ। ਉਹ ਮੈਂ ਸਭ ਨੂੰ ਸਭ ਹੀ ਅੱਛੇ ਨੇ ਆਪਣੀ ਆਪਣੀ ਜਗ੍ਹਾ ਤੇ। ਲੇਕਿਨ ਅਗਰ ਮੈਂ ਆਪਣੇ ਜ਼ਾਤੀ ਪਰਸਨਲ ਕਹਾਂ ਕਿ ਉਹ ਮਿੱਠਾ ਭਾਈ ਮਿੱਠਾ ਇਹ ਸਾਰਾ ਫੋਨ ਕਰ ਕਰਕੇ ਬੁਲਾ ਰਹੇ ਇਹ ਪੂਰੀ ਪਿੱਛੋਂ ਆਈਟਮ ਇਹਨੇ ਲਾਈ ਨਹੀਂ ਯਾਰ ਕਲੈਪ ਹੋਣੀ ਚਾਹੀਦੀ ਯਾਰ। ਮੈਨੂੰ ਮੇਰੀਆਂ ਛੁੱਟੀਆਂ ਜ਼ਿਆਦਾ ਹੋ ਗਈਆਂ, ਮੈਨੂੰ ਲੱਗ ਰਿਹਾ। ਨਹੀਂ ਇਹ ਜਿਹੜਾ ਗੋਲ ਵਾਲਾ ਸਾਂਗ ਲਾ ਉਧਰੇ ਦੀ ਬੜੀ ਬਾਤ ਆਹੋ ਇਹ ਉਧਰੋਂ ਆ ਰਿਹਾ ਹੈ ਫੋਨ ਕਰ ਕਰਕੇ। ਹਾਂ ਉਧਰੋਂ ਕਿਤੇ ਛੋਲੀਆਂ ਤੇ ਨਹੀਂ ਨਹੀਂ ਨਹੀਂ, ਪਕਾਉਣਾ। ਕਿਤੇ ਪਹਿਲੋਂ ਆਣ ਕੇ ਨਾ ਤੇ ਗੈਸਟ ਨਾਲ ਹੋ ਜਾਂਦਾ ਡਾਇਰੈਕਟਰ, ਹਾਂ ਉੱਥੇ ਵੀ ਬਾਅਦ ਅੱਛਾ ਉੱਥੇ ਕਹਿੰਦਾ ਭਾਜੀ ਉਸਤਾਦ ਨੇ ਨਾ ਤੁਹਾਨੂੰ ਆਹ ਸਵਾਲ ਕਰਨਾ ਯਾਰ ਸਾਗੀ ਮਜ਼ਾ ਆ ਗਿਆ। ਯਾਨੀ ਇਸ ਤਰ੍ਹਾਂ ਕਾਲੂ ਕੱਢਦੀ ਹੈ। ਮੈਨੂੰ ਨਹੀਂ, ਮੈਂ ਪਹਿਲਾਂ ਕਿਹਾ ਕਿ ਸਭ ਆਪਣੀ ਆਪਣੀ ਅਲੱਗ ਕੈਟਾਗਰੀ, ਸਭ ਦੀ ਅਲੱਗ-ਅਲੱਗ ਆ। ਉਹ ਸਭ ਆਪਣੀ ਆਪਣੀ ਕੈਟਾਗਰੀ ਤੇ ਇੱਕ ਅੱਛੇ। ਅੱਛਾ, ਗੜਗੀਲੇ ਨੂੰ ਤੁਸੀਂ ਅੱਗੇ ਇੱਥੇ ਵੇਖਿਆ ਕਦੀ ਸ਼ੋਅ 'ਚ? ਹਾਂਜੀ ਸਰ। ਪਹਿਲੇ ਸ਼ੋਅ 'ਚ? ਜੀ ਸਰ। ਯਾਨੀ ਹੁਣ ਇਸ ਟਾਈਮ ਹਾਂਜੀ। ਮੌਜੂਦਾ ਨਹੀਂ ਦੇਖਿਆ ਨਹੀਂ, ਹਾਲੇ ਦਾ ਸ਼ੋਅ ਅਪਲੋਡ ਹੋਣਾ ਵਾ। कैसा लगता तुम्हें भी करेक्टर ਅੱਛਾ है ना? ਜੀ ਬਿਲਕੁਲ। गड़गीला बड़ा अच्छा करेक्टर है माशाल्लाह। चलो अच्छा जी, ਹੋਰ ਗਾਣਾ ਆਉਂਦਾ ਕੋਈ? ਗਾਣਾ ਮੈਂ ਤੁਹਾਡਾ ਫੈਨ ਬੜਾ ਜੀ ਗਾਣੇ ਦਾ। ਲਓ, ਪਹਿਲੇ ਮੈਨੂੰ ਆਏ। 뮤직 ਨਹੀਂ ਸੀ ਪਸੰਦ, ਮਤਲਬ ਕਿ ਐਡਾ ਅੱਛਾ ਨਹੀਂ ਸੀ। ਲੇਕਿਨ ਜਦੋਂ ਤੋਂ ਤੁਹਾਨੂੰ ਮੈਂ ਮਤਲਬ ਸੁਣਨਾ ਸ਼ੁਰੂ ਕੀਤਾ ਉਦੋਂ ਤੋਂ ਪਸੰਦ ਹੋਵੇ। ਉਦੋਂ ਤੋਂ ਫਿਰ ਨਹੀਂ, ਮੇਰੇ ਮੈਂ ਗਾਣਾ ਨਹੀਂ ਗਾਉਂਦਾ, ਮੇਰੇ ਗਾਣੇ 'ਚ ਕੋਈ Basically- ਸ਼ਾਇਰੀ ਹੁੰਦੀ ਐ, ਐਸੀ ਕੋਈ ਗੱਲ ਹੁੰਦੀ ਜੀ, ਕੋਈ ਜੀ। ਸਮਝਣ ਵਾਲੀ। ਜੀ, ਜੀ। ਮੈਂ ਉਹ ਨਾਰਮਲ ਨਹੀਂ ਗਾਉਂਦਾ ਗਾਣੇ। ਜੀ, ਫਿਰ ਉਹ ਮਤਲਬ ਕਿ ਮੈਂ ਥੋੜਾ ਲਾਈਕ ਕਰਨ ਲੱਗ ਕਲੈਪ ਹੋਣੀ ਚਾਹੀਦੀ ਉਸਤਾਦੀਆਂ ਲਈ ਆ। ਯਾਰ ਮੇਰੇ ਕਿਹੜਾ ਸ਼ੋਅ ਆ ਜਿਹੜਾ ਮਰਜ਼ੀ ਫੜ ਲੈਂਦਾ, ਸ਼ੋਅ ਦਾ ਮੇਨ ਹੋ ਜਾਂਦਾ ਜਿਹੜਾ ਮਰਜ਼ੀ ਜਦੋਂ ਮਰਜ਼ੀ ਹੈ। ਸਾਡੀ ਕਲੈਪ ਬੋਲੀ ਤੇ ਮੈਨੇ ਤਾਂ ਅੱਛਾ ਜੀ, ਇਹ ਤੋਂ ਮੈਂ ਕੀ ਸਾਬਤ ਕਰਾਂ ਵੀ ਤੁਸੀਂ ਵੀ ਥੋੜਾ ਗੁੰਗਣਾਉਣ ਲੱਗ ਪਏ ਹੋ ਜਾਂ ਨਹੀਂ, ਸੁਣਨ ਦੀ ਹੱਦ ਤੱਕ ਤੁਸੀਂ ਅਗਰ ਕਹਿ ਸਕਦੇ ਹੋ। ਸੁਣਨ ਦੀ ਹੱਦ ਤੱਕ? ਜੀ ਸਰ। ਕਿਹੜਾ ਐਸਾ ਗਾਣਾ ਜਿਹੜਾ ਤੁਸੀਂ ਸੁਣਿਆ ਤਾਂ ਤੁਹਾਨੂੰ ਬਹੁਤ ਅੱਛਾ ਲੱਗਾ ਹੋਵੇ? ਕੋਈ ਜ਼ਰਾ ਗਾ ਕੇ ਨਹੀਂ ਗਾਣਾ ਨਹੀਂ, ਉਹਦੇ ਦੱਸ ਦਿਓ ਸਾਰਾ ਟੋਟਲ ਅੱਛਾ, ਇਹ ਕੈਸੀ ਅਜੀਬ ਗੱਲ। ਚੈੱਕ ਕਰੋ ਤਾਂ ਬੈਣੀ ਚੈੱਕ ਆ ਸ਼ੋਅ 'ਚ ਬੈਠਾ ਹੀ ਬਗੈਰ ਨਹੀਂ, ਇਹ ਕੈਸੀ ਅਜੀਬ ਗੱਲ ਹੈ ਵੀ ਉਹਨੇ ਕਿਹਾ ਤੁਸੀਂ ਸਰ ਮੇਰੇ ਫੇਵਰਿਟ ਸਿੰਗਰ ਹੋ, ਉਹਨੇ ਕਿਹਾ ਮੇਰਾ ਕੋਈ ਗਾਣਾ ਸੁਣਾ। ਹੁਣ ਨਹੀਂ ਮੇਰਾ ਨਹੀਂ ਨਹੀਂ ਤੁਸੀਂ ਗਾਇਆ ਹੀ। ਨਹੀਂ ਮੈਂ ਦੱਸਦਾ ਨਾ, ਉਹਦੀ ਵਜ੍ਹਾ ਹੁੰਦੀ ਹੈ ਕਿ ਉਹ ਬੰਦਾ ਜਿਸ ਕੰਡੀਸ਼ਨ 'ਚ ਬੈਠਾ ਨਾ, ਅੱਧਾ ਕੁ ਤੋਂ ਇੱਥੇ ਹੈਗਾ ਹੀ ਨਹੀਂ, ਜੀ ਬਿਲਕੁਲ। ਅੱਧਾ ਕੁ ਤੋਂ ਹੈਗਾ ਆਪਣੇ ਆਪ ਨਾਲ ਕਿ ਯਕੀਨ ਦਵਾ ਰਿਹਾ। ਹੁਣ ਜਿਹਨੇ ਜਾਂਦੇ ਵੀ ਯਕੀਨ ਦਵਾਉਣਾ ਮੁੜ ਕੀ ਬਾਤ। ਔਰ ਉਸ ਤੋਂ ਬਾਅਦ ਉਹਨੂੰ 1-2 ਦਿਨ ਲੱਗਣੇ ਨੇ ਇਸ ਗੱਲ ਤੇ, ਫਿਰ ਇਹਨੇ ਜਦੋਂ ਸ਼ੋਅ ਹੋਣਾ ਉਦੋਂ ਦੇਖ ਕੇ ਆਪਣੇ ਆਪ ਨੂੰ ਯਕੀਨ ਦਵਾਉਣਾ ਭਾਜੀ ਨੇ, ਠੀਕ ਆ? ਤੇ ਉਹ ਇਸ ਤੋਂ ਗਾਣੇ ਤੇ ਹੁਣ ਕਿੰਨੇ ਹੀ ਨੇ। ਹੁਣ ਇਸ ਟਾਈਮ ਦੇਖਦਾ ਮੈਨੂੰ ਕਹਿ ਜਿਹੜੇ ਮੈਂ ਗਾਏ ਹੁਣ ਤੇ ਮੈਨੂੰ ਦਿਲ ਕਰੇ 2-3 ਮਿੰਟ ਲੱਗ ਜਾਣ ਹਾਂਜੀ। ਇਸ ਤੋਂ। ਤੇ ਜੀ ਬਿਸਮਿਲ੍ਲਾ। ਓਏ ਉਹਨਾਂ ਨੇ ਨਹੀਂ ਸੁਣਾਉਣਾ, ਹਾਂਜੀ। ਉਹਨਾਂ ਨੇ ਦੱਸਣਾ ਵਾ ਕਿ ਮੈਂ ਸੁਣਿਆ ਸੀ। ਮੈਂ ਉਹੀ ਪੁੱਛ ਰਿਹਾ ਸਾਡੀ। ਚਲੋ ਪੁੱਛ ਲਾ, ਤੂੰ ਪੁੱਛ ਲਾ, ਸ਼ਾਇਦ ਤੈਨੂੰ ਦੱਸ ਦੇ। ਹਾਂਜੀ, ਕੋਈ ਹੈ ਜ਼ੇਨ 'ਚ? ਨਹੀਂ ਸਰ। ਨਹੀਂ ਹੈ। ਤੁਸੀਂ ਆਪਣੀ ਮਰਜ਼ੀ ਨਾਲ ਪੁੱਛਿਆ, ਸੁਣਾ ਦਿਓ ਇਹਨਾਂ ਨੂੰ। ਅੱਛਾ ਤੁਸੀਂ ਮੇਰੀ ਗਾਇਕੀ ਦੇ ਫੈਨ ਹੋ ਗਏ? ਜੀ ਸਰ। ਭਾਜੀ ਗੜਗੀਲਾ ਬਹੁਤ ਅੱਛਾ ਗਾਉਂਦਾ ਯਾ, ਉਹਦਾ ਆਵਾਜ਼ ਦਾ ਪਾਗਾ ਬਹੁਤ ਅੱਛਾ। ਹਾਂ, ਮਦਾਨੀ ਬਾਤ ਦਾ। ਹਾਂ ਅੱਛਾ ਜੀ, ਹੋਰ ਭਾਜੀ ਕੋਈ ਸਾਡਾ ਕੋਈ ਗੱਲ ਕੋਈ ਹੋਰ ਕੋਈ ਥੋੜਾ ਈਜ਼ੀ ਹੋਵੋ, ਨਰਵਸ ਛੱਡੋ ਪਰ ਤੁਸੀਂ ਸਾਡੇ ਨਾਲ ਫਰੈਸ਼ ਹੋਵੋ ਸਾਰੇ ਦੋਸਤ ਕੋਈ ਐਸੀ ਗੱਲ ਹੋਰ ਕਦੀ ਸੋਚੀ ਹੋਏ ਕਿ ਮੈਂ ਉੱਥੇ ਗਿਆ ਤੇ ਮੈਂ ਕਰਾਂਗਾ, ਜਾਂ ਕੋਈ ਇਹ ਚੀਜ਼ ਮੈਨੂੰ ਅੱਛੀ ਨਹੀਂ ਲੱਗਦੀ, ਮੈਂ ਭਾਜੀ ਨੂੰ ਕਦੀ ਜ਼ਿੰਦਗੀ 'ਚ ਮਿਲੇ ਦੱਸਾਂਗਾ ਕਿ ਇੰਜ ਨਹੀਂ ਇੰਜ ਕਰਿਆ ਕਰੋ? ਹਾਂਜੀ ਬਿਲਕੁਲ। ਹਾਂ ਦੇਖੋ, ਔਰ ਜਦੋਂ ਤੁਸੀਂ ਮਤਲਬ ਕਿ ਤਕਰੀਬਨ ਹਰ ਸ਼ੋਅ ਦੇ ਵਿੱਚ ਤੁਸੀਂ ਸਟਾਰਟ ਦੇ ਵਿੱਚ ਤੁਸੀਂ ਗਾਣਾ ਸੁਣਾਉਂਦੇ ਹੋ, ਕੋਈ ਵੀ ਹੋ ਸਕਦਾ, ਉਹ ਪਿੱਛੇ ਕਿ ਜੇ ਤੁਸੀਂ ਸਕਿਪ ਕਰ ਦਿੱਤਾ ਇਹਨੂੰ, ਉਹ ਲੋਕੀ ਕੁਝ ਕਹਿੰਦੇ ਲੋਕ ਕਿ- ਨਹੀਂ ਪਸੰਦ ਕਰਦੇ, ਲੇਕਿਨ ਕੁਝ ਪਸੰਦ ਵੀ ਕਰਦੇ ਨੇ। ਹਾਂ ਜੋ ਨਹੀਂ ਪਸੰਦ ਕਰਦੇ ਉਹਨਾਂ ਦਾ ਕਰਕੇ ਤੁਸੀਂ ਸਕਿਪ ਤਾਂ ਕਰ ਦਿੱਤਾ, ਲੇਕਿਨ ਜਿਹੜੇ ਪਸੰਦ ਕਰਦੇ ਉਹਨਾਂ ਵਾਸਤੇ ਵੀ ਤਾਂ ਕੁਝ। ਨਹੀਂ ਹੁਣ ਅਸੀਂ ਵਿੱਚ ਕਰ ਲਈਦਾ, ਵਿੱਚ ਨਹੀਂ ਕਰੀਦਾ, ਦੋਵੇਂ ਕੰਮ ਕਰ ਲਈਦਾ। ਇਹ ਭਾਜੀ ਤੁਹਾਡਾ ਮੇਰੇ ਗਾਣੇ ਦੇ ਬਾਰੇ ਕੀ ਖਿਆਲ ਆ? ਹੋਣਾ ਚਾਹੀਦਾ ਕਿ ਨਹੀਂ? ਨਹੀਂ ਹੋਣਾ ਚਾਹੀਦਾ। ਅੱਛਾ, ਉਹਨਾਂ ਨੂੰ ਤੂੰ ਪਸੰਦ ਆ, ਲੇਕਿਨ ਜੋ ਤੂੰ ਅੰਮੀ ਨਹੀਂ ਉਹਨਾਂ ਦੀ ਵੀ ਉਹ ਇਹਤਰਾਮ ਤੇਰਾ ਹਰ ਪਾਸੋਂ ਹੀ ਵਾਜਬ ਹੋ ਗਿਆ ਉਹਨਾਂ ਦਾ ਵੀ ਤੂੰ ਪਸੰਦ ਆ, ਠੀਕ ਆ? ਜੁਗਤ ਵੱਲੋਂ ਤੁਸੀਂ ਕਹਿ ਰਹੇ ਹੋ? ਜੀ ਜੀ ਜੁਗਤ ਵੱਲੋਂ ਜੀ, ਬੇਟਾ। ਬਿਲਕੁਲ ਬਿਲਕੁਲ। ਤੁਸੀਂ ਉਹ ਸ਼ੋਅ ਦੇਖਿਆ ਥੋੜੇ ਦਿਨ ਪਹਿਲੇ ਚੀਚੋ ਬਾਸ ਦੇ ਰਿਸ਼ਤੇ ਦਾ? ਮੈਂ ਕਿਹਾ ਸੀ ਕਿ ਭੈਣ ਤੁਹਾਡੀ ਨੇ ਹਾਂਜੀ, ਹਾਂਜੀ, ਬਿਲਕੁਲ। ਉਹ ਮਿੱਠੇ ਨੇ ਬਹੁਤ ਅੱਛਾ ਕੀਤਾ ਯਾਰ, ਵਾਹ ਵਾਹ। ਮਿੱਠੇ ਨੂੰ ਪਤਾ ਕੀ ਗੱਲ ਆ, ਜਦੋਂ ਕੋਈ ਬਾਹਰ ਪੁੱਛੇ ਨਾ ਉਦੋਂ ਦੱਸੀਦਾ ਹੁੰਦਾ ਵਾ ਕਿ ਸਾਰਾ ਕੁਝ ਮੇਰੇ ਕੋਲ ਉਸਤਾਦ ਨੇ ਕਰਾਇਆ ਸੀ। ਉਸਤਾਦ ਨੇ ਮੈਨੂੰ ਇੱਕਦਮ ਰੋਕ ਕੇ ਕਿਹਾ ਸੀ ਮਿੱਠੇ ਆ ਕਹਿ ਮਿੱਠੇ, ਇਹ ਵੀ ਦੱਸੀਦਾ ਹੁੰਦਾ, ਬਗੈਰਤੀ ਨਹੀਂ ਕਰੀਦੀ ਹੁੰਦੀ। ਉਸਤਾਦ ਜੀ ਗਾਣਾ ਨਹੀਂ ਸਾਰੀ ਕ੍ਰੈਡਿਟ ਆਪ ਲੈ, ਮੈਂ ਅੱਗੇ ਤੋਂ ਕਲਿੱਪ ਕੱਟ ਲਿਆ ਕਰਨੇ ਆ
ਮੈਂ ਮਿੱਟੀ ਕਰ ਦੇਣਾ ਤੈਨੂੰ ਬੇਟੇ। ਸਾਰਾ ਕੁਝ ਹੀ ਤੁਹਾਡਾ ਵਾ, ਗਾਣਾ ਵੀ ਕਰਾਉਣਾ ਜਿਹੜੇ ਮੇਰੇ ਸਹੀ ਵਿੱਚ ਕਿਰਾਏ ਤੇ ਆ ਮੈਂ, ਹੁਣ ਇੰਨੇ ਗਾਣੇ ਕਰਾਏ, ਹੁਣ ਕੀ ਮਰ ਜਾਵਾਂ ਮੈਂ? ਅੱਛਾ 36000 ਤੈਨੂੰ ਮੌਕੇ ਦਿੱਤੇ ਆ। ਸਿੱਖੀ ਆ ਸਰ ਨਹੀਂ, ਇੱਕ ਉਹ ਮਹਿਮਾਨ ਆਏ ਨੇ ਤੇ ਮਹਿਮਾਨ ਨੂੰ ਜੇ ਕੋਈ ਗਾਣਾ ਸਾਜੀ ਹਾਂ ਚੱਲ ਡੈਡੀਕੇਟ ਕਰ ਦੇ। ਚਲੋ ਵਜਾਵਾਂ ਜਾਂ ਮਤਲਬ ਤੂੰ ਵੈਸੇ ਇਹਦੇ ਤੋਂ ਮੁਹਾਵਰਾ ਹੈ ਕਰੋ ਜੀ ਆਪ। ਤੇਰਾ ਵਜਾਵਾ ਲੇਕਿਨ ਤੋਂ ਸਲੋ ਦਰਵ ਜਾਈ ਮੇਰਾ ਭਰਾ, ਚੱਲ। ਜਗਜੀਤ ਸਿੰਘ ਸਾਹਿਬ ਦੀ ਗਜ਼ਲ ਹੈ ਜੀ। ਮਲਤੀ ਕੁਨਾਲ ਪੇਸ਼ ਪਿਆਰੇ ਨਹੀਂ ਭਾਜੀ, ਉਹਨਾਂ ਨੂੰ ਸੁਣਾਉਣਾ ਵਾ, ਉਹਨਾਂ ਦੇ ਆਣ ਤੇ ਖੁਸ਼ੀ 'ਚ ਇਹ ਮਨ ਉਹਨਾਂ ਨੂੰ ਸੁਣਾਉਣਾ, ਉਹਨਾਂ ਨੂੰ ਮਿਹਣੇ ਨਹੀਂ ਮਾਰਨੇ। ਇਹ ਮਨ ਦੀ ਪਤਾ ਨਹੀਂ ਕੌਣ ਆ। ਇਹ ਕਵਿਤਾ ਕ੍ਰਿਸ਼ਨਾ ਮੂਰਤੀ ਜੀ ਦਾ ਗਾਣਾ ਦੇਵਦਾਸ ਫਿਲਮ ਦਾ। ਜਗਜੀਤ ਸਿੰਘ ਤੇਰਾ ਕਿੱਥੋਂ ਆ ਗਏ ਵਿੱਚ? ਤੇ ਹੁਣ ਉਹਨਾਂ ਦੀ ਆਮਦ ਤੇ ਹਾਂ ਚਲੋ ਮੇਰਾ ਫੈਨ ਕਰ ਆਇਆ ਹੋ ਲਾਲ ਨੀ, ਮੇਰਾ ਫੈਨ। ਲੋ ਜੀ, ਇਹ ਤੇ ਮਿੱਠਾ ਸਾਹਿਬ ਬਾਜੀ ਬਹੁਤ ਅੱਛਾ ਗਾਣਾ। ਉਸਤਾਦ ਜੀ, ਕਿਆ ਕਹਿਨੇ? ਇੱਕ ਸਿਰਫ ਗਾਣਾ ਇਹਦੇ ਕੋਲੋਂ, आज जाने की जिद ना करो, वो सुना दे मुझे। हाँ, यूं ही पहलू में बैठे रहो, आए जाने की ये दर्दा करो, आज जाने की ये दर्दा करो। ਤੇ ਉਹ ਜਿਹੜਾ ਅੱਜ ਜਾਣੇ ਕਿਸੇ ਦਿਨ ਨਾ ਕਰ ਉਹ एक बारी हाय मर जाए अल्लाह करे हम तो लुट मौला जाएंगे, करे। ऐसी बातें किया ना करो, आए जाने कि ये दर्द। ਸਭ ਬੜੋ ਸਭ ਸਾਡਾ ਪ੍ਰਵੀਨ ਸਾਹਿਬਾ ਨੇ ਜਿਹੜਾ ਕਿਹਾ ਨਾ, ਉਹਨਾਂ ਨੇ ਆਈ ਯਾਨੀ ਕਿ ਜਿਹੜਾ ਉਹਨਾਂ ਨੇ ਗਲਤੀ ਕੀਤੀ ਹਾਂ, ਸਾਰੀ, ਉਹਨਾਂ ਨੇ ਜਾਣੇ ਕਿਹਾ ਉਹਨਾਂ ਜਾਣੇ ਕਿਹਾ ਆ ਜਾਣੇ ਕੀ। ਆਈ ਯਾਨੀ ਕਿ ਇਹ लफ्ज़ ਦਾ ਫਰਕ ਹੋ ਸਕਦਾ, ਸੁਰ ਲੈ ਦੀ ਤੁਸੀਂ ਜਾਣ ਲੱਗਣੀ ਬਸ। ਹਾਂ ਬਸ ਠੀਕ, ਅੱਛਾ ਜੀ। ਅੱਛਾ ਜੀ, ਕੀ ਨਾਂ ਸੀ? ਆਸਫ। ਆਸਫ ਭਾਈ। ਆਸਫ ਭਾਈ, ਉਹ ਘਰ ਕੀ ਕਹਿ ਕੇ ਆਏ ਹੋ? ਕੁਛ ਨਹੀਂ ਦੱਸ ਕੇ ਆਇਆ। ਦੱਸ ਕੇ ਆਏ ਹੋ? ਜੀ, ਬਿਲਕੁਲ। ਕਿੱਥੇ ਦਾ ਕਿ ਮੈਂ ਟੀਟਮ ਚੱਲਣਾ? ਜੀ ਬਿਲਕੁਲ, ਅੱਛਾ, ਔਰ ਅੱਜ ਹੀ ਦੱਸ ਕੇ ਆਇਆ। ਅੱਜ ਦੱਸ ਕੇ ਆਏ। ਉਹਨਾਂ ਨੇ ਕਿਹਾ ਨਹੀਂ ਕਿ ਵੀ ਰਹਿਣ ਦੇ, ਕਿੱਧਰ ਚੱਲਾਂ ਜੇ ਉਹ? ਨਹੀਂ, ਨਹੀਂ। ਉਹਨਾਂ ਨੇ ਕਿਹਾ ਸਾਡੇ ਬੱਚੇ ਨੇ। ਕਿੰਨੇ ਭੈਣ ਭਰਾ ਹੋ? ਅਸੀਂ 2 ਭਾਈ ਜੀ। 2 ਭਾਈ ਹੋ? ਜੀ। ਅੱਛਾ, ਇੱਕ ਭਾਈ ਛੋਟਾ, ਨਹੀਂ, ਉਹ ਮੇਰੇ ਤੋਂ ਵੱਡਾ ਹੈ। ਉਹਦੀ ਸ਼ਾਦੀ ਹੋਈ? ਹਾਂਜੀ, 2 ਦਫਾ। ਉਹ ਵੀ ਭਾਈ ਉਹਦੇ ਸਾਹਿਬ 2 ਦਫਾ ਹੋਈ, ਬਸ ਠੀਕ ਹੈ। ਮੇਰਾ ਤੂੰ ਸਲਾਮ ਵੀ ਕਹਿਣਾ। ਇੱਕ ਤੇ ਕਰਾ ਲੈਣਾ। ਕਹਿੰਦੇ ਮੈਂ ਕਿਹਾ ਉਹਦੀ ਸ਼ਾਦੀ ਹੋਈ, ਕਹਿੰਦੇ 2 ਦਫਾ। ਮੈਂ ਕਿਹਾ ਮੇਰਾ ਸਲਾਮ ਕਹਿਣਾ। ਹਾਂ, ਨਹੀਂ ਭਾਜੀ, ਪਤਾ ਕੀ ਗੱਲ ਆ, ਇੱਕ ਸ਼ਾਦੀ ਹੋ ਗਈ, ਡਨ। ਅੱਗੋਂ ਜਿਹੜਾ ਮੇਰਾ ਐਕਸਪੀਰੀਅੰਸ ਹੈ ਨਾ ਲਾਈਫ ਦਾ, ਉਹ ਇਹ ਹੈ ਕਿ ਜੇ ਦੂਜੀ ਕਰਨੀ ਨਾ, ਫਿਰ ਦੂਜੀ ਨਹੀਂ ਕਰਨੀ, ਫਿਰ ਚਾਰੇ ਕਰੋ। ਕਿਉਂਕਿ ਉਹਨੇ ਹੀ ਜ਼ਲੀਲ ਤੁਸੀਂ ਦੂਜੀ ਤੇ ਹੋਣਾ, ਉਹਨੇ ਚਾਹੁੰਦੇ ਹੋਣਾ। ਆਇਆ ਆਇਆ ਜਾਂ ਤੇ ਇੱਕ ਕਰੋ ਜਾਂ ਫਿਰ ਚਾਰੇ ਕਰੋ, ਚਾਰੇ ਕਰੋ। ਕਿਉਂਕਿ ਫਿਰ ਪੂਰਾ ਭੁਗਤੋ। ਕਿਉਂਕਿ 2 ਤੇ ਵੀ ਤੁਹਾਨੂੰ 19 ਜ਼ਲਾਲਾ ਦਾ, ਤੇ ਤੀਸਰੀ ਤੇ ਥੋੜੀ ਘਟ ਜਾਏਗੀ, ਚੌਥੀ ਤੋਂ ਕਿਹੜਾ ਇਹਦਾ ਕੰਮ ਹੀ ਹੈ ਲਾਲਚ ਭੇਜੋ ਤੇ। ਦੂਜੀ ਤੇ ਬਹੁਤ ਜ਼ਲਾਲਤ ਹੁੰਦੀ ਤੁਹਾਡੀ, ਤੇ ਜੇ ਦੂਜੀ ਕਰ ਲਈ ਅੱਗੋਂ ਤੀਜੀ ਚੌਥੀ ਖੜਕਾਓ, ਫਿਰ ਤੁਹਾਡਾ ਰਵਾ ਹੋ ਜਾਂਦਾ ਨਾ ਤੁਸੀਂ। ਹਾਂ, ਹੱਥ ਖੁੱਲ ਜਾਂਦਾ ਨਾ ਫਿਰ। ਪ੍ਰੋਗਰਾਮ ਨਾ ਜਿਹੜੀ ਦੂਜੀ ਜੇ ਭਾਪੀਆਂ ਨੇ ਨਾ, ਉਹਨਾਂ ਨੂੰ ਨਾ ਹੋਣਾ ਪੈਣਾ ਮੇਰੀਆਂ, ਕਿਉਂਕਿ ਉਹਨਾਂ ਨੇ ਕਹਿਣਾ ਇਹ ਤੇ ਤੀਜੀ ਚੌਥੀ ਦਾ ਵੀ ਇਹ ਨਾਮ ਗੇਮ ਪਾ ਰਿਹਾ ਸਾਡੇ ਹੈ। ਨਹੀਂ, ਉਹ ਕੋਈ ਵਜ੍ਹਾ ਹੋਰ ਵੀ ਹੋ ਸਕਦੀ ਨਾ, ਯਾਨੀ ਜੀ। ਦੂਸਰੀ ਵਾਲੀ ਸ਼ਾਦੀ ਪਸੰਦ ਹੀ ਨਹੀਂ, ਕੋਈ ਰੀਜ਼ਨ ਨਹੀਂ, ਸੇਮ ਟਾਈਮ। नहीं सर, वो डिवोर्स हो गया था ना। क्या ਅੱਛਾ, ਮੈਂ ਘਰ ਇਕੱਲਾ। ਨਹੀਂ, ਨਹੀਂ, ਉਹ- ਅੱਛਾ ਅੱਛਾ, ਇਹ ਮਸਲੇ ਵੀ ਨੇ ਨਾ। ਓਕੇ ਓਕੇ ਓਕੇ। ਤੇ ਤੁਸੀਂ ਹੁਣ ਕਦੋਂ ਕਰ ਰਹੇ ਹੋ ਸਰਕਾਰ? मेरा अजय कोई ऐसा जेन ਮੈਨੂੰ ਦੱਸ, ਮੈਨੂੰ ਕੱਲੋਂ ਦੱਸ ਦੇ। ਕੋਈ ਦੇਖ ਰਿਹਾ ਕਿਤੇ ਰਿਸ਼ਤਾ? नहीं ਨਹੀਂ ਕਿਉਂ, ਕੀ ਗੱਲ ਆ? नहीं सर, मेरी अजय एज ही नहीं है उस्ताद जी। मेरी एज सारी 22 साल, ਕਦੋਂ ਕਰਨੀ ਆ? तकरीबन कोई 26 27 ਤਰੀਕ ਨੂੰ ਸਾਡੀ। ਨਹੀਂ, 25 26 ਸਾਲ जी। ਯਾਰ 22 ਸਾਲ ਦੀ ਤੂੰ ਮਾਸ਼ਾਅੱਲਾ ਜਵਾਨ ਆ, ਹਾਂਜੀ। ਦਾੜੀ ਮੋਛਾ, हाँ जी। ਤੇ ਤੂੰ ਕਰ। ਆਹੋ 3 ਸਾਲ ਕਿਉਂ ਬੀਵੀ ਤੋਂ ਬਗੈਰ ਗੁਜ਼ਾਰਨੇ ਤੋਂ? ਜ਼ਿੰਦਗੀ ਦੀ ਇੰਜੋਏ ਕਰ। ਮਜ਼ੇ ਕਰੋ, ਇੰਜੋਏ ਕਰੋ। ਦੇਖੋ ਬਾਰਿਸ਼ ਕੱਲੇ ਤੁਸੀਂ ਤੰਗ ਹੋਣ ਡਏ। ਉਹ ਤੈਨੂੰ ਕਿਤੇ ਦੱਸਿਆ ਵੀ ਉਹ ਤੰਗ ਹੁੰਦੇ? ਬੈਠੇ ਸੀ ਮੈਂ ਦੇਖਿਆ ਕੁਝ ਤੇ ਕੱਲੇ ਨਹੀਂ ਪਾਇਆ ਯਾਰ ਸਾਜੀ। ਅੱਛਾ, ਤੇ ਤੂੰ ਬਹਿ ਜਾਣਾ ਸੀ ਨਾਲ। ਮੈਂ ਬੈਠਾ ਸੀ, ਮੈਂ ਵੇਖਿਆ, ਮੈਂ ਕਿਹਾ ਸਾਨੂੰ ਵੀ ਤੰਗ ਕਰਨਗੇ। अच्छा बात ऐसे है ਜੀ। जो उस्ताद जी कह रहे हैं वो सुने जरा। जी सर। ਅੱਛਾ ਜੀ, ਹੋਰ ਕੋਈ ਆਸਫ ਸਾਹਿਬ ਗੱਲ? नहीं सर, मैं एक वाकया सुनाऊंगा। ਹਾਂ ਸੁਣਾਓ, ਸੁਣਾਓ, ਕੁਝ ਸੁਣਾਓ। सुनाए कुछ हमें। मैं और मेरा कज़न जो कि मतलब ਫੋਤ ਹੋ ਗਿਆ, ਅਸੀਂ ਦੋਨੋਂ ਤੁਹਾਡੇ ਬਹੁਤ ਵੱਡੇ ਫੈਨ ਸੀ। ਅੱਛਾ ਹੈ ਮਤਲਬ ਸ਼ੁਰੂ ਤੋਂ Okay. ਅਸੀਂ ਸ਼ੁਰੂ ਤੋਂ ਤੁਹਾਨੂੰ ਫੋਲੋ ਕਰਦੇ ਆ। ਅੱਛਾ, ਉਹ ਨਾਲ ਸੀ ਨਹੀਂ, ਤੁਸੀਂ ਦੋਵੇਂ ਸੀ? ਜੀ ਸਰ, ਉਹ ਨਾਲ ਸੀ। Okay. ਔਰ ਉਹ ਇੱਥੇ ਰਹਿੰਦਾ ਫੈਸਲਾਬਾਦ, ਮੈਂ ਗੋਜਰੇ ਰਹਿੰਦਾ ਸੀ। Okay. ਉਹ ਇੱਕ ਦਫਾ ਤੁਹਾਨੂੰ ਮਿਲਿਆ ਸੀਗਾ ਕਿਸੇ ਪ੍ਰੋਗਰਾਮ ਦੇ ਵਿੱਚ, ਸ਼ਾਇਦ ਇੱਧਰਲੀ ਸਾਈਡ ਸੌਂਦੀ ਰੋਡ ਦੇ Okay. ਉੱਤੇ। ਔਰ ਜਦੋਂ ਉਹ ਮਿਲਿਆ ਸੀ ਨਾ, ਉਹਨੇ ਮੈਨੂੰ ਜਾ ਕੇ ਮੁਬਾਰਕ ਦਿੱਤੀ ਸੀ ਕਿ ਆਸਫ ਸਾਹਿਬ ਮੁਬਾਰਕ ਹੋਏ, ਮੈਂ ਸਜਾ ਜਾਨੀ ਸਾਹਿਬ ਨੂੰ ਮਿਲ ਕੇ। ਓਕੇ। ਇੱਕ ਇਹ ਵਾਕਿਆ ਹੋ ਗਿਆ। ਉਹਨਾਂ ਦੀ ਡੈਥ ਹੋ ਗਈ? ਜੀ ਸਰ। ਕਿੰਨੀ ਉਮਰ ਸੀ ਉਹਦੀ?
ਉਹਦੇ ਉਹਨਾਂ ਦੀ ਉਮਰ ਹੈ ਤਕਰੀਬਨ ਕੁਛ 26-27 ਸਾਲ। ਤਸਵੀਰ ਹੈਗੀ ਉਹਦੀ ਕੋਈ? ਹਾਂਜੀ ਚਲੋ ਦੇਣਾ ਅਸੀਂ ਲਾਵਾਂਗੇ। ਠੀਕ ਹੈ ਜੀ। ਅੱਛਾ। ਔਰ ਇੱਕ ਵਾਕਿਆ ਹੈ ਕਿ ਅਸੀਂ ਗੁਜਰਾਤ ਗਏ ਸੀਗੇ ਈਦ ਕਰਨ ਵਾਸਤੇ, ਉੱਥੇ 2 ਮਜ਼ਦੂਰ ਬੱਚੇ ਸੀਗੇ। ਉਹ ਨਾਲ ਤੁਹਾਡੇ ਦੋਸਤ? ਜੀ ਸਰ, ਉਹ ਤੁਸੀਂ ਨਾਲ। ਦੋਵੇਂ ਗੁਜਰਾਤ ਗਏ? ਹਾਂਜੀ, ਈਦ ਕਰਨ ਲਈ? ਈਦ ਕਰਨ ਵਾਸਤੇ ਬਾਜੀ ਦੇ ਕੋਲ। ਓਕੇ। ਔਰ ਉਹਨਾਂ ਦੇ ਕੋਲ ਜਾਣਨ ਵਾਲੇ ਸੀਗੇ, ਹਮਸਾਏ ਸੀਗੇ, ਔਰ ਅਸੀਂ ਨਾ ਈਦ ਵਾਲੇ ਦਿਨ ਉਹਨਾਂ ਦੇ ਘਰ ਮਿਲਣ ਗਏ ਉਹਨਾਂ ਨੂੰ। ਉਹਨਾਂ ਦੇ ਨਾ ਮਜ਼ਦੂਰ ਬੱਚੇ ਸੀਗੇ ਤੇ ਅਸੀਂ ਉਹਨਾਂ ਨਾਲ ਮਤਲਬ ਸ਼ੁਕਰ ਮਜ਼ਾਕ ਕਰਨ ਲੱਗ ਪਏ। ਤੇ ਫਿਰ ਉਹਨਾਂ ਨੇ ਕਿਹਾ ਕਿ ਯਾਰ ਤੁਹਾਡੇ ਸ਼ਾਇਰ ਦਾ ਨਾ ਇੱਕ ਜਾਨੀ ਬੜੀਆਂ ਜੁਗਤਾਂ ਮਾਰਦਾ ਉਹਦੇ ਪ੍ਰੋਗਰਾਮ। ਕਿਹਾ ਮਜ਼ਦੂਰ ਬੱਚਿਆਂ ਨੇ ਸੀ ਉਹਨਾਂ ਨੇ ਕਿਹਾ ਕਿ ਸਾਨੂੰ ਨਾ ਉਹਨਾਂ ਦੇ ਪ੍ਰੋਗਰਾਮ ਡਾਊਨਲੋਡ ਕਰਕੇ ਨਾ ਸਾਨੂੰ ਦਵੋ, ਅਸੀਂ ਨਾ ਵੇਖਿਆ ਕਰਨੇ ਆ। ਔਰ ਉਹਨਾਂ ਨੇ ਸਾਨੂੰ ਜੁਗਤਾਂ ਵੀ ਮਾਰੀਆਂ। ਉਸ ਬੱਚਿਆਂ ਵਾਸਤੇ ਕਲੈਪ ਹੋਣੀ ਚਾਹੀਦੀ ਆ। ਵਾਹ। ਇਹਦਾ ਮਤਲਬ ਉਹ ਅੱਜ ਵੀ ਵੇਖਦੇ ਹੋਣੇ ਜਾਂ ਫਿਰ ਕਿਤੇ? ਜੀ ਬਿਲਕੁਲ। ਤੇ ਉਹ ਜਿਹੜੇ ਤੁਹਾਡੇ ਦੋਸਤ ਸੀ, ਹਾਂਜੀ ਕਜ਼ਨ, ਜਿਹੜੇ ਕਜ਼ਨ ਸੀ ਜਿਨ੍ਹਾਂ ਦੀ ਡੈਥ ਹੋ ਗਈ, ਅੱਲਾਹ ਪਾਕ ਉਹਨਾਂ ਨੂੰ ਗਰੀਕੇ ਰਹਿਮਤ ਕਰੇ ਔਰ ਉਹਨਾਂ ਦੀ ਅਗਲੀ ਮੰਜ਼ਿਲ ਆਸਾਨ ਕਰੇ। ਔਰ ਸਰ ਅੱਛਾ, ਤੁਹਾਡਾ ਫਿਰ ਮੈਨੂੰ ਇਹ ਸਮਝ ਆਈ ਕਿ ਇਸ ਪ੍ਰੋਗਰਾਮ ਦੇ ਨਾਲ ਲੱਗਣ ਉਹਦੀ ਨਿਸਬਤ ਵੀ ਹੈਗੀ। ਬਿਲਕੁਲ। ਔਰ ਕਿਉਂਕਿ ਤੁਸੀਂ ਇਕੱਠੇ ਵੇਖਦੇ ਹੁੰਦੇ? ਹਾਂਜੀ ਇਕੱਠੇ ਵੇਖਦੇ। ਲਿਆਦਾ ਇਸ ਪ੍ਰੋਗਰਾਮ ਨਾਲ ਇੱਕ ਹੋਰ ਵੀ ਰੂਹਾਨੀ ਜੀ ਨਿਸਬਤ ਇਹਨਾਂ ਦੀ ਉਸ ਆਪਣੇ ਯਾਰ ਦੀ ਵਜ੍ਹਾ ਤੋਂ ਵੀ ਕਜ਼ਨ ਹੈ ਨਾ? ਬਿਲਕੁਲ। ਔਰ ਕੋਈ ਐਸੀ ਗੱਲ ਜਾਂ ਜਦੋਂ ਹੁੰਦੀ ਆ ਉਹ ਫਿਰ ਉਹ ਯਾਦ ਆ ਜਾਂਦਾ ਭਾਈ। ਬਿਲਕੁਲ। ਔਰ ਵਿੱਚ ਕਿਤੇ ਨਾ ਤੁਹਾਡੇ ਹੱਸਣ ਦਾ ਸਟਾਈਲ ਜਾਂ ਤੁਹਾਡੇ ਬੋਲਣ ਦਾ, ਗੱਲ ਕਰਨ ਦਾ ਸਟਾਈਲ ਨਾ ਉਹਦੇ ਨਾਲ ਥੋੜਾ ਜਿਹਾ ਮਿਲਦਾ। ਨਿਸਬਤ ਹੈਗੀ ਇਸ ਪ੍ਰੋਗਰਾਮ ਨਾਲ, ਯਾਨੀ ਤੁਹਾਡਾ ਜੀ ਕਾਮੇਡੀ ਤੋਂ ਜੁਗਤਾਂ ਤੋਂ ਹਟ ਕੇ ਵੀ ਤੁਹਾਡਾ ਤਲਕ ਹੈਗਾ ਇਹਦੇ ਨਾਲ। ਗੁੱਡ ਸਰ, ਬਹੁਤ ਸ਼ੁਕਰੀਆ ਆਸਫ ਭਾਈ। ਤੇ ਸਾਜੀ ਤੂੰ ਕਿਦੋਂ ਕਜ਼ਨ ਨੂੰ ਬੁਲਾ ਰਿਹਾ? ਅੱਛਾ ਉਸਤਾਦ ਜੀ, ਹੁਣ ਸ਼ੋਅ ਦਾ ਵਾਈਂਡ ਅਪ ਕਰਨਾ। ਇੱਕ ਵਾਰੀ ਉਹਨਾਂ ਜਾਨੀ ਕੀ ਚਾਰ ਨਹੀਂ ਕੀਤਾ, ਓਏ ਉਹ ਜ਼ਰਾ ਨਹੀਂ ਉਹ ਯਾਰ, ਉਹ ਰਾਤੀ ਅਸੀਂ ਸ਼ੋਅ, ਤੁਸੀਂ ਬਾਹਰ ਵਾਲਾ ਦੇਖਦੇ ਹੁੰਦੇ? ਹਾਂਜੀ। ਉਹਦਾ ਜਾਨੀ ਕੀ ਚਾਰ, ਉਹਦੇ ਚ ਰਾਤੀ ਪਤਾ ਨਹੀਂ ਕੀ ਹੋਇਆ, ਮੈਨੂੰ ਦੌਰਾ ਪਿਆ ਉਸਤਾਦ ਜੀ ਉਹ ਪੈਦਾ ਹੋਇਆ, ਸ਼ੋਅ ਘੱਟ ਹੋਇਆ ਤੇ ਹਾਸੇ ਬਹੁਤ ਆਉ ਤੇ ਐਵੇਂ ਯਾਰ ਦੇਖਣਾ ਕਿ ਯਾਰ ਕਿਹੜੀ ਐਕਸਟ੍ਰੀਮ ਕਾਮੇਡੀ ਦਾ ਲੈਵਲ ਕਿਹੜਾ ਹੁੰਦਾ ਵੀ ਜਿਹੜਾ ਉੱਤਰ ਕੋਈ ਗੱਲ ਨਹੀਂ ਹੋ ਰਹੀ, ਨਾਰਮਲ ਬੈਠੇ ਆ ਤੇ ਐਵੇਂ ਜਿਵੇਂ ਉਹ ਪਰਸੋਂ ਨਹੀਂ ਪਿਛਲੇ ਮੈਨੂੰ ਦੌਰਾ ਜਿਹਾ ਪੈ ਗਿਆ, ਉਹ ਟਾਈਪ ਦਾ ਨਾ ਮੈਨੂੰ, ਉਹ ਕੋਈ ਸਾਰੇ ਬੈਠੇ ਨੇ ਤੇ ਮੈਂ ਕਹਿ ਰਿਹਾ ਓਏ ਤੇ ਸਾਰੇ ਉੱਠ ਕੇ ਮੈਂ ਕੁੱਟਣ ਲੱਗ ਤੇ ਬਾਅਦ ਚ ਮੈਂ ਆਪ ਹੀ ਕਹਿ ਰਿਹਾ ਕੀ ਹੋਇਆ। ਉਹ ਭਾਈ ਉਹ ਕੀ ਚੁਗਣ ਲੱਗਾ ਰਿਹਾ ਸੀ ਤੇ ਉਹ ਜਨਾਬ ਖੈਰ ਚਲੋ ਜੀ। ਆਸਫ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ, ਲਵ ਯੂ, ਖੁਸ਼ ਰਹੋ। ਮੇਰਾ ਸਲਾਮ ਕਹਿਣਾ ਘਰ ਜਾ ਕੇ ਅੰਮੀ ਉਹਨਾਂ ਨੂੰ ਸਾਰਿਆਂ ਨੂੰ, ਬਲਕਿ ਅਗਰ ਦੇਖ ਰਹੇ ਨੇ ਤਾਂ ਬਹੁਤ ਬਹੁਤ ਸਲਾਮ ਤੁਹਾਨੂੰ। ਔਰ ਬੜਾ ਅੱਛਾ ਆਦਤ ਦਾ ਬੱਚਾ ਮਾਸ਼ਾਅੱਲਾ, ਬੜਾ ਸ਼ਰਮਾਹਟ ਸ਼ਰਮੀਲਾ ਸਾਹਿਬ ਹੈ ਤੇ ਖੁਸ਼ ਰਹੋ, ਦੇਖਦੇ ਰਹੋ ਪ੍ਰੋਗਰਾਮ। ਮਾਂ ਜੀ ਨੂੰ ਕਹਿਣਾ ਸਾਡੇ ਲਈ ਦੁਆ ਕਰਨਾ, ਸਭ ਦੋਸਤਾਂ ਲਈ। ਉਹ ਕਰਦੇ ਹੋਣੇ ਨੇ, ਉਹ ਵੈਸੇ ਵੀ ਕਰਦੇ ਹੋਣੇ ਨੇ, ਜਦੋਂ ਆਪਣੇ ਬੱਚੇ ਨੂੰ ਖੁਸ਼ ਦੇਖਦੇ ਹੋਣੇ ਨੇ ਬਗੈਰ ਕਿਹਾ ਹੀ ਦੁਆ ਸਾਡੇ ਲਈ ਨਿਕਲ ਜਾਂਦੀ। ਇੱਕ ਕਲੈਪ ਮਾਂ ਜੀ ਦੇ ਨਾਮ ਦੀ ਹੋਣੀ ਚਾਹੀਦੀ। ਬੇੜਾ ਕਰ ਤੇ ਤੂੰ ਕਲੈਪਾਂ ਕਰਾਉਣ ਨੇ ਇੱਥੇ ਹੈ ਇਹ ਮਾਂ ਲਈ ਵੀ ਹੋਣੀ ਚਾਹੀਦੀ। ਮਾਂ ਲਈ ਕਲੈਪ ਤੇ ਹੈ ਹੀ ਕੋਈ, ਉਹਦੀ ਔਕਾਤ ਹੀ ਕੋਈ ਨਹੀਂ ਕਲੈਪ ਦੀ। ਤੇਰੇ ਹਿਸਾਬ ਨਾਲ ਅੱਗੇ ਪਬਲਿਕ ਬੈਠੀ ਇਹ ਥੀਏਟਰ ਹੀ ਆ। ਇਹ ਤਾਂ ਸਾਰੇ ਜਿਹੜੇ ਕੈਮਰਾਮੈਨ ਉਹਨਾਂ ਨੂੰ ਵੀ ਟਿਕਟ ਦਿੱਤੀ। ਆਹੋ ਲਓ ਜੀ ਸਰ, ਹੋਰ ਕੋਈ ਨਹੀਂ ਸਰ, ਸ਼ੁਕਰੀਆ, ਮਿਹਰਬਾਨੀ। ਠੀਕ ਹੈ ਜੀ ਸਰ। ਔਰ ਜ਼ਰੂਰੀ ਨਹੀਂ ਕਿ ਤੁਸੀਂ ਹੁਣ ਆ ਗਏ ਹੋ ਤਾਂ ਫਿਰ ਹੋ ਸਕਦਾ ਮਹੀਨੇ 2-3 ਮਹੀਨੇ ਬਾਅਦ ਕਿਤੇ ਚੱਕਰ ਆ ਗਏ ਤੇ ਫਿਰ ਆਪਾਂ ਬਹਿ ਜਾਾਂਗੇ, ਕੋਈ ਐਸਾ ਰੌਲਾ ਨਹੀਂ। ਆਪਣਾ ਬਹੁਤ ਖਿਆਲ ਰੱਖੋ ਜੀ ਨਾਜ਼ਰੀਨ। ਚਲੋ ਜ਼ਰਾ ਇਹ ਰਿਹਰਸਲ ਕਰਕੇ ਆਇਆ ਹੀ ਕਰੋ। ਉਹਨੇ ਕਿਹਾ ਇਹ ਤੇ ਐਂਡ ਤੇ ਕਰਨਾ ਹੀ ਕਰਨਾ, ਇਹਦੀ ਰਿਹਰਸਲ ਕਰ ਜਾਵਾ। ਲਓ ਜੀ ਅੱਛਾ, ਤੁਸੀਂ ਵੀ ਇੱਕ ਕੰਮ ਕਰਿਆ ਕਰੋ, ਮੈਂ ਤੁਹਾਨੂੰ ਦੱਸਦਾ ਤਰੀਕਾ। ਜਿੱਥੇ ਬੈਠੇ ਨਾ ਉੱਥੇ ਇੰਜ ਕਰ ਦਿਆ ਕਰੋ। ਸਾਰੇ ਜਿੰਨੇ ਵੇਖ ਰਹੇ ਨੇ ਨਾ, ਜਦੋਂ ਵੀ ਇੰਜ ਕਰੀਏ ਨਾ ਤੁਸੀਂ ਵੀ ਨਾਲ ਇੰਜ ਕਰ ਦਿਆ ਕਰੋ, ਠੀਕ ਹੈ ਜੀ। ਲਵ ਯੂ, ਖਿਆਲ ਰੱਖੋ ਆਪਣਾ, ਕੱਲ ਫਿਰ ਮੁਲਾਕਾਤ ਹੋਏਗੀ, ਰੱਬ ਰਾਖਾ।